ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 3 ਅਗਸਤ 2020 19 ਸਾਉਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਦੇ ਵਿੱਚ ਜਿਹੜੇ ਹੈਗੇ ਇਸ ਅੱਜ ਦੇ ਸ਼ੋਅ ਦੇ ਵਿੱਚ ਜਿਹੜੇ ਲੰਘੇ ਵੀਕਐਂਡ ਦੇ ਖਾਸ ਤੌਰ ਤੇ ਮੁੱਦੇ ਨੇ, ਇਸ਼ੂਜ਼ ਨੇ ਸਿੱਖ ਜਗਤ ਨੂੰ ਪ੍ਰਭਾਵਿਤ ਕਰਦੇ, ਉਹ ਲੈ ਕੇ ਹਾਜ਼ਰ ਹੋਏ ਹਾਂ। ਹਰ ਰੋਜ਼ ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਜਿਹੜੀ ਵਿਚਾਰ ਚਰਚਾ ਹੈ ਉਸ ਦੀ ਸ਼ੁਰੂਆਤ ਕਰਦੇ ਹਾਂ। ਆਪ ਸਭ ਦਾ ਸਵਾਗਤ ਹੈ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਸਾਰੇ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਸ਼ੋਅ ਦੀ। ਪਹਿਲੇ ਟੌਪਿਕ ਦੇ ਵਿੱਚ ਹੁਣ ਚਾਰੇ ਪਾਸੇ ਜਦੋਂ ਅਸੀਂ ਦੇਖ ਰਹੇ ਹਾਂ ਜਿਹੜੀਆਂ ਖਬਰਾਂ ਨੇ ਉਹ ਰਾਮ ਮੰਦਿਰ ਦੇ ਇਸ਼ੂ ਦੇ ਉੱਤੇ, ਨਿਰਮਾਣ ਦੇ ਉੱਤੇ, ਭੂਮੀ ਪੂਜਨ ਦੇ ਉੱਤੇ ਕੇਂਦਰਿਤ ਨੇ ਤੇ ਇਹਦੇ ਵਿੱਚ ਵਿਸ਼ੇਸ਼ ਕਰਕੇ ਜਿਹੜਾ ਹੁਣ ਸੱਦਾ ਪੱਤਰ ਪਹਿਲਾਂ ਵੀ ਅਸੀਂ ਪਿਛਲੇ ਸ਼ੋਅ ਦੇ ਵਿੱਚ ਵੀ ਡਿਸਕਸ ਕੀਤਾ ਸੀ ਲੰਘੇ ਸ਼ੁੱਕਰਵਾਰ ਕਿ ਸਿੱਖ ਜਿਹੜੇ ਜਥੇਦਾਰ ਹੈਗੇ ਆ ਉਹਨਾਂ ਨੂੰ ਭੇਜਿਆ ਗਿਆ। ਹੁਣ ਉਹਦਾ ਇੱਕ ਜਿਹੜਾ ਲੈਟਰ ਹੈ ਉਹ ਵੀ ਸਾਹਮਣੇ ਆਇਆ ਕਿਵੇਂ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਾਂ ਅਦਰਵਾਈਜ਼ ਅਸੀਂ ਦੇਖ ਰਹੇ ਹਾਂ ਵੀ ਸੱਦਾ ਪੱਤਰ ਇਨਫਿਲਟ੍ਰੇਸ਼ਨ ਦੀ ਜਿਹੜੀ ਲਾਈਨ ਹੈ ਤੁਸੀਂ ਅਦਰਵਾਈਜ਼ ਵੀ ਡਿਸਕਸ ਕੀਤਾ ਸੀ ਇਹ ਸਾਰੇ ਟੌਪਿਕ ਨੂੰ ਕਿ ਬਾਹਰਲੇ ਸਿੱਖਾਂ ਨੂੰ ਵੀ ਵਰਗਲਾਉਣ ਦੀ ਕੋਸ਼ਿਸ਼ ਹੈ। ਜਿੱਥੇ ਉਹਨਾਂ ਨੂੰ ਸੱਦਾ ਪੱਤਰ ਭੇਜਿਆ ਤੁਹਾਨੂੰ ਤਾਂ ਨਹੀਂ ਭੇਜਿਆ ਕਿਤੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕਾਮਨਾ ਕਰਦੇ ਹਾਂ ਕਿ ਸਾਡੇ ਸਾਰੇ ਹੀ ਦਰਸ਼ਕ ਵੀਕਐਂਡ ਉਹਨਾਂ ਨੇ ਆਪਣੇ ਘਰਾਂ 'ਚ ਬੈਠ ਕੇ ਇੰਜੋਏ ਕੀਤਾ ਹੋਏਗਾ ਜੀ। ਬੀਬੀ ਨੀਲਮ ਕੌਰ ਜੀ ਜਿਹੜੇ ਨੇ ਉਹ ਅਜੇ ਗੈਰ ਹਾਜ਼ਰ ਹੋਣਗੇ, ਨਿੱਜੀ ਉਹਨਾਂ ਨੇ ਕੰਮ ਲਈ ਛੁੱਟੀ ਲਈ ਹੈ ਔਰ ਇਹ ਕਿਉਂਕਿ ਉਹਨਾਂ ਦੇ ਲਫ਼ਜ਼ ਨੇ ਵੀਕਐਂਡ ਤੋਂ ਬਾਅਦ ਸ਼ੁਰੂ ਕਰਨ ਤੋਂ, ਤਾਂ ਤੁਸੀਂ ਤਾਂ ਜੇ ਨਵੇਂ ਹੋ ਲੇਕਿਨ ਮੈਂ ਉਹ ਦੁਹਰਾ ਦਿੰਦਾ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਸਿਰਫ ਭਾਰਤ ਹੀ ਨਹੀਂ, ਸਾਊਥ ਏਸ਼ੀਆ ਜਾਂ ਦੁਨੀਆ ਭਰ 'ਚ ਜਿੱਥੇ ਸਾਊਥ ਏਸ਼ੀਅਨ ਓਰੀਜਨ ਦੇ ਲੋਕ ਨੇ ਉਹਨਾਂ ਦਾ ਧਿਆਨ ਭਾਰਤ ਵੱਲ ਲੱਗਾ ਹੋਇਆ ਹੈ ਜੀ। 5 ਅਗਸਤ ਨੂੰ ਜਿੱਥੇ ਇੱਕ ਪਾਸੇ ਭਾਰਤੀ ਬਰਬਰੀਅਤ ਦੀ ਸਿਖਰ ਹੈ ਜੋ ਉਹਨਾਂ ਨੇ 1 ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਕੀਤਾ, ਆਰਟੀਕਲ 370 ਔਰ 35A ਖਤਮ ਕਰਕੇ, ਪਰ ਉਸ ਦੇ ਨਾਲ ਲਾਕਡਾਊਨ ਦੇ ਨਾਂ ਥੱਲੇ ਜਿਹੜੀ ਜ਼ੁਲਮ ਦੀ ਹਨੇਰੀ ਉੱਥੇ ਲਗਾਤਾਰ ਵਗਾਈ ਹੋਈ ਹੈ ਉਹ ਅਜੇ ਵੀ ਬਰਾਬਰ ਜਾਰੀ ਹੈ। ਇਸ ਦਾ ਅਸੀਂ ਡੀਟੇਲ 'ਚ ਗੱਲਬਾਤ ਤੀਸਰੇ ਸੈਗਮੈਂਟ ਦੇ ਵਿੱਚ ਕਰਾਂਗੇ ਔਰ ਅਸੀਂ ਉਹਨਾਂ ਬਹਾਦਰ ਕਸ਼ਮੀਰੀਆਂ ਨੂੰ ਸੈਲਿਊਟ ਕਰਦੇ ਹਾਂ, ਸਲਾਮ ਕਰਦੇ ਹਾਂ ਜਿਨ੍ਹਾਂ ਨੇ ਇਸ 1 ਸਾਲ 'ਚ ਇਹਦੇ ਬਾਵਜੂਦ ਕਿ ਕਸ਼ਮੀਰ ਬਲੀਡ ਕਰ ਰਿਹਾ ਹੈ, ਇਹਦੇ ਬਾਵਜੂਦ 1 ਮਿਲੀਅਨ ਫੌਜ ਵੱਲੋਂ ਜ਼ੁਲਮ ਪੂਰੇ ਜ਼ੋਰ ਨਾਲ ਜ਼ੁਲਮ ਦੀ ਚੱਕੀ ਘੁੰਮ ਰਹੀ ਹੈ, ਇਹਦੇ ਬਾਵਜੂਦ ਕਿ ਈਵਨ ਇਸ ਈਦ ਦੇ ਮੌਕੇ ਤੇ ਉਹਨਾਂ ਨੂੰ ਆਪਣੀਆਂ ਇਬਾਦਤ ਗਾਹਾਂ ਦੇ ਵਿੱਚ, ਮਸੀਤਾਂ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ, ਕਰਫਿਊ ਲੱਗਾ ਹੋਇਆ, ਲੇਕਿਨ ਉਸ ਫਿਜ਼ਾ ਦੇ ਵਿੱਚ ਆਜ਼ਾਦੀ ਦੀ ਗੱਲ ਹੈ। ਔਰ ਅਸੀਂ ਆਪਣੇ ਇਸ ਸਾਰੇ ਹੀ ਮਹੀਨੇ ਦੇ ਪ੍ਰੋਗਰਾਮ ਅਗਸਤ ਮਹੀਨੇ ਦੇ ਆਪਣੇ ਕਸ਼ਮੀਰੀ ਭਰਾ ਭੈਣਾਂ ਦੀ ਨਜ਼ਰ ਕਰਦੇ ਹਾਂ, ਉਹਨਾਂ ਨੂੰ ਸਮਰਪਿਤ ਕਰਦੇ ਹਾਂ। ਔਰ ਮੈਂ ਇਸ ਤੋਂ ਪਹਿਲਾਂ ਕਿ ਅਸੀਂ ਰਾਮ ਮੰਦਿਰ ਦੇ ਮੁੱਦੇ ਤੇ ਗੱਲ ਕਰੀਏ ਅੱਗੇ ਕਿ ਉੱਥੇ ਕੀ ਚੱਲ ਰਿਹਾ, ਕਿਉਂਕਿ ਹੁਣ ਤਾਂ ਮੀਡੀਆ ਨੇ ਬਾਬਰੀ ਮਸਜਿਦ ਲਫ਼ਜ਼ ਹੀ ਗਾਇਬ ਕਰ ਦਿੱਤਾ ਹੈ ਤੇ ਸਾਡੀ ਵੀ ਇਹ ਮਜਬੂਰੀ ਬਣਦੀ ਹੈ ਕਿਉਂਕਿ ਜਦੋਂ ਅਸੀਂ ਇਸ ਕੰਟੈਕਸਟ ਡਿਸਕਸ ਕਰਨਾ ਹੈ ਤਾਂ ਉਹਨੂੰ ਅਸੀਂ ਮੰਦਿਰ ਤੋਂ ਹੀ ਸ਼ੁਰੂ ਕਰ ਰਹੇ ਹਾਂ। ਲੇਕਿਨ ਨਾ ਅਸੀਂ ਇਹਨਾਂ ਬਾਬਰੀ ਮਸਜਿਦ ਢਾਉਣ ਵਾਲਿਆਂ ਨੂੰ ਮੁਆਫ ਕੀਤਾ, ਨਾ ਭੁੱਲੇ, ਨਾ ਹੀ ਸਾਨੂੰ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦਾ ਦਰਦ ਭੁੱਲਿਆ। ਔਰ ਇਸ ਦੇ ਹੀ ਮੱਦੇਨਜ਼ਰ ਪਰਸੋਂ ਜਿਹੜਾ ਕਿ 5 ਅਗਸਤ ਦਾ ਦਿਨ ਹੋਏਗਾ, 2 ਪ੍ਰੋਟੈਸਟ ਜਿਹੜੇ ਨੇ ਡਿਫਰੈਂਟ ਥਾਵਾਂ ਦੇ ਉੱਤੇ ਰੱਖੇ ਗਏ ਨੇ। ਇੱਕ ਜਿਸ ਨੂੰ ਸਾਡੇ ਵੀਰ ਰਾਜਾ ਰਜ਼ਾਕ ਜੀ ਜਿਹੜੇ ਬੜੇ ਹੀ ਉਦਮ ਦੇ ਨਾਲ ਇਸ ਕੰਮ ਨੂੰ ਕਰਦੇ ਨੇ, ਉਹਨਾਂ ਨੇ ਇੱਕ ਪ੍ਰੋਟੈਸਟ ਕਸ਼ਮੀਰੀਆਂ ਦੀ ਹਮਾਇਤ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਬਾਹਰ 43rd ਸਟਰੀਟ ਤੇ 1st ਐਵਨਿਊ ਦੇ ਉੱਤੇ ਜਿਹੜਾ ਇਹ ਨੁੱਕਰ ਹੈ ਉਸ ਦੇ ਵਿੱਚ ਰੱਖਿਆ 1 ਵਜੇ ਤੋਂ ਲੈ ਕੇ 3 ਵਜੇ ਤੱਕ। ਔਰ ਅਸੀਂ ਜ਼ੋਰਦਾਰ ਅਪੀਲ ਕਰਦੇ ਹਾਂ ਆਪਣੇ ਸਾਰੇ ਹੀ ਭਰਾਵਾਂ ਭੈਣਾਂ ਨੂੰ, ਸਿੱਖ ਵੀਰ ਭੈਣ, ਸਾਡੇ ਮੁਸਲਮਾਨ ਕਸ਼ਮੀਰੀ ਜਿਹੜੇ ਵੀ ਐਟਲੀਸਟ ਟਰਾਈ ਸਟੇਟ ਏਰੀਆ 'ਚ ਨੇ ਕਿ ਉਹ ਇਸ ਪਾਰਟਿਸਿਪੇਟ ਕਰਨ। ਸਾਰੀਆਂ
ਪ੍ਰੀਕਾਸ਼ਨਸ ਲੈਂਦੇ ਆ ਮਾਸਕਸ ਦਾ ਇਸਤੇਮਾਲ ਕਰਕੇ। ਔਰ ਉਹਦੇ 'ਚ ਇਸ ਕੰਟੈਕਸਟ ਦੇ ਵਿੱਚ ਇੱਕ ਪੈਨਲ ਡਿਸਕਸ਼ਨ ਕੱਲ ਅਸੀਂ 9:30 ਤੋਂ 10 ਵਜੇ ਦੇ ਟਾਈਮ 'ਚ ਤੁਹਾਡੇ ਗੁਫ਼ਤਗੂ ਪ੍ਰੋਗਰਾਮ ਜਿਹਦੇ 'ਚ ਰਾਜਾ ਰਜ਼ਾਕ ਔਰ ਭਾਈ ਹਿੰਮਤ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਹੀ ਜਿਹੜੇ ਕੋਆਰਡੀਨੇਟਰ ਨਹੀਂ ਨੇ, ਸੋ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਰੂਹੇ ਰਵਾਨ ਹੈ ਔਰ ਮੈਂ ਵੀ ਉਸ ਦੇ ਵਿੱਚ ਪਾਰਟਿਸਿਪੇਟ ਕਰਾਂਗਾ। ਦੂਸਰਾ, ਕਿਉਂਕਿ ਇਹ ਜਿਹੜਾ ਮੰਦਰ ਦੇ ਨਾਂ ਥੱਲੇ ਉਹਨਾਂ ਦੀ ਨਫ਼ਰਤ ਦੀ ਕੁੱਟੀ ਜਿਹੜੀ ਉਹਨਾਂ ਨੇ RSS ਜਿਹੜੀ ਲੈ ਕੇ ਹੀ ਜੰਮਿਆ ਸੀ 1920 'ਚ, ਔਰ ਬਾਬਰੀ ਮਸਜਿਦ ਢਾਣ ਵੇਲੇ ਇਵੇਂ ਕਹੀਏ ਕਿ ਜਿਹੜਾ ਉਹ ਗੰਦ ਦਾ ਬੀਜ, ਨਫ਼ਰਤ ਦਾ ਬੀਜ ਉਹਨਾਂ ਨੇ ਬੀਜਿਆ ਸੀ, ਉਸ ਨੂੰ ਨਫ਼ਰਤ ਦਾ ਫਲ ਹੀ ਲੱਗਾ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ। ਔਰ ਇਹਨਾਂ ਸਾਰੇ ਹੀ ਹੁਣ ਆਲਮੋਸਟ 28 ਸਾਲਾਂ ਦੇ ਵਿੱਚ ਇਹ ਨਫ਼ਰਤ ਦੇ ਵਣਜਾਰੇ ਦੁਨੀਆ ਭਰ ਦੇ ਵਿੱਚ ਬੜੀ ਪਾਵਰਫੁਲ ਲੌਬੀ ਦੇ ਤੌਰ ਤੇ ਪਹੁੰਚ ਗਏ ਨੇ। ਇੱਥੋਂ ਦਾ ਸਿੰਧੀ ਹੋਣ, ਇੱਥੋਂ ਦੇ ਗੁਜਰਾਤੀ ਬਾਣੀਏ ਹੋਣ ਔਰ ਦੂਸਰੇ ਹਿੰਦੂ ਤੋਂ ਵੀ ਉਹਨਾਂ ਨੇ ਕਿਵੇਂ ਇੱਥੋਂ ਫੰਡਿੰਗਸ ਵੱਡੇ ਪੈਮਾਨੇ ਦੇ ਉੱਤੇ ਉੱਥੇ ਭੇਜੀਆਂ, ਜਿਨ੍ਹਾਂ ਦੇ ਨਾਲ ਮੁਸਲਮਾਨਾਂ ਦਾ, ਸਿੱਖਾਂ ਦਾ, ਦਲਿਤਾਂ ਦਾ ਘਾਣ ਕੀਤਾ ਗਿਆ। ਔਰ ਹੁਣ ਵੀ ਜਦੋਂ ਕਿ ਇਹ 5 ਅਗਸਤ ਨੂੰ ਇਹਨੇ ਮੋਦੀ ਨੇ ਸ਼ਿਲਾਨਿਆਸ ਦੇ ਨਾਂ ਥੱਲੇ ਉੱਥੇ ਇੱਕ ਹੋਰ ਸਿਆਸੀ ਡਰਾਮਾ ਕਰਨੇ, ਉਦੋਂ ਟਾਈਮ ਸਕੁਏਅਰ ਦੇ ਵਿੱਚ ਇੱਥੋਂ ਦੀਆਂ ਹਿੰਦੂਤਵੀ ਵੀ ਆਰਗੇਨਾਈਜੇਸ਼ਨਸ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤਿਆਂ ਨੂੰ ਸ਼ਾਇਦ ਅੰਦਾਜ਼ਾ ਵੀ ਨਾ ਹੋਇਆ, ਅਸੀਂ ਤਾਂ ਆਪਣੀਆਂ 2-4 ਆਰਗੇਨਾਈਜੇਸ਼ਨਸ ਦੇ ਬੇਸ ਤੇ ਹੀ ਬਹੁਤ ਵਾਰ ਬੜਾ ਫਖਰ ਕਰਦੇ ਆ, ਉਹ ਵੀ ਕਈ ਵਾਰ ਇੱਕ ਦੂਜੇ ਨਾਲ ਮਿਲ ਕੇ ਬਹਿਣ ਨੂੰ ਤਿਆਰ ਨਹੀਂ ਹੁੰਦੇ। ਕਿ ਆ ਜਦੋਂ ਹੁਣ ਕੋਵਿਡ-19 ਦੇ ਹਵਾਲੇ ਨਾਲ ਭਾਰਤ ਦੇ ਵਿੱਚ ਆਈ ਕਿ ਕਿਵੇਂ 929 ਤੋਂ ਜ਼ਿਆਦਾ RSS ਨਾਲ ਐਫੀਲੀਏਟਡ NGOs ਨੇ ਸਿੱਧੇ ਤੌਰ ਤੇ, ਜਿਨ੍ਹਾਂ ਨੂੰ ਸਰਕਾਰ ਨੇ ਸਪੈਸ਼ਲ ਰਿਆਇਤਾਂ, ਗ੍ਰਾਂਟਸ, ਦੂਜੇ ਤੀਜੇ ਦਿੱਤੇ। ਅਸੀਂ ਤਾਂ ਸਿੱਖਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾ ਕੇ ਲੰਗਰ ਲਾਏ ਨੇ, ਲੇਕਿਨ ਕੋਈ ਵੀ ਸਿੱਖ NGO ਜਿਹੜੀ ਉੱਥੇ ਐਕਟਿਵ ਸੀ, ਕਿਸੇ ਨੂੰ ਕੋਈ ਸੈਂਟਰ ਗਵਰਨਮੈਂਟ ਨਹੀਂ, ਲੇਕਿਨ ਕਰੋੜਾਂ ਰੁਪਈਆ ਉਹਨਾਂ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਹੀ ਅਮਰੀਕਾ ਜਾਂ ਬਾਹਰਲੇ UK ਦੇ ਵਿੱਚ ਵੀ ਬੜੀਆਂ ਪਾਵਰਫੁਲ NGOs ਇਹਨਾਂ ਨੇ ਬਣਾਈਆਂ ਹੋਈਆਂ, ਜਿਨ੍ਹਾਂ ਦੇ ਥੱਲੇ ਇਹ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਤੋਂ ਜਿਹੜੀਆਂ ਚੈਰਿਟੀ ਦੇ ਥੱਲੇ ਡੋਨੇਟ ਕਰਦੀਆਂ, ਇਕੁਅਲ ਮੈਚਿੰਗ ਉਹਨਾਂ ਦੀ ਗ੍ਰਾਂਟ ਹੁੰਦੀ, ਉਹ ਪੈਸੇ ਲੈਂਦੇ ਨੇ। ਸੋ ਇਸ ਕਿਸਮ ਦਾ ਜਿਹੜਾ ਇਹਨਾਂ ਨੇ ਲੱਖਾਂ ਡਾਲਰ ਇੱਥੇ ਇਕੱਠੇ ਕੀਤੇ ਹੋਏ ਨੇ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਬਾਹਮਣ ਜਾਂ ਬਾਣੀਆਂ ਇਹ ਆਪਣੀ ਜੇਬ ਚੋਂ ਕਦੇ ਦੀਵਾਨੀ ਨਹੀਂ ਕੱਢਦਾ ਹੈ, ਇਹ ਬਾਹਰਲੀ ਜਿਹੜੀ ਹੈ ਕਮਾਈ ਉਸ ਤੇ ਹੀ ਮੌਜਾਂ ਕਰਦਾ ਹੈ। ਸੋ ਇਹਨਾਂ ਨੇ ਆਪਣੇ ਉਸ ਜਿਹੜੀ ਆਈਨੀ ਗੁੰਡਾਗਰਦੀ ਕੀਤੀ, ਜਿੱਥੇ ਸੁਪਰੀਮ ਕੋਰਟ ਨੇ ਬਾਬਰੀ ਮਸਜਿਦ ਢਾਉਣ ਦੇ ਫੈਸਲੇ ਤੇ ਮੋਹਰ ਲਾ ਕੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਬਦਲਿਆ ਔਰ ਉਹਨਾਂ ਨੂੰ ਕਿਹਾ ਕਿ ਜੀ ਇਹ ਮੰਦਰ ਦਾ ਔਰ ਮੁਸਲਮਾਨਾਂ ਨੂੰ ਤੁਸੀਂ 20 ਮੀਲ ਪਰੇ ਦੇ ਦਿਓ 5 ਏਕੜ, ਇਸ ਤੋਂ ਵੱਡੀ ਕੋਈ ਤੋਹੀਨ ਨਹੀਂ। ਔਰ ਜਿਵੇਂ ਅਸੀਂ ਦੇਖਦੇ ਹਾਂ ਕਿ 1858 ਤੋਂ ਲੈ ਕੇ ਜਿਸ ਜ਼ਮੀਨ ਦਾ ਟਾਈਟਲ ਜਿਹੜਾ ਹੈ ਉੱਥੋਂ ਦੇ ਵਕਫ ਬੋਰਡ ਦੇ ਉਹਨਾਂ ਦੇ ਕੋਲ ਸੀ, ਜਿਹੜੇ ਮਸਜਿਦ ਨਾਲ ਰਿਲੇਟਡ ਪਾਰਟ ਨੇ ਫਿਰ ਸੁੰਨੀ ਵਕਫ ਬੋਰਡ ਦਾ ਹਿੱਸਾ ਬਣਿਆ। ਔਰ ਇਸ ਸਾਰੇ ਦੀ ਅਸੀਂ ਗੱਲ ਕਰਾਂਗੇ। ਔਰ ਮੈਂ ਆਪਣੀ ਜ਼ਬਾਨੀ ਨਹੀਂ, ਸਗੋਂ ਪ੍ਰੋਮੀਨੈਂਟ ਵਕੀਲ ਰਾਜੀਵ ਧਵਨ, ਜਿਨ੍ਹਾਂ ਨੇ ਬਾਬਰੀ ਮਸਜਿਦ ਦਾ ਕੇਸ ਸੁਪਰੀਮ ਕੋਰਟ ਤੱਕ ਲੜਿਆ, ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਕਿ ਬੜੀ ਡੀਟੇਲ ਦੇ ਵਿੱਚ ਆਇਆ ਔਰ ਇਹ ਹਫਿੰਗਟਨ ਪੋਸਟ ਇਹਨੂੰ ਕਹਿੰਦੇ ਨੇ, ਉਹਦੇ ਵਿੱਚ ਛਪਿਆ। ਕਿਉਂਕਿ ਜਦੋਂ ਕੋਈ ਵਕੀਲ ਜਿਹਦੇ ਸਾਰੇ ਜਿਹੜੇ ਫੈਕਟਸ ਨੇ ਉਹ ਟਿਪਸ ਦੇ ਉੱਤੇ ਨੇ, ਉਹ ਗੱਲ ਕਰਦਾ ਹੈ, ਮੋਰ ਆਥੈਂਟਿਕ ਹੁੰਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸੁਪਰੀਮ ਕੋਰਟ ਨੇ ਹੀ ਜਸਟਿਸ ਦੀਆਂ ਧੱਜੀਆਂ ਇੱਕ ਤਾਂ ਗੁੰਡਿਆਂ ਨੇ ਉਡਾਈਆਂ, ਹਿੰਦੂ ਤਵੀਆਂ ਨੇ, ਜੋ 6 ਦਸੰਬਰ 1992 ਨੂੰ ਹੋਇਆ ਔਰ ਜਿਸ ਅੰਦਾਜ਼ ਦੇ ਵਿੱਚ ਹੋਇਆ। ਔਰ ਇਹਦੇ 'ਚ ਕੌਣ ਕੱਲਾ ਇਹ ਨਹੀਂ ਕਿ ਹਿੰਦੂ ਤਵੀ ਨੇ। ਹੁਣ ਜਦੋਂ ਕਿ ਮੋਦੀ ਨੂੰ ਉੱਥੇ ਸਾਰਾ ਕ੍ਰੈਡਿਟ ਦੇਣ ਦੇ ਨਾਂ ਥੱਲੇ ਹਿੰਦੂ ਤਵੀਆਂ ਦੀ ਆਪਸ ਦੇ ਵਿੱਚ ਵੀ ਸਿਰਫਟੋਲ ਹੋ ਰਹੀ ਹੈ। ਔਰ ਸੁਬਰਾਮਨੀਅਮ ਸਵਾਮੀ ਨੇ ਕੱਲ ਇੱਕ ਇੰਟਰਵਿਊ ਦੇ ਵਿੱਚ ਵੱਡੇ TV ਚੈਨਲ ਤੇ ਕਿਹਾ ਕਿ ਮੋਦੀ ਨੇ ਕੀ ਕੀਤਾ ਕਿ ਵੀ ਜਿਹੜਾ ਉਹਨੂੰ ਉੱਥੇ ਜਿਹੜਾ ਉਹ ਚੀਫ ਗੈਸਟ ਬਣਾਇਆ, ਮੋਦੀ ਦੀ ਕੋਈ ਕੰਟਰੀਬਿਊਸ਼ਨ ਨਹੀਂ। ਉਹਨੇ ਕਿਹਾ ਜੇ ਕੰਟਰੀਬਿਊਸ਼ਨ ਹੈ ਤੇ ਨੰਬਰ 1 ਤੇ ਰਾਜੀਵ ਗਾਂਧੀ, ਜਿਹਨੇ 1985 ਚ ਉਸ ਦਾ ਦਰਵਾਜ਼ਾ ਖੁਲਾਇਆ ਤਾਂ ਕਿ ਉੱਥੇ ਹਿੰਦੂਆਂ ਨੂੰ ਹੱਕ ਮਿਲੇ ਕਿ ਉਹ ਪੂਜਾ ਕਰ ਸਕਣ। ਫਿਰ ਉਹਨੇ ਕਿਹਾ ਨਰਸਿਮਹਾ ਰਾਓ, ਜਿਹਨੇ ਬੜੇ ਟੈਕਟੀਕਲ ਤਰੀਕੇ ਦੇ ਨਾਲ 1992 ਦੇ ਵਿੱਚ ਬਾਬਰੀ ਮਸਜਿਦ ਢਵਾਈ ਔਰ ਨਾਲ ਦੀ ਨਾਲ ਉਸਨੇ ਨੈਸ਼ਨਲਾਈਜ਼ ਕਰਨ ਦੇ ਨਾਂ ਥੱਲੇ ਉਹ ਕਾਨੂੰਨੀ ਗਰਾਊਂਡ ਪ੍ਰੋਵਾਈਡ ਕੀਤੀ। ਜਾਂ ਕਹਿੰਦਾ ਸਾਡੇ ਵਰਗੇ ਲੋਕ ਜਿਨ੍ਹਾਂ ਨੇ ਪਟੀਸ਼ਨਾਂ ਤੇ ਪਟੀਸ਼ਨਾਂ ਪਾ ਕੇ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਫੈਸਲਾ ਲਿਆ। ਹੁਣ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਇਹ ਵੀ ਸਾਹਮਣੇ ਆਇਆ ਹੈ
ਕਿ ਉਹਨਾਂ ਦੇ ਜਿੰਨੇ ਵੀ ਸ਼ੰਕਰਾਚਾਰੀਆ ਨੇ 4-5 ਜਿੰਨੇ ਬਣਾਏ ਹੋਏ, ਕੋਈ ਦਵਾਰਕਾਪੁਰੀ ਦਾ, ਕੋਈ ਉਹਦਾ ਜਗਨਨਾਥਪੁਰੀ ਦਾ, ਉਹਨਾਂ ਨੇ ਵੀ ਨਾ ਕਰ ਦਿੱਤਾ ਆਉਣ ਤੋਂ। ਉਹਨਾਂ ਨੇ ਕਿਹਾ ਜੀ ਇਹ ਤਾਂ ਬੜਾ ਅਸ਼ੁਭ ਮਹੂਰਤ ਦੇ ਉੱਤੇ ਹੋ ਰਿਹਾ, ਕਿਉਂਕਿ ਇਹ ਜਿਹੜੇ ਸਾਵਣ ਤੇ ਭਾਦੋ ਦੇ ਮਹੀਨੇ ਹੁੰਦੇ ਨੇ, ਇਦੋਂ ਵਿਸ਼ਨੂੰ ਜੀ ਆਰਾਮ ਕਰ ਰਹੇ ਹੁੰਦੇ ਨੇ, ਔਰ ਇਸ ਮੌਕੇ ਤੇ ਕੁਝ ਵੀ ਕਰਨਾ ਜਿਹੜਾ ਇਹ ਤਾਂ ਬਹੁਤ ਅਸ਼ੁਭ ਹੋ ਗਿਆ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਜੋੜ ਦਿੱਤਾ, ਕਿਉਂਕਿ ਉਮਾ ਭਾਰਤੀ ਜਾਂ ਮੁਰਲੀ ਮਨੋਹਰ ਜੋਸ਼ੀ, ਅਡਵਾਨੀ, ਇਹ ਲੋਕ ਵੀ ਨਹੀਂ ਜਾ ਰਹੇ। ਉਹਨਾਂ ਨੇ ਕਿਹਾ ਜੀ ਦੇਖੋ ਆਲਰੇਡੀ ਵਿਸ਼ਨੂੰ ਭਗਵਾਨ ਨੇ ਦੱਸਤਾ, ਅਮਿਤ ਸ਼ਾਹ ਨੂੰ ਵੀ ਹੋ ਗਿਆ ਕੋਵਿਡ-19, ਔਰ ਯੂਪੀ ਦੇ ਵਿੱਚ ਜਿਹੜਾ ਇਹਨਾਂ ਦਾ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਵੀ ਹੋ ਗਿਆ, ਹੋਰ ਵੀ। ਉਹਨਾਂ ਨੇ ਕਿਹਾ ਪਹਿਲਾਂ ਹੀ ਵਿਸ਼ਨੂੰ ਜੀ ਨੇ ਜਿਹੜਾ ਆਪਣਾ ਜਲਵਾ ਦਿਖਾ ਦਿੱਤਾ। ਸੋ ਜਿੱਥੇ ਉਹਨਾਂ ਦੀ ਕ੍ਰੈਡਿਟ ਲਾਈਨ ਦੀ ਦੌੜ ਹੈ, ਪਰ ਇੱਥੇ ਜਿਵੇਂ ਮੈਂ ਕਿਹਾ ਵੀ ਬਾਹਰ ਬੈਠੇ ਲੋਕ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਜਿਹੜੇ ਲੋਕ ਇੱਥੇ ਵੀ ਬੈਠੇ ਆਜ਼ਾਦੀ ਪਸੰਦ ਹੀ ਨਹੀਂ, ਆਮ ਅਮਰੀਕਨ ਵੀ ਨੇ ਜਿਹੜੇ ਕਿ ਦੇਖਦੇ ਨੇ ਕਿ ਵੀ ਇਹ ਬਿਲਕੁਲ ਹੀ ਨਾਜ਼ੀ ਤਰਜ਼ ਤੇ ਜਾ ਰਿਹਾ। ਔਰ ਇੱਥੇ ਇਹਨਾਂ ਨੇ ਟਾਈਮ ਸਕੁਏਅਰ ਦੇ ਵਿੱਚ ਸ਼ਾਮ 7 ਤੋਂ 9 5 ਅਗਸਤ ਨੂੰ ਹੀ ਕਿ ਜੀ ਅਸੀਂ ਉਸ ਦਾ ਨਾਂ ਹੀ ਉਹਨਾਂ ਨੇ ਜਿਹੜਾ ਇਹ ਕਹਿ ਕੇ ਰਾਮ ਟੈਂਪਲ ਗਰਾਊਂਡਸ ਬ੍ਰੇਕਿੰਗ ਸੈਲੀਬ੍ਰੇਸ਼ਨ ਜੀ, ਔਰ ਉਹਦੇ ਵਿੱਚ ਬਹੁਤ ਸਾਰੀਆਂ ਮਲਟੀਪਲ ਐਨਜੀਓਜ਼ ਔਰ ਪੋਲੀਟੀਕਲ ਆਰਗੇਨਾਈਜ਼, ਕਿਉਂਕਿ ਜਿਹੜੇ ਟਾਈਮ ਸਕੁਏਅਰ ਦੇ ਵਿੱਚ ਵੱਡੇ ਵੱਡੇ ਉਹਨਾਂ ਦੇ ਬੈਨਰ ਚੱਲਦੇ ਨੇ ਜਾਂ ਦੂਜੇ, ਉਹਦਾ ਬਹੁਤ ਕਾਸਟ ਹੁੰਦੀ ਹੈ ਜੇ ਤੁਸੀਂ ਉਹਨੂੰ ਲੰਬੇ। ਔਰ ਇਹਨਾਂ ਨੇ ਲਗਾਤਾਰਤਾ ਨਾਲ ਆਪਣੇ 24 ਅਵਤਾਰਾਂ ਦੇ ਕਿੰਨੇ ਬੈਨਰ ਕੀ ਬਣਾਇਆ, ਔਰ ਮੈਂ ਸਮਝਦਾ ਵੀ ਇਹ ਬੜਾ ਟਾਈਮਲੀ ਹੈ। ਜਿਹੜਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਭਾਈ ਹਿੰਮਤ ਸਿੰਘ ਹੋਰਾਂ ਨੇ ਹਿੰਮਤ ਕਰਕੇ 7 ਤੋਂ 9 ਹੀ ਪੈਰਲਲ ਪ੍ਰੋਟੈਸਟ ਰੱਖਿਆ ਟਾਈਮ ਸਕੁਏਅਰ ਦੇ। ਸੋ ਇਹ ਵੀ ਪਰਸੋਂ ਹੀ ਹੋਏਗਾ। ਸੋ ਮੈਂ ਇਹ ਦੱਸਣਾ ਚਾਹੁੰਦਾ ਵੀ ਅਸੀਂ ਇੱਥੇ ਬੈਠ ਕੇ ਸਿਰਫ ਕਾਮੈਂਟ ਕਰਨ ਤੱਕ ਜਾਂ ਤਬਸਰਾ ਕਰਨ ਤੱਕ ਹੀ ਮਹਿਦੂਦ ਨਹੀਂ ਹੈ। ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ, ਔਰ ਇਸ ਮੁੱਦੇ ਦੇ ਉੱਤੇ ਹੋਰ ਵੀ ਜਿਹੜਾ ਆਉਣ ਵਾਲੇ ਪੀਰੀਅਡ 'ਚ ਅਸੀਂ ਅਗਸਤ ਦਾ ਸਾਰਾ ਮਹੀਨਾ ਕੁਛ ਨਾ ਕੁਛ ਐਕਟੀਵਿਟੀ ਜਿਹੜੀ ਹੈ, ਕਿਉਂਕਿ 15 ਅਗਸਤ ਜਿਹੜਾ ਇਹਨਾਂ ਦਾ ਸੋ ਕਾਲਡ ਆਜ਼ਾਦੀ ਦਿਨ ਹੈ ਉਹ ਵੀ ਆ ਰਿਹਾ, ਉਹਨੂੰ ਵੀ ਅਸੀਂ ਕਾਊਂਟਰ ਕਰਨਾ ਹੈ। ਉਹਦੇ ਲਈ ਵੀ ਅਸੀਂ ਜਿਹੜੇ ਨੇ ਅੱਡ ਮੇਸ਼ਰਸ ਹੋਣਗੇ। ਸੋ ਉਹ ਜਿਉਂ-ਜਿਉਂ ਪ੍ਰੋਗਰਾਮ ਜਿਹੜੇ ਨੇ ਉਹ ਆਣਗੇ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ। ਔਰ ਇਹਦੇ 'ਚ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨੂੰ ਇਹ ਬਹੁਤ ਮੈਗਾ ਇਵੈਂਟ ਦੇ ਬਾਵਜੂਦ, ਔਰ ਜਦੋਂ ਉਹਨਾਂ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ ਕਿ ਜੀ ਸਾਰੇ ਡਿਵੋਟੀਜ਼ ਵੱਲੋਂ ਕੱਲੇ ਨਿਰੋਦਰ ਮੋਦੀ ਆ ਰਹੇ ਨੇ, ਉਹ ਸਾਰੇ ਡਿਵੋਟੀਜ਼ ਨੂੰ ਰਿਪਰੈਜ਼ੈਂਟ ਕਰਦੇ ਨੇ, ਬਾਕੀ ਤਾਂ ਇਨਵਾਈਟੀ ਨੇ। ਹੁਣ ਇਨਵਾਈਟੀ ਜਿਹੜੇ 220 ਦੇ ਕਰੀਬ ਜਿਹੜੀ ਉਹਨਾਂ ਨੇ ਬੜੀ ਸਿਲੈਕਟਿਵ ਤਰੀਕੇ ਦੇ ਨਾਲ ਇਹ ਦੱਸਣ ਦੇ ਲਈ, ਔਰ ਮੈਂ ਦੇਖ ਰਿਹਾ ਸੀ ਕਿ ਵੀ ਈਵਨ ਅਸੀਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ, ਔਰ ਇਹ ਜਥੇਦਾਰ ਜਿਹੜੇ ਐਕਟਿੰਗ ਨੇ ਬਾਦਲ ਦਲ ਵੱਲੋਂ ਨੋਮੀਨੇਟ ਕੀਤੇ ਹਰਪ੍ਰੀਤ ਸਿੰਘ, ਉਹਨਾਂ ਤੱਕ ਅਸੀਂ ਮੈਸੇਜ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਜਿਹੜਾ ਫਰਾਈਡੇ ਇਸ ਤੇ ਸੈਗਮੈਂਟ ਕੀਤਾ ਸੀ ਉਹ ਕਾਫੀ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਗਿਆ, ਔਰ ਓਵਰ 23,000 ਉਸ ਦੇ ਉੱਤੇ ਵਿਊਅਰਸ ਔਨ YouTube, ਬਾਕੀ ਫੇਸਬੁੱਕ ਬਾਕੀ ਚੈਨਲ ਦੇ ਤਾਂ ਹੁੰਦੇ ਨੇ ਹੰਡਰਡਸ ਆਫ ਕਮੈਂਟਸ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਮੱਦੇਨਜ਼ਰ ਇੱਕ ਲਾਈਨ ਜਿਹੜੀ ਅਸੀਂ ਉਸ ਪੀਰੀਅਡ 'ਚ ਵੀ ਕਹੀ ਕਿ ਭਾਈ ਉਹਨਾਂ ਨੇ ਇਹ ਬਿਲਕੁਲ ਰਿਜੈਕਟ ਕਰਨ, ਕਿਉਂਕਿ ਨਾ ਮੁਸਲਮਾਨਾਂ ਦੇ ਆਗੂਆਂ ਨੂੰ ਸੱਦਿਆ ਗਿਆ, ਨਾ ਬੌਧੀਆਂ ਦੇ, ਨਾ ਜੈਨੀਆਂ ਦੇ, ਨਾ ਦਲਿਤਾਂ ਦੇ। ਇਸ ਲਈ ਸਿੱਖਾਂ ਨੂੰ ਸੱਦਣ ਦਾ ਮਤਲਬ ਇਹ ਹੈ ਜਥੇਦਾਰਾਂ ਦੇ ਨਾਂ ਥੱਲੇ ਕਿ ਉਹ ਜਿੱਥੇ ਸਾਨੂੰ ਹਿੰਦੂਤਵਾ ਦੇ ਥੱਲੇ ਹੀ ਰੱਖਣਾ ਚਾਹੁੰਦੇ ਨੇ ਕਿ ਸਾਡਾ ਹਿੱਸਾ ਨੇ, ਉੱਥੇ ਉਹ ਬਾਕੀਆਂ ਦੇ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਜੀ ਇਹ ਸਾਡੀ ਖੜਕਤਾਰੀ ਬਾਂਹ ਨੇ। ਔਰ ਮੈਂ ਇਹ ਦੇਖ ਰਿਹਾ ਸੀ ਵੀਕਐਂਡ ਤੇ, ਪਹਿਲਾਂ ਇਹ ਨਹੀਂ ਸੀ, ਹੁਣ ਇਹ ਆਇਆ ਕਿ ਜੀ ਜਿਹੜਾ ਉਹਨਾਂ ਦਾ ਸ਼ੀਆ ਬੋਰਡ ਹੈ ਉਹਨਾਂ ਦਾ ਯੂਪੀ ਦੇ ਵਿੱਚ, ਉਹਨੂੰ ਇਨਵਾਈਟ ਕੀਤਾ, ਔਰ ਉਹ ਹੈ ਜਿਹੜਾ ਪਹਿਲੇ ਦਿਨ ਤੋਂ ਹੀ ਉਹ ਬੰਦਾ ਉੱਥੇ ਮਸਜਿਦ ਨੂੰ ਢਾਣ ਦੇ ਵਾਲਿਆਂ ਦੇ ਨਾਲ ਖਲੋਤਾ ਰਿਹਾ। ਈਵਨ ਸੁਪਰੀਮ ਕੋਰਟ 'ਚ ਵੀ ਐਫੀਡੇਵਿਟ, ਹੁਣ ਉਹਨੂੰ ਮੁਸਲਮਾਨਾਂ ਦਾ ਨੁਮਾਇੰਦਾ ਬਣਾ ਕੇ ਪੇਸ਼ ਕਰਨਗੇ। ਹਾਲਾਂਕਿ ਉਹਨਾਂ ਨੇ ਫਾਰਮਲੀ ਸੁੰਨੀ ਬੋਰਡ ਵਾਲੇ ਨੂੰ ਵੀ ਇਨਵਾਈਟ ਕੀਤਾ, ਉਹਨੇ ਕਿਹਾ ਜੀ ਮੈਂ ਦੇਖਾਂਗਾ ਆਵਾਂਗਾ ਕਿ ਨਹੀਂ ਆਵਾਂਗਾ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਇਹ ਵੀ ਆ ਰਿਹਾ ਕਿ ਅਜੇ ਸਿੱਖਾਂ 'ਚ ਕੋਈ ਪੂਰੇ ਨਾ, ਜਿਵੇਂ ਉਹ ਪੀਸ ਮੀਲ ਇਨਫੋਰਮੇਸ਼ਨ ਦੱਸ ਰਹੇ ਨੇ, ਮੈਨੂੰ ਹੈਰਾਨੀ ਨਹੀਂ ਹੋਏਗੀ ਜਿਵੇਂ ਕੁਝ ਮੀਡੀਆ 'ਚ ਆਇਆ ਵੀ ਹੈ ਜੀ ਕਿ ਉਹ ਐਕਸ ਜਥੇਦਾਰ ਰਣਜੀਤ ਸਿੰਘ ਨੂੰ ਸੱਦਿਆ ਹੈ, ਜਾਂ ਉੱਥੇ ਇਕਬਾਲ ਸਿੰਘ ਸ਼ੋਅ ਹੋਏ ਪਟਨਾ ਸਾਹਿਬ ਵਾਲਾ, ਸਾਨੂੰ ਨਹੀਂ ਪਤਾ ਹੈ ਕਿਉਂਕਿ ਉਹਨਾਂ ਨੇ ਉਹ ਦੇਖ ਰਹੇ ਨੇ ਟੈਂਪਰੇਚਰ। ਲੇਕਿਨ ਉਹਨਾਂ ਨੇ ਜਦੋਂ ਇਹ ਦੇਖਿਆ ਕਿ ਵੀ ਇਹ ਪੰਜਾਬ ਦੇ ਤਾਂ ਤਿੰਨੋਂ ਤਖਤਾਂ ਨੂੰ ਇੱਕੋ ਹੀ ਜਥੇਦਾਰ ਦੇ ਥੱਲੇ ਲਪੇਟ ਕੇ ਕਰਨ ਦੀ ਗੱਲ ਸੀ, ਸੋ ਕੱਲ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ 3 ਪੱਗਾਂ ਵਾਲੇ RSS ਦੇ ਸਟੂਡ ਜਿਹੜੇ ਨੇ ਉਹ ਪਰਸਨਲ ਜਿਹੜਾ ਉਹ ਇਨਵੀਟੇਸ਼ਨ ਲੈਟਰ ਲੈ ਕੇ ਗਏ, ਔਰ ਉਹਨੂੰ ਮੀਡੀਆ 'ਚ ਵੀ ਦਿਖਾਇਆ ਗਿਆ। ਲੇਕਿਨ ਹੁਣ ਮੈਨੂੰ ਨਹੀਂ ਪਤਾ ਹੈ ਕਿ ਵੀ ਉੱਥੇ
ਕਿੰਨੇ ਕੁ ਅਕਲਵਾਨ ਜਾਂ ਅਕਲ ਦੇ ਅੰਨੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ? ਹਾਲਾਂਕਿ ਉਹ ਅਕਲ ਦੇ ਅੰਨੇ ਹੀ ਨੇ ਜਿਹੜੇ ਉੱਥੇ ਬੈਠੇ ਹੋਏ ਵੀ ਨੇ, ਕਿਉਂਕਿ ਅਲਟੀਮੇਟਲੀ ਗੱਲ ਇਹ ਹੈ ਕਿ ਵੀ ਉਹ ਜਿਸ ਬਾਰੇ ਇੱਕ ਬੜੀ ਮਸ਼ਹੂਰ ਸੇਇੰਗ ਹੈ ਕਿ ਇਫ ਸਮਬਡੀਜ਼ ਸੈਲਰੀਜ਼ ਡਿਪੈਂਡਸ ਔਨ not understanding something you can't make him or her understand that, ਕਿ ਜੇ ਕਿਸੇ ਦੀ ਤਨਖਾਹ ਜਾਂ ਬ੍ਰੈਡ ਬਟਰ ਹੀ ਇਸ ਗੱਲ ਤੋਂ ਨਿਕਲਦਾ ਹੋਏ ਕਿ ਉਹਨੇ ਕਿਸੇ ਗੱਲ ਨੂੰ ਨਹੀਂ ਸਮਝਣਾ ਤੇ ਤੁਸੀਂ ਐਸੇ ਬੰਦੇ ਨੂੰ ਸਮਝਾ ਨਹੀਂ ਸਕਦੇ। ਸੋ ਬਹੁਤ ਸਾਰੇ ਇਸ ਵੇਲੇ ਉਹ ਸ਼੍ਰੋਮਣੀ ਕਮੇਟੀ ਹੋਏ, ਅਕਾਲੀ ਦਲ ਹੋਏ ਜਾਂ ਉੱਪਰ ਬੈਠੇ ਕਾਂਗਰਸੀਆਂ ਜਾਂ ਅਮਰਿੰਦਰ ਬਰਾੜ ਜਾਂ ਦੂਜਿਆਂ ਦਾ ਤਾਂ ਛੱਡ ਹੀ ਦਿਓ ਕਿ ਵੀ ਉਹ ਤਾਂ ਪਹਿਲਾਂ ਹੀ ਦੁਸ਼ਮਣ ਦੇ ਖੈਮੇ 'ਚ ਨੇ, ਪਰ ਜਿਹੜੇ ਧਰਮ ਦਾ ਲਬਾਦਾ ਪਹਿਨ ਕੇ ਸਿੱਖਾਂ ਦੇ ਮੇਨ ਗੁਰਦੁਆਰਿਆਂ ਦੇ ਪ੍ਰਬੰਧਾਂ 'ਚ ਬੈਠੇ ਹੋਏ ਨੇ, ਇਹੋ ਜਿਹੇ ਲੋਕ ਨੇ। ਔਰ ਉਹਦੇ 'ਚ ਜਿਹੜਾ ਉਹਨਾਂ ਨੇ ਦਰਸ਼ਕ ਇਸ ਦਾ ਦੇਖ ਸਕਦੇ ਨੇ, ਸ਼ਾਰਟ ਹਿੰਦੀ ਦੇ ਵਿੱਚ ਹੈ ਸਕਰੀਨ ਦੇ ਉੱਤੇ, ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਦੇ ਨਾਂ ਥੱਲੇ। ਹੁਣ ਤੀਰਥ ਕਸ਼ੇਤਰ ਵੀ ਇੱਕ ਬੜਾ ਜਿਹੜੀ ਹੈ ਡਿਸੈਪਟਿਵ ਲਾਈਨ ਹੈ ਕਿ ਰੀਜਨ, ਇਹਦਾ ਮਤਲਬ ਹੈ ਵੀ ਹੌਲੀ ਹੌਲੀ ਇਹਨਾਂ ਨੇ ਸਾਰੀ ਅਯੁੱਧਿਆ ਨੂੰ ਹੀ ਜਿਹੜਾ ਉਹ ਆਪਣਾ ਇਹਦੀ ਰਾਮਨਗਰੀ ਬਣਾ ਕੇ ਬਾਕੀ ਸਾਰਾ, ਕਿਉਂਕਿ ਮੈਂ ਅੱਜ ਹੀ ਇੱਕ ਸਟੋਰੀ BBC ਦੇ ਵਿੱਚ ਦੇਖ ਰਿਹਾ ਸੀ ਕਿ ਉੱਥੇ ਹੀ ਅਯੁੱਧਿਆ ਦੇ ਵਿੱਚ ਥੋੜੀ ਦੂਰੀ ਦੇ ਉੱਤੇ ਹੀ ਜਿਹੜੀਆਂ ਨੇ ਵਿਦਨ ਅਯੁੱਧਿਆ ਕੈਂਪ ਸਿਟੀ 2 ਹੋਰ ਮਸੀਤਾਂ ਨੇ ਜਿਹੜੀਆਂ ਉਸੇ ਪੀਰੀਅਡ ਦੇ ਵਿੱਚ ਹੀ ਬਣੀਆਂ, ਉਹਨਾਂ ਦਾ ਉਹੀ ਡਿਜ਼ਾਈਨ ਹੈ। ਕਿਉਂਕਿ ਜਿਹੜੀ ਮੁਗਲ ਕਾਲ ਦੇ ਵਿੱਚ ਬਾਅਦ ਤੋਂ ਪਹਿਲਾਂ ਜਿਹੜੀਆਂ ਨੇ ਮਸੀਤਾਂ ਉਹਨਾਂ ਦੇ ਡਿਜ਼ਾਈਨ ਵੱਖਰੇ ਨੇ, ਮੁਗਲ ਕਾਲ ਦੇ ਨਾਲ ਵੱਖਰੇ ਆਏ ਕਿਉਂਕਿ ਮਿਨਾਰਟ ਹੋਣਾ ਜ਼ਰੂਰੀ ਹੁੰਦਾ ਹੈ, ਗੁੰਬਦ ਵੀ 3 ਜਾਂ 5 ਹੁੰਦੇ ਨੇ, ਇੱਥੇ 2 ਗੁੰਬਦ ਸਾਈਡ ਤੇ ਇੱਕ ਵੱਡਾ ਔਰ ਜਿਹੜਾ ਡਿਜ਼ਾਈਨ ਹੈ। ਸੋ ਉਹ 2 ਮਸੀਤਾਂ ਦੇ ਉੱਤੇ ਵੀ ਸਟੋਰੀ ਹੈ ਕਿ ਭਾਈ ਉਹਨਾਂ ਦਾ ਬਿਲਕੁਲ ਇੱਕੋ ਹੀ ਆਰਕੀਟੈਕਟ ਹੈ। ਔਰ ਇਹਨਾਂ ਨੇ ਹੌਲੀ ਹੌਲੀ ਕਿਉਂਕਿ ਅਯੁੱਧਿਆ ਜਿਹੜੀ ਜ਼ਿਲ੍ਹਾ ਫੈਜ਼ਾਬਾਦ ਦਾ ਹਿੱਸਾ ਰਿਹਾ, ਉਹਦਾ ਉਹਨਾਂ ਨੇ ਫੈਜ਼ਾਬਾਦ ਦਾ ਨਾਮ ਵੀ ਬਦਲ ਦਿੱਤਾ ਹੈ ਔਰ ਇਹ ਉਹਨੂੰ ਚੇਂਜ ਕਰਨਗੇ। ਸੋ ਮੈਨੂੰ ਇਹ ਦੇਖਦੇ ਆ ਕਿ ਜਨਮ ਭੂਮੀ ਤੀਰਥ ਕਸ਼ੇਤਰ ਹੈ ਕਿ ਵੀ ਇਹ ਕਸ਼ੇਤਰ ਦਾ ਕਿ ਵੀ ਤੁਸੀਂ ਤਾਂ ਸਾਰਾ ਏਰੀਆ ਹੀ ਹੈ ਜਿਵੇਂ ਹੁਣ ਤੁਹਾਡੀ ਬਸਤੀ ਹੈ। ਔਰ ਉਹਦੇ 'ਚ ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਉਹਨਾਂ ਨੂੰ ਐਡਰੈਸ ਕੀਤਾ ਹੈ ਪੂਜਯ ਜਥੇਦਾਰ ਹਰਪ੍ਰੀਤ ਜੀ। ਹੁਣ ਸਿੰਘ ਲਫ਼ਜ਼ ਨਹੀਂ ਹੈ ਤੇ ਕਾਹਦਾ ਜਥੇਦਾਰ ਹੈ, ਜਿਵੇਂ ਕੋਈ ਅਕਾਲੀ ਦਲ ਦੇ ਜਥੇ ਦਾ ਹੋਏ, ਅਕਾਲ ਤਖਤ ਮੈਂਸ਼ਨ ਤੱਕ ਨਹੀਂ ਹੈ। ਕਿਉਂਕਿ ਜੇ ਇਹਨਾਂ ਦੀ ਕਲਮ ਇਨਵੀਟੇਸ਼ਨ 'ਚ ਅਕਾਲ ਤਖਤ ਲਿਖਦੀ ਹੈ ਤੇ ਜ਼ਾਹਿਰ ਹੈ ਕਿ ਇਹਨਾਂ ਦਾ ਤਾਂ ਇੱਕੋ ਹੀ ਹਿੰਦੂ ਤਖਤ ਹੈ ਜਿਹੜਾ ਹੁਣ ਦਿੱਲੀ ਇਹਨਾਂ ਨੇ ਕਾਬੂ ਕੀਤਾ ਹੈ। ਔਰ ਅਕਾਲ ਤਖਤ ਤਾਂ ਇਮੋਰਟਲ, ਜਿਹੜਾ ਕਿ ਕਾਲ ਤੋਂ ਉੱਪਰ, ਜਿਹਨੂੰ ਜਿਹੜਾ ਵਕਤ ਦੇ ਨਾਲ ਮਰਦਾ ਨਹੀਂ ਹੈ। ਸੋ ਇਹ ਇੱਕ ਤਸਲੀਮ ਕਰਨਾ ਹੋਣਾ ਸੀ ਇਹਨਾਂ ਦਾ ਕਿ ਵੀ ਇਹ ਅਕਾਲ ਤਖਤ ਨੂੰ ਮੰਨਦੇ ਨੇ ਕਿ ਇਹ ਸਿੱਖਾਂ ਦਾ ਥਰੋਨ ਆਫ ਦਾ ਇਮੋਰਟਲ ਹੈ। ਸੋ ਉਹਨਾਂ ਨੇ ਪ੍ਰਤਿਸ਼ਠਾ ਮੇ ਪੂਜਯ ਜਥੇਦਾਰ ਹਰਪ੍ਰੀਤ ਜੀ, ਕਾਰਯਵਾਹਕ ਜਥੇਦਾਰ ਅੰਮ੍ਰਿਤਸਰ, ਬਸ ਇੰਨੇ ਕੁ ਦੇ ਨਾਲ। ਬਾਕੀ ਉਸ ਚੇਸਟ ਹਿੰਦੀ 'ਚ ਨਰਿੰਦਰ ਭਾਈ ਮੋਦੀ, ਉਹਦੇ ਨਾਂ ਦੇ ਨਾਲ ਭਾਈ ਵੀ ਲੱਗਾ ਹੋਇਆ ਹੈ। ਔਰ ਉਹਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਵੀ ਔਰ ਤੁਸੀਂ ਵੀ ਆਓ, ਇੰਨੀ ਕਿ ਇੱਕ ਲਾਈਨ ਉਹ ਸਟੈਂਡਰਡ ਜਿਹੀ ਉਹਨਾਂ ਦੀ ਵਰਡਿੰਗ ਹੋਏਗੀ। ਪਰ ਇਹ ਦੇਖਣ ਵਾਲਾ ਹੈ ਕਿ ਜਨਮ ਭੂਮੀ ਤੀਰਥ ਕਸ਼ੇਤਰ, ਇਹਦੇ ਥੱਲੇ ਉਹਨਾਂ ਦੀ ਕੋਈ ਜਾਂ ਤਾਂ ਹੁੰਦਾ ਹੈ ਕਿ ਵੀ ਮੰਦਰ ਨਿਰਮਾਣ ਕਮੇਟੀ ਹੈ, ਤੁਸੀਂ ਜਦੋਂ ਇਨਵਾਈਟ ਕਰਦੇ ਹੋ ਇੱਕ ਉਸ ਦੇ ਥੱਲੇ ਹੁੰਦਾ, ਪਰ ਇਹ ਇਨਸਲਟ ਹੈ ਕਿ ਉਹਦੇ ਜਥੇਦਾਰ ਉਹਨਾਂ ਦੇ ਨਾਲ ਸਿੰਘ ਵੀ ਨਾ ਲਿਖਣਾ ਔਰ ਕਾਹਦੇ ਜਥੇਦਾਰ ਨੇ ਉਹ, ਈਵਨ ਅਕਾਲ ਤਖਤ ਦਾ ਮੈਂਸ਼ਨ ਨਾ ਕਰਨਾ। ਔਰ ਇਸ ਗੱਲ ਦੀ ਵੀ ਮੈਂ ਯਾਦ ਦਹਾਨੀ ਕਰਵਾ ਦਿਆਂ ਕਿਉਂਕਿ ਬਹੁਤਿਆਂ ਦੀ ਸਾਡੀ ਸ਼ਾਰਟ ਹੁੰਦੀ ਹੈ ਕਿ ਇਸੇ ਹੀ RSS ਜਿਹੜਾ ਕਿ ਜਿਹਦੀ ਅੱਗੋਂ ਬ੍ਰਾਂਚ ਰਾਸ਼ਟਰੀ ਸਿੱਖ ਸੰਗਤ ਹੈ, ਜਿਹੜੀਆਂ ਉਹ ਉਹਨਾਂ ਦੀਆਂ ਅੱਡ ਇਨਫਿਲਟ੍ਰੇਸ਼ਨਸ ਨੇ, ਉਹਨਾਂ ਦਾ ਇੱਕ ਹਿੱਸਾ ਹੈ ਉਸ ਦੇ ਕਿ ਵੀ ਇਹ RSS ਸਿੱਖ ਵਿਰੋਧੀ ਹੈ ਔਰ ਇਹਦੇ ਨਾਲ ਕੋਈ ਕੋਆਪਰੇਸ਼ਨ ਨਾ ਕੀਤੀ ਜਾਏ। 2004 ਦੇ ਵਿੱਚ ਜੁਲਾਈ ਦੇ ਮਹੀਨੇ 13/7/2004 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਿਹੜਾ 5 ਉਸ ਵੇਲੇ ਦੇ ਸਿੰਘ ਸਾਹਿਬਾਨ ਮੁੱਖ ਤੌਰ ਦੇ ਉੱਤੇ ਸਨ, ਉਹਨਾਂ ਦੇ ਦਸਤਖਤਾਂ ਥੱਲੇ ਵੀ ਜਿਹੜੇ ਨੇ ਦਰਸ਼ਕ ਦੇਖ ਸਕਦੇ ਨੇ। ਔਰ ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਇਹ ਗੱਲ ਜਿਹੜੀ ਹੈ ਮਾਰਕ ਕਰਕੇ ਕਹੀ ਸੀ ਕਿ ਵੀ ਇਹ ਮੈਂ ਪੜ੍ਹ ਦਿੰਦਾ ਕਿਉਂਕਿ ਬਰੀਫ ਹੈ। ਅਕਾਲ ਤਖਤ ਸਾਹਿਬ ਤੇ ਲਗਾਤਾਰ ਸਿੱਖ ਸੰਗਤਾਂ ਵੱਲੋਂ ਰੋਸ ਪੱਤਰ ਤੇ ਸ਼ਿਕਾਇਤਾਂ ਪੁੱਜ ਰਹੀਆਂ ਨੇ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ 4ਥੀ ਸ਼ਤਾਬਦੀ ਸਮਾਗਮਾਂ ਸਮੇਂ RSS ਵੱਲੋਂ ਸਿੱਖ ਕੌਮ ਨਾਲ ਝੂਠੀ ਹਮਦਰਦੀ ਪ੍ਰਗਟਾਉਣ ਲਈ ਬਹੁਤ ਡੂੰਘੀ ਤੇ ਸ਼ਾਤਰ ਚਾਲ ਨਾਲ ਸਿੱਖ ਪੰਥ ਨੂੰ ਅੰਦਰੋਂ ਖੋਰਾ ਲਾਉਣ ਤੇ ਘੁਸਪੈਠ ਕਰਨ ਦੇ ਮਨਸੂਬੇ ਤਹਿਤ ਸਰਬ ਸਾਂਝੀ ਗੁਰਬਾਣੀ ਯਾਤਰਾ ਦਾ ਅਡੰਬਰ ਰਚਿਆ ਜਾ ਰਿਹਾ ਹੈ। ਇਹ ਬੜੀ ਅਹਿਮ ਸਾਰੀ ਜਿਹੜਾ ਉਹ ਲਾਈਨ ਹੈ ਕਿ ਭਾਈ ਇਹ ਅੰਦਰੋਂ ਖੋਰਾ ਲਾਉਣਾ ਚਾਹੁੰਦੇ ਨੇ
ਔਰ ਇਹਨਾਂ ਨੇ ਝੂਠੀ ਹਮਦਰਦੀ ਹੈ ਇਹਨਾਂ ਦੀ ਸਿੱਖਾਂ ਦੇ ਨਾਲ, ਔਰ ਇਹ ਜਿਹੜੇ ਇਹਨਾਂ ਦੇ ਮਨਸੂਬੇ ਨੇ ਔਰ ਇਹ ਇਹਨਾਂ ਦਾ ਅਡੰਬਰ ਹੈ ਜੋ ਇਹ ਰਚ ਰਹੇ ਨੇ। ਪੰਥ ਵਿਰੋਧੀ RSS ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਵਿਰੋਧੀ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ ਕਿ ਇਹ ਮੁਲਵਸ ਨੇ ਲੰਬੇ ਟਾਈਮ ਤੋਂ ਐਂਟੀ ਸਿੱਖ ਐਕਟੀਵਿਟੀਜ਼। ਇਸ ਵੱਲੋਂ ਆਪਣੀ ਇਸ ਕੋਝੀ ਹਰਕਤ ਨੂੰ ਅਮਲੀ ਜਾਮਾ ਪਹਿਨਾਉਣ ਤੇ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਦਾ ਸਹਿਯੋਗ ਹਾਸਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਰ ਤਖਤ ਸਾਹਿਬਾਨਾਂ ਦੇ ਸਹਿਯੋਗ ਪ੍ਰਾਪਤ ਹੋਣ ਦਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਉਦੋਂ ਵੀ ਇਹ ਕਰ ਰਹੇ ਸੀ ਜੀ ਅਕਾਲ ਤਖਤ ਨੂੰ ਬਲੇਸਿੰਗ ਹੈ, ਅਸੀਂ ਹਜ਼ੂਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਜਿਹੜਾ 400 ਸਾਲਾ ਪ੍ਰਕਾਸ਼ ਸੀ 2004 ਦੇ ਵਿੱਚ ਜੀ, ਹੁਣ ਵੀ, ਔਰ ਅਸੀਂ ਇਹ ਮੈਸੇਜ ਬੜਾ ਕੌਨਫੀਡੈਂਸ਼ੀਅਲੀ ਵੀ ਕਨਵੇ ਪਹੁੰਚਾਇਆ ਉਹਨਾਂ ਤੱਕ, ਜਥੇਦਾਰ ਤੱਕ, ਕਿ ਬਈ ਉਹ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਐਕਸਪੋਜ਼ ਕਰਨ ਕਿ ਭਾਈ ਤੁਸੀਂ ਬਾਬਰੀ ਮਸਜਿਦ ਢਾਈ ਹੈ, ਇੱਕ ਪਾਸੇ ਤੁਸੀਂ ਦੁਨੀਆ ਦੇ ਲਗਭਗ 1.5 ਤੋਂ 2 ਬਿਲੀਅਨ ਮੁਸਲਮਾਨਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ, ਤੁਸੀਂ ਸਾਡਾ ਅਕਾਲ ਤਖਤ ਢਾਇਆ ਟੈਂਕਾਂ ਤੋਪਾਂ ਦੇ ਨਾਲ, ਤੇ ਤੁਸੀਂ ਕਿਹੜਾ ਇਹ ਮਿਸ਼ਨ, ਔਰ ਇਹ ਕੀ ਇਹ ਮੋਦੀ ਕੋਈ ਧਾਰਮਿਕ ਇਨਸਾਨ ਹੈ ਜਾਂ ਇਹ ਜਿਹਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਇਹ ਕੋਈ ਰਾਮ ਮੰਦਰ ਨਹੀਂ ਬਣ ਰਿਹਾ, ਇਹ ਹਿੰਦੂਤਵਾ ਦਾ ਨਫ਼ਰਤ ਦਾ ਮੰਦਰ ਬਣ ਰਿਹਾ। ਔਰ ਮੈਂ ਕਿਹਾ ਵੀ ਹੋ ਸਕਦਾ ਉਹਦੇ ਤੋਂ ਬਾਅਦ ਉਹਨਾਂ ਨੂੰ ਐਕਟਿੰਗ ਵੀ ਨਾ ਕਰਨ ਦੇਣ ਬਾਦਲ ਕੇ, ਲੇਕਿਨ ਹਿਸਟਰੀ 'ਚ ਉਹਨਾਂ ਦਾ ਨਾਂ ਹੋਏਗਾ। ਇਸ ਸਾਰੇ ਨਾਲ ਮੈਂ ਦੇਖ ਰਿਹਾ ਵੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵੀ ਇਸ ਮੁੱਦੇ ਦੇ ਉੱਤੇ, ਔਰ ਕਿਉਂਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਆਦੇਸ਼ ਸੀ ਤਿਹਾੜ ਤੋਂ ਕਿ ਇਸ ਦੇ ਉੱਤੇ ਕਿਹਾ, ਸੋ ਹੋਪਫੁਲੀ ਜਿਹੜਾ ਇਸ ਦੇ ਉੱਤੇ ਸਿੱਖਾਂ ਤੱਕ ਇਹ ਗੱਲ ਪਹੁੰਚ ਗਈ ਹੈ ਕਿ ਭਾਈ ਉਹਦੇ 'ਚ ਜਾਣ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਕੌਮ ਦੀ ਅੱਖ ਹੈ। ਭਾਈ ਗਜਿੰਦਰ ਸਿੰਘ ਦਲ ਖਾਲਸਾ ਜਿਹੜੇ ਹਾਲਾਂਕਿ ਪਿੱਛੇ ਖੁਦ ਬਿਮਾਰ ਰਹੇ ਨੇ, ਉਹਨਾਂ ਦੀ ਵੀ ਇੱਕ ਸਟੇਟਮੈਂਟ ਆਈ ਹੈ ਕਿ ਠੀਕ ਹੈ ਤੁਸੀਂ ਵੇੜੇ ਦੇ ਹਾਕਮਾਂ ਨੂੰ ਖੁਸ਼ ਕਰਨ ਲਈ ਜਾ ਸਕਦੇ ਹੈ, ਪਰ ਤੁਹਾਨੂੰ ਕੌਮ ਨੇ ਔਰ ਤੁਹਾਨੂੰ ਇਤਿਹਾਸ ਨੇ ਮਾਫ ਨਹੀਂ ਕਰਨਾ। ਸੋ ਇੱਕ ਇਸ ਦੇ ਉੱਤੇ ਮੋਮੈਂਟਮ ਬਣੀ ਹੈ, ਔਰ ਇਹ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰਾ ਇਹ ਕਰ ਰਹੇ ਨੇ। ਔਰ ਸਿੱਖ ਪੰਥ ਦੀ ਆਨ ਸ਼ਾਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿਰੋਧੀ ਕਿਸੇ ਜਥੇਬੰਦੀ ਨੂੰ ਕਦਾਚਿਤ ਵੀ ਕਿਸੇ ਕਿਸਮ ਦਾ ਸਹਿਯੋਗ ਨਹੀਂ ਦਿੱਤਾ ਗਿਆ ਤੇ ਨਾ ਹੀ ਦਿੱਤਾ ਜਾਵੇਗਾ। ਉਹਨੇ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ਦਾ ਧਿਆਨ ਰੱਖਣ ਕਿ ਇਹ ਉਸੇ ਹੀ ਜਿਸ ਅਕਾਲ ਤਖਤ ਦੇ ਉਹ ਐਕਟਿੰਗ ਜਥੇਦਾਰ ਦਾ ਰੋਲ ਅਦਾ ਕਰ ਰਹੇ ਨੇ, ਇਹ ਉਸ ਦਾ ਹੁਕਮਨਾਮਾ 16 ਸਾਲ ਪਹਿਲਾਂ ਦਾ, ਜਦੋਂ ਕਿ ਬਹੁਤ ਸਾਰੇ ਇਹਨਾਂ ਚੋਂ ਵੀ 2-3 ਬਿਲਕੁਲ ਬਾਦਲ ਦੇ ਸਟੂਜੇ ਸੀ, ਪਰ ਉਦੋਂ ਵੀ ਸਿੱਖ ਜਗਤ ਦਾ ਇੰਨਾ ਕੁ ਰੋਹ ਸੀ ਕਿ ਇਹਨਾਂ ਦਾ ਨੂੰ ਜਿਹੜਾ ਹੁਕਮਨਾਮਾ ਜਾਰੀ ਕਰਨਾ ਪਿਆ। ਔਰ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਅੱਜ ਵੀ ਇਕੁਅਲੀ ਰੈਲੇਵੈਂਟ ਹੈ। ਹੁਕਮਨਾਮੇ ਫॉर ਆਲ ਟਾਈਮ ਹੁੰਦੇ ਨੇ, ਵਾਪਸ ਨਹੀਂ ਹੁੰਦਾ ਹੁਕਮਨਾਮਾ ਕਦੇ ਅਕਾਲ ਤਖਤ ਦਾ। ਸਮੂਹ ਸਿੱਖ ਸੰਗਤਾਂ, ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ, ਧਾਰਮਿਕ ਸਭਾ ਸੁਸਾਇਟੀਆਂ ਤੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਇਸ ਅਖੌਤੀ ਪੰਥ ਵਿਰੋਧੀ ਰਾਸ਼ਟਰੀ ਸਿੱਖ ਸੰਗਤ ਜਥੇਬੰਦੀ ਦੇ ਪ੍ਰਚਾਰ ਤੋਂ ਸੁਚੇਤ ਰਹਿਣ, ਇਸ ਜਥੇਬੰਦੀ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸ਼ਤਾਬਦੀਆਂ ਸਮਾਗਮਾਂ ਨੂੰ ਪੰਥਕ ਜਾਓ ਜਲਾਲ ਅਤੇ ਧੂਮਧਾਮ ਨਾਲ ਮਨਾਉਣ ਲਈ ਢੁਕਵੇਂ ਪ੍ਰੋਗਰਾਮ ਉਲੀਕੇ ਗਏ ਹਨ, ਜਿਨ੍ਹਾਂ ਲਈ ਸਮੂਹ ਸਿੱਖ ਸੰਗਤਾਂ ਸਹਿਯੋਗ ਦੇਣ। ਸੋ ਉਹਨਾਂ ਨੇ ਇਸ ਦੇ ਵਿੱਚ ਬੜਾ ਕਲੀਅਰ ਕਰ ਦਿੱਤਾ ਹੈ ਕਿ ਭਾਈ ਇਹ ਕੋਈ ਨੁਮਾਇੰਦਾ ਤਾਂ ਦੂਰ ਦੀ ਗੱਲ ਵੀ ਇਹ ਐਂਟੀ ਸਿੱਖ ਜਮਾਤ ਹੈ ਔਰ ਇਹਦੇ ਤੋਂ ਇਹਨਾਂ ਦੀਆਂ ਐਕਟੀਵਿਟੀਜ਼ ਤੋਂ ਦੂਰ ਰਹਿਣ। ਸੋ ਮੈਂ ਸਮਝਦਾ ਕਿ ਹੁਣ ਇਹ ਜਥੇਦਾਰਾਂ ਦੀ ਆਪਣੀ ਵੀ ਪਰਖ ਹੈ ਇਸ ਪੀਰੀਅਡ ਦੇ ਵਿੱਚ, ਭਾਵੇਂ ਉਹ ਐਕਟਿੰਗ ਕਰਨ ਲਈ ਬਣੇ ਨੇ, ਲੇਕਿਨ ਜੇ ਉਹ ਸੱਚਮੁੱਚ ਇਸ ਮੁੱਦੇ ਤੇ ਪੰਥ ਦੇ ਬਿਹਾਫ ਤੇ ਐਕਟਿੰਗ ਕਰਨਗੇ ਤੇ ਉਹਨਾਂ ਨੂੰ ਜਿਹੜਾ ਸਿੱਖ ਹਿਸਟਰੀ ਪੂਰੀ ਨਵਾਜੇਗੀ। ਔਰ ਹੁਣ ਮੈਂ ਇਸੇ ਦੇ ਨਾਲ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਇਹ ਗੱਲ ਥੋੜੀ ਜੀ ਮਤਲਬ ਤੁਸੀਂ ਹੁਣ ਦੇ ਕੰਟੈਕਸਟ 'ਚ ਗੱਲ ਕੀਤੀ ਹੈ, ਜਿਵੇਂ ਤੁਸੀਂ ਪਹਿਲਾਂ ਸੁਪਰੀਮ ਕੋਰਟ ਦਾ ਜ਼ਿਕਰ ਕੀਤਾ, ਫੈਸਲਿਆਂ ਦਾ ਜ਼ਿਕਰ ਕੀਤਾ, ਇੱਥੇ ਇਹ ਗੱਲ ਵੀ ਧਿਆਨ ਦੇ ਵਿੱਚ ਲਿਆਉਣ ਵਾਲੀ ਆ। ਮੈਂ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹੂੰਗਾ ਵੀ ਜਦੋਂ ਤੋਂ ਇਹ ਮਾਮਲਾ ਸ਼ੁਰੂ ਹੁੰਦਾ 47 ਤੋਂ ਲੈ ਕੇ ਉਦੋਂ ਸਾਰਾ ਬਾਅਦ ਦਾ ਪੀਰੀਅਡ, ਫਿਰ 92 ਦੇ ਵਿੱਚ ਬਾਬਰੀ ਮਸਜਿਦ ਢਾਹੀ ਜਾਂਦੀ ਹੈ, ਸੁਪਰੀਮ ਕੋਰਟ ਦਾ ਹੁਣ ਫੈਸਲਾ ਆਉਂਦਾ ਰਾਮ ਮੰਦਰ ਬਣਨ ਤੱਕ, ਇਹਦੇ ਵਿੱਚ ਜਿਹੜਾ ਜੁਡੀਸ਼ਰੀ ਦਾ ਰੋਲ ਹੈ ਉਹ ਬਹੁਤ ਇੰਪੋਰਟੈਂਟ ਆ, ਜਿਹਦੇ ਤੇ ਧਿਆਨ ਕੇਂਦਰਿਤ ਕਰਨਾ ਬਣਦਾ ਹੈ ਕਿ ਇੱਕ ਸੰਵਿਧਾਨ ਹੈ ਜਿਹਨੂੰ ਦੇਖ ਕੇ ਜਿਹੜੀ ਜੁਡੀਸ਼ਰੀ ਹੈ ਉਹ ਚੱਲਦੀ ਹੈ। ਸੰਵਿਧਾਨ ਦੇ ਵਿੱਚ ਇੱਕ ਸੈਕੂਲਰਿਜ਼ਮ ਦਾ ਪਾਰਟ ਹੈਗਾ ਰੱਖਿਆ ਹੋਇਆ, ਪਰ
ਪੋਲੀਟੀਕਲ ਆਊਟਫਿਟਸ ਦੇ ਦਬਾਅ ਕਰਕੇ ਜਾਂ ਕਿਹਦੇ ਕਰਕੇ ਸੁਪਰੀਮ ਕੋਰਟ ਦਾ ਜਿਹੜਾ ਰੋਲ ਰਿਹਾ ਉਹ ਮਾਈਨੋਰਿਟੀ ਵਿਰੋਧੀ, ਜਾਂ ਇਸ ਮਾਮਲੇ ਦੇ ਵਿੱਚ ਜਿਹਦੇ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਉਹ ਮੁਸਲਮਾਨ ਵਿਰੋਧੀ ਹੋ ਕੇ ਕਿਉਂ ਭੁਗਤਿਆ? ਦੇਖੋ, ਤੁਹਾਡਾ ਬੜਾ ਰੈਲੇਵੈਂਟ ਹੈ ਔਰ ਮੈਂ ਫਾਈਨਲ ਕਨਕਲੂਜਨ ਵੱਲ ਉਸ ਪਾਸੇ ਵੱਲ ਹੀ ਆ ਰਿਹਾ ਸੀ। ਇੱਕ ਗੱਲ ਦਾ ਧਿਆਨ ਰਹੇ ਕਿ ਜੇ ਮਿਸਟਰ ਮੁਹੰਮਦ ਅਲੀ ਜਿਨਾ ਕਾਇਦੇ ਆਜ਼ਮ, ਜਿਹੜੇ ਸੱਚਮੁੱਚ ਦੇ ਕਾਇਦੇ ਆਜ਼ਮ, ਉਹ ਨਹਿਰੂ ਦੀ ਜਿਹੜੀ ਬਦਦਿਆਨਤੀ ਹੈ ਇਹ ਨਾ ਸਮਝਦੇ ਜਦੋਂ ਕਿ ਉਹਨੇ ਇਹ ਗੱਲ ਕਹੀ ਕਿ ਜੀ ਅਸੀਂ ਆਜ਼ਾਦ ਭਾਰਤ ਦੇ ਵਿੱਚ ਸਿੰਪਲ ਮੈਜੋਰਿਟੀ ਦੇ ਨਾਲ ਕੰਸਟੀਟਿਊਐਂਟ ਅਸੈਂਬਲੀ 'ਚ ਫੈਸਲੇ ਲਵਾਂਗੇ ਜੀ, ਤੇ ਫਿਰ ਗੱਲ ਸ਼ਾਇਦ ਇੰਨੀ ਪਰਪੱਕਤਾ ਨਾਲ ਅੱਗੇ ਨਾ ਤੁਰਦੀ, ਔਰ ਨਹਿਰੂ ਉਸ ਦੇ ਲਈ ਬਜ਼ਿੱਦ ਸੀ। ਸੋ ਇਹਨਾਂ ਦੀ ਉਦੋਂ ਵੀ ਇਹ ਬਦਨੀਅਤੀ ਸੀ ਕਿ ਵੀ ਇੱਕ ਵਾਰੀ ਤੁਸੀਂ ਮਾਈਨੋਰਿਟੀਜ਼ ਨੂੰ, ਅਕਲੀਅਤਾਂ ਨੂੰ ਆਪਣੀ ਜਿਹੜਾ ਉਹ ਐਮਬਰੇਸ 'ਚ ਲੈ ਲਓ, ਔਰ ਉਸ ਤੋਂ ਬਾਅਦ ਜਦੋਂ ਅਸੀਂ ਕਨਸਟੀਟਿਊਸ਼ਨਲੀ ਹਿੰਦੂ ਬਣਾ ਦੇਣੇ ਨੇ ਸਾਰੇ ਵਕਤ ਪਾ ਕੇ, ਤੇ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਰਹੇਗੀ ਕਿ ਉਹ ਪੂਜਾ ਕਰਨ, ਕਿ ਇਬਾਦਤ ਕਰਨ, ਕਿ ਗੁਰਦੁਆਰਿਆਂ 'ਚ ਜਾਣ ਜਾਂ ਕੋਈ ਹੋਰ, ਉਹ ਅਲਟੀਮੇਟਲੀ ਹਿੰਦੂ ਹੀ ਹੋਣਗੇ। ਸੋ ਉਹਨਾਂ ਨੇ ਤਾਂ ਆਪਣੇ ਜਿਹੜੇ ਨੇ ਉਸ ਸਾਰੇ ਮੌਕਫ ਨੂੰ ਉਹਨਾਂ ਦੇ ਨੂੰ ਸਮਝਿਆ ਔਰ ਪਾਕਿਸਤਾਨ ਬਣਾਇਆ। ਅਨਫੋਰਚੂਨੇਟਲੀ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਵੀ, ਜਿਹਨਾਂ ਨੂੰ ਲੱਗਦਾ ਸੀ ਜੀ ਸਾਡਾ ਤਾਂ ਆਪਣਾ ਪਰਸਨਲ ਲਾਅ ਹੈ, ਉਹ ਤਾਂ ਅੰਗਰੇਜ਼ਾਂ ਦੇ ਵੇਲੇ ਹੀ ਸੀ ਮੁਸਲਿਮ ਪਰਸਨਲ ਲਾਅ, ਔਰ ਇਹ ਸੈਕੂਲਰ ਮੁਲਕ ਹੋਏਗਾ ਔਰ ਕਿਵੇਂ। ਲੇਕਿਨ ਇੱਕ ਪਾਸੇ ਅਸੀਂ ਪੋਲੀਟੀਕਲੀ ਤਾਂ ਦੇਖਦੇ ਹਾਂ, ਹੁਣ ਜੇ ਸੁਬਰਾਮਨੀਅਮ ਸਵਾਮੀ, ਨਰਸਿਮਹਾ ਰਾਓ ਤੇ ਰਾਜੀਵ ਗਾਂਧੀ, ਉਹਨਾਂ ਦੋਨਾਂ ਨੂੰ ਕ੍ਰੈਡਿਟ ਦਿੰਦਾ ਬਿਫੋਰ ਜਿਹੜਾ ਉਹ ਆਪਣੇ ਆਪ ਨੂੰ ਕ੍ਰੈਡਿਟ ਲੈਣ ਦੇ ਕਿ ਭਾਈ ਉਹਨਾਂ ਦੀ ਬਦੌਲਤ ਇਹ ਸਾਰਾ ਹੋਇਆ, ਤੇ ਉਸ ਤੋਂ ਅੰਦਾਜ਼ਾ ਲਾਓ ਵੀ ਉਸੇ ਹੀ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ। ਲੇਕਿਨ ਜੇ ਕੋਈ ਕੰਮ, ਔਰ ਇਹਦੀ ਸ਼ੁਰੂਆਤ 47 ਤੋਂ ਬਾਅਦ ਹੋ ਜਾਂਦੀ ਹੈ ਸੋਮਨਾਥ ਮੰਦਿਰ ਦੇ ਮੁੱਦੇ ਤੇ। ਸੋਮਨਾਥ ਜਿਹਨੂੰ ਮਹਿਮੂਦ ਗਜ਼ਨਵੀ ਨੇ ਢਾਇਆ ਵਕਤ ਪਾ ਕੇ, ਔਰ ਰਾਜਿੰਦਰ ਪ੍ਰਸਾਦ ਪਹਿਲਾ ਰਾਸ਼ਟਰਪਤੀ ਬਣਿਆ ਜਦੋਂ ਕਿ ਜਿਹੜਾ ਉਹਨਾਂ ਦਾ ਗਵਰਨਰ ਜਨਰਲ ਦਾ ਉਹਦਾ ਖਤਮ ਹੋਇਆ, ਵਿਲੀਅਮ ਕੀ ਉਸ ਦਾ ਨਾਂ ਸੀ, ਮਾਊਂਟ ਬੈਟਨ ਦਾ, ਤੇ ਉਹ ਚਾਹੁੰਦਾ ਸੀ ਕਿ ਵੀ ਇਹ ਸੋਮਨਾਥ ਮੰਦਿਰ ਨੂੰ ਜਿਹੜਾ ਅਸੀਂ ਸਰਕਾਰੀ ਖਰਚ ਤੇ ਬਣਾਈਏ। ਨਹਿਰੂ ਸ਼ੁਰੂ ਥੋੜਾ ਰਿਲੈਕਟੈਂਟ ਸੀ ਕਿ ਇੰਨੀ ਜਲਦੀ ਇੱਕਦਮ ਆਪਣਾ ਸੈਕੂਲਰ 'ਚ ਨਕਾਬ ਕਿਉਂ ਸੁੱਟਣਾ, ਪਰ ਇਵੈਂਚੁਅਲੀ ਪਟੇਲ ਜਿਹੜਾ ਹੋਮ ਮਿਨਿਸਟਰ ਸੀ ਔਰ ਗੁਜਰਾਤੀ ਸੀ, ਉਹਨੇ ਫੌਜ ਨੂੰ ਪਹਿਲਾਂ ਹੀ ਆਰਡਰ ਕਰਕੇ ਉਹਦਾ ਇਨੀਸ਼ੀਅਲ ਕੰਮ ਹੀ ਸਾਰਾ ਫੌਜ ਤੋਂ ਕਰਵਾਇਆ ਔਰ ਵੱਡੀ ਫਾਈਨੈਂਸਿੰਗ ਸੋਮਨਾਥ ਮੰਦਿਰ ਦੀ। ਸੋ ਮੈਂ ਸਮਝਦਾ ਹਾਂ ਵੀ ਇਹ ਉਸ ਦਿਨ ਹੀ ਫੈਸਲਾ ਹੋ ਗਿਆ ਸੀ ਕਿ ਆਉਣ ਵਾਲੇ ਪੀਰੀਅਡ 'ਚ ਇਹ ਬਾਕੀ ਧਰਮਾਂ ਦੇ ਜਿਹੜੇ ਪਵਿੱਤਰ ਥਾਵਾਂ ਨੇ ਉਹਨਾਂ ਦੇ ਟੈਂਕ ਤੋਪਾਂ ਚੜ੍ਹਨਗੇ, ਉਹਨਾਂ ਨੂੰ ਢਾਇਆ ਜਾਏਗਾ ਜਿਵੇਂ ਬਾਬਰੀ ਮਸਜਿਦ ਨੂੰ ਢਾਇਆ ਗਿਆ, ਔਰ ਇਸੇ ਤਰ੍ਹਾਂ ਜਿਹੜਾ ਮੰਦਿਰ ਬਣਨਗੇ ਸਰਕਾਰੀ ਖਰਚੇ ਤੇ। ਹੁਣ ਮੋਦੀ ਕਿਹੜਾ ਉਹਦੇ ਕੋਲ ਧਾਰਮਿਕ ਅਹੁਦਾ ਹੈ ਕਿ ਉਹ ਇੰਨਾ ਕਰੋੜਾਂ ਡਾਲਰ ਰੁਪਏ ਦਾ ਖਰਚ ਉਹਨੂੰ, ਉਹਦੀ ਆਓ ਭਾਗਤ ਤੇ ਜਾਂ ਸਾਰਾ ਫੋਕਸ ਉਹਦੇ ਤੇ ਹੈ। ਲੇਕਿਨ ਕਿਉਂਕਿ ਸਿਆਸੀ ਖੇਡ ਹੈ ਔਰ ਇਹ ਹਿੰਦੂ ਤਵੀਆਂ ਦਾ, ਲੇਕਿਨ ਮੈਂ ਕਿਉਂਕਿ ਵਕਤ ਵੱਲ ਵੀ ਦੇਖ ਰਹੇ, ਰਾਜੀਵ ਧਵਨ ਜਿਹੜੇ ਕਿ ਸੁੰਨੀ ਵਕਫ ਬੋਰਡ ਦੇ ਵੀ ਔਰ ਬਾਕੀ ਜਿੰਨੀਆਂ ਮੁਸਲਿਮ ਪਾਰਟੀਆਂ, ਬਾਬਰੀ ਮਸਜਿਦ, ਰਾਮ ਮੰਦਿਰ ਕੇਸ ਸੀ, ਉਹਨਾਂ ਦੇ ਵਕੀਲ ਸਨ, ਔਰ ਉਹਨਾਂ ਨੇ ਬੜਾ ਹੀ ਖੂਬਸੂਰਤ ਇੰਟਰਵਿਊ, ਔਰ ਉਹਦੇ 'ਚ ਉਹਦਾ ਹੈਡਲਾਈਨ ਹੀ ਇਹ ਹੈ ਇਸ ਹਫਿੰਗਟਨ ਪੋਸਟ ਦਾ, ਰਾਮ ਮੰਦਿਰ ਸੁਪਰੀਮ ਕੋਰਟ ਜਜਮੈਂਟਸ ਹੈਵ ਕੰਟਰੀਬਿਊਟਿਡ ਟੂ ਹਿੰਦੂਆਈਜੇਸ਼ਨ ਆਫ ਇੰਡੀਆ, ਸੇਜ਼ ਐਡਵੋਕੇਟ ਰਾਜੀਵ ਧਵਨ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਜਜਮੈਂਟ, ਉਹਦੇ 'ਚ ਇੱਕ ਦੋ ਜਜਮੈਂਟਸ ਐਸੀਆਂ ਨੇ ਜਿਨ੍ਹਾਂ ਦਾ ਮੈਨੂੰ ਵੀ ਨਹੀਂ ਸੀ ਪਤਾ, ਕਿਉਂਕਿ ਉਹ ਬਹੁਤ ਜਿਹੜੀ ਬਾਅਦ 1990s ਦੀ ਆ, ਉਹ ਤਾਂ ਮੈਨੂੰ ਪਤਾ ਸੀ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਹਿੰਦੂਤਵਾ ਵੇ ਆਫ ਲਾਈਫ ਹੈ, ਔਰ ਉਹਦੇ ਥੱਲੇ ਉਹਨਾਂ ਨੇ ਇਸ ਸਾਰੇ ਨੂੰ ਅੱਗੇ ਤੋਰਿਆ। ਪਰ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹ ਜਿਹੜੀਆਂ ਨੇ ਇਹਨਾਂ ਦਾ ਟ੍ਰੈਂਡ ਜਿਹੜਾ ਹੈ ਸੁਪਰੀਮ ਕੋਰਟ ਦਾ, ਇਹ 50ਵਿਆਂ ਦੇ ਵਿੱਚ ਹੀ ਸ਼ੁਰੂ ਹੋ ਗਿਆ ਸੀ, ਔਰ ਉਹਨਾਂ ਨੇ ਪਹਿਲਾਂ ਤਾਂ ਮਾਣ ਨਾਲ ਕਿਹਾ ਕਿ ਮੈਂ ਇਸ ਕੇਸ ਨੂੰ ਲੜਿਆ ਔਰ ਮੈਂ ਬੈਸਟ ਲੜਿਆ, ਸਾਰੇ ਫੈਕਟ ਸਾਡੇ ਵੱਲ ਸੀ, ਪਰ ਆਲਰੇਡੀ ਜਿਹੜਾ ਹੈ ਉਹ ਬਾਇਸਡ ਪਹਿਲਾਂ ਦੇ ਬਣੇ ਹੋਏ ਸੀ। ਔਰ ਉਹਨਾਂ ਨੇ ਪਹਿਲੀ ਜਜਮੈਂਟ ਕੋਟ ਕੀਤੀ 1966 ਦੀ, called Yaganpur Das ji when Justice Prahlad Ballacharya Gajendra Gadkar indicated that everybody is a Hindu, but there are many denominations and sects that say we are not Hindus. For example, they may be all Hindus, which were the facts of the case, but he said we must take an expansive view of Hindu to cover everybody. It covered everybody. ਇਹ ਉਹਨਾਂ ਨੇ ਇਸ ਦਾ ਮੈਂ ਕਿਤੇ ਪਹਿਲਾਂ ਜ਼ਿਕਰ ਨਹੀਂ ਪੜਿਆ, ਪਰ 1966 'ਚ ਜਿਹੜੀ ਪਹਿਲੀ ਜਜਮੈਂਟ, ਹੁਣ ਅਸੀਂ ਗੱਲ ਕਰ ਰਹੇ ਹਾਂ 60 ਸਾਲ
ਤੋਂ ਵੀ ਪਹਿਲਾਂ, ਜੀ। ਜਿਹਦੇ 'ਚ ਕਿ ਆਲਮੋਸਟ ਲੈਸ ਦੈਨ ਅਰਾਊਂਡ 60 ਇਅਰਸ। ਫਿਰ ਉਹ ਕਹਿੰਦੇ ਨੇ ਕਿ ਸੈਕੰਡ ਜਜਮੈਂਟ ਕੇਮ ਇਨ 1995-96। ਇਹ ਕਾਫੀ ਇਸ ਦੀ ਜ਼ਿਕਰ ਵੀ ਹੋਈ। ਔਰ ਇਹਨੂੰ ਰਾਮ ਜੇਠ ਮਲਾਨੀ, ਜਿਹਨੂੰ ਕਈ ਵਾਰੀ ਕਈ ਸਿੱਖ ਵੀ ਸਮਝਦੇ ਨੇ ਕਿ ਜੀ ਉਹ ਸਾਡਾ ਮਿੱਤਰ, ਉਹਨੇ ਸਿਮਰਨਜੀਤ ਮਾਨ ਹੋਰਾਂ ਦਾ ਕੇਸ ਲੜਿਆ ਜਾਂ ਭਾਈ ਸਤਵੰਤ ਸਿੰਘ ਦਾ, ਕੇਰ ਸਿੰਘ ਦਾ ਕੇਸ ਲੜਿਆ। ਉਹਦੇ 'ਚ ਕਹਿੰਦੇ ਨੇ ਮਿਸਟਰ ਧਵਨ ਕਿ ਇਹ ਜਜਮੈਂਟ ਆਰਗੂਡ ਬਾਈ ਰਾਮ ਜੇਠ ਮਲਾਨੀ ਵੈਨ ਦਾ ਸੁਪਰੀਮ ਕੋਰਟ ਸੈਡ ਹਿੰਦੂਤਵਾ ਇਜ਼ ਏ ਵੇ ਆਫ ਲਾਈਫ, a 3-judge bench decided that you can appeal to your own religion but not slander। ਉਹਨਾਂ ਨੇ ਕਿਹਾ ਕਿ ਹਿੰਦੂ ਉਸ ਜਜਮੈਂਟ 'ਚ ਇਹ ਆ ਗਿਆ ਹੈ ਕਿ ਭਾਈ ਤੁਸੀਂ ਹਿੰਦੂ ਧਰਮ ਦੇ ਖਿਲਾਫ ਨਹੀਂ ਕਹਿ ਸਕਦੇ, ਔਰ ਕਿਉਂਕਿ ਇਹ ਤਾਂ ਵੇ ਆਫ ਲਾਈਫ ਹੈ ਕਿ ਐਜ਼ ਇਫ ਹਿੰਦੂ ਧਰਮ ਦੇ ਖਿਲਾਫ ਕੁਝ ਕਹਿਣਾ ਕਾਨਸਟੀਟਿਊਸ਼ਨ ਦੀ ਤੋਹੀਨ ਹੈ। ਜਿਵੇਂ ਉਹਨਾਂ ਦੀ ਅੱਜ ਕੰਟੈਂਪਟ ਦੇ ਥੱਲੇ, ਜਿਵੇਂ ਉਹਨੂੰ ਸ਼ਾਂਤੀ ਭੂਸ਼ਣ ਕੇ ਸ਼ਸ਼ੀ ਭੂਸ਼ਣ, ਉਹਨੂੰ ਕੰਟੈਂਪਟ ਨੋਟਿਸ ਦਿੱਤਾ ਗਿਆ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨਾਂ ਨੇ ਇਸੇ ਤਰ੍ਹਾਂ ਇਲੈਕਸ਼ਨਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਦਾ 1996 ਜਜਮੈਂਟ ਔਨ ਇਲੈਕਸ਼ਨ ਅਪੀਲ ਡਾਕਟਰ ਰਮੇਸ਼ ਯਾਸ਼ਵੰਤ ਪ੍ਰਭੂ ਵਰਸਸ ਪ੍ਰਭਾਕਰ ਕਾਸ਼ੀਨਾਥ ਕੁੰਤੇ ਵਾਜ਼ ਰਿਵਰਸਡ ਬਾਈ ਸੁਪਰੀਮ ਕੋਰਟ ਇਨ ਅਭਿਰਾਮ ਸਿੰਘ ਵਰਸਸ CD ਕੋਮਾਚਨ 2017। ਇਹ ਰਿਵਰਸ ਹੋਇਆ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਵੀ, ਔਰ ਉਹਦੇ 'ਚ ਉਹਨਾਂ ਨੇ ਕੀ ਰਿਵਰਸ ਕਿਹਾ, ਉਹਨਾਂ ਨੇ ਕਿਹਾ ਦੇ ਕਲੈਰੀਫਾਈਡ that no appeals to religion is permissible in an election. A minority wrote a dissent which properly interpreted meant that you can always appeal to your own religion. ਉਹਨੇ ਕਿਹਾ ਜੀ ਬੇਸ਼ੱਕ ਕੋਰਟ ਨੇ ਕਿਹਾ ਵੀ ਤੁਸੀਂ ਧਰਮ ਨੂੰ ਇੰਟਰਪ੍ਰੇਟ ਨਹੀਂ ਕਰ ਸਕਦੇ ਜਾਂ ਧਰਮ ਦੇ ਨਾਂ ਤੇ ਵੋਟਾਂ ਨਹੀਂ ਮੰਗ ਸਕਦੇ ਇਲੈਕਸ਼ਨਾਂ 'ਚ। 3 ਜੱਜਾਂ ਨੇ ਹਾਲਾਂਕਿ ਕਿਹਾ ਨਹੀਂ ਮੰਗਣਾ ਚਾਹੀਦਾ, ਪਰ 4 ਨੇ। ਪਰ ਉਹਨੂੰ ਜਦੋਂ ਪੁੱਛਿਆ ਕਿ ਇਹਦੇ ਬਾਵਜੂਦ ਜਿਹੜਾ ਇਹ ਹਿੰਦੂ ਤੋਂ ਵੀ ਮੰਗਦੇ ਨੇ, ਦੂਜੇ ਵੀ ਤਾਂ ਉਹ ਕਹਿੰਦੇ ਦੂਜਿਆਂ ਦਾ ਇੰਨਾ ਕੁ ਖੌਫ ਹੈ ਹਿੰਦੂ ਤੋਂ ਵੀ ਇਹ ਮੰਦਿਰ ਦਾ ਮਸਜਿਦ ਬਣਾ ਦੇਣ, ਜਿਹੜੀ ਹੈ ਉਹਨੂੰ ਮਸਜਿਦ ਨੂੰ ਢਾ ਦੇਣ, ਜੋ ਮਰਜ਼ੀ ਇੰਟਰਪ੍ਰੀਟੇਸ਼ਨ ਅਲਟੀਮੇਟਲੀ ਉਹਨਾਂ ਦੀ ਮੰਨੀ ਜਾਏਗੀ, ਕਿਉਂਕਿ ਉਹਨੂੰ ਵੇ ਆਫ ਲਾਈਫ ਕੋਰਟ ਨੇ ਸਾਬਤ ਕਰ ਦਿੱਤਾ ਹੈ ਆਪਣੀਆਂ ਜਜਮੈਂਟਾਂ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਨੈਕਸਟ ਬਾਬਰੀ ਬਾਰੇ ਉਹਨਾਂ ਨੇ ਗੱਲ ਕੀਤੀ ਕਿ ਦਾ ਮੁਸਲਿਮਸ ਪ੍ਰੂਵਡ देयर ਪੋਜੈਸ਼ਨ from 1858 because there were land grants by the British. Against the entire evidence, it was decided that Hindus were in possession throughout from 1858, even though a judgment of 1886 clearly says Muslims have titles and Hindus don't. ਉਹਨਾਂ ਨੇ ਕਿਹਾ ਜੀ ਅੰਗਰੇਜ਼ੀ ਪੀਰੀਅਡ 'ਚ ਗ੍ਰਾਂਟ ਵੀ 1800 ਜਿਹੜੀ ਹੈ 58 ਤੋਂ ਮਿਲ ਰਹੀ ਸੀ। ਫਿਰ ਕੋਰਟ ਨੇ 1886 ਦੇ ਵਿੱਚ ਜਜਮੈਂਟ ਦਿੱਤੀ ਕਿ ਟਾਈਟਲ ਜ਼ਮੀਨ ਦਾ ਉਹਨਾਂ ਦੇ ਕੋਲ ਹੈ, ਲੇਕਿਨ ਇਸ ਸਭ ਦੇ ਬਾਵਜੂਦ ਸੁਪਰੀਮ ਕੋਰਟ ਨੇ ਉੱਥੇ ਜਿਹੜਾ ਮਸਜਿਦ ਨੂੰ ਜਿਹੜਾ ਢਵਾਉਣ ਨੂੰ ਜਸਟੀਫਾਈ ਕਰਕੇ ਮੰਦਰ ਦਾ ਕੀਤਾ। ਫਿਰ ਉਹਨਾਂ ਨੇ ਜਿਹੜਾ ਸਵਾਲ ਕਰਤਾ ਨੇ, ਉਹਨਾਂ ਨੇ ਪੁੱਛਿਆ ਕਿ ਯੂ ਮੈਂਸ਼ਨਡ 3 ਕੇਸਿਸ ਓਵਰ 4 ਡੈਕੇਡਸ, ਕਿ ਵੀ ਤੁਸੀਂ 3 ਕੇਸਾਂ ਦੀ ਗੱਲ ਕੀਤੀ। ਔਰ ਫਿਰ ਉਹਨਾਂ ਨੇ ਉਸ ਦੇ ਉੱਤੇ ਵੇਰਵਾ ਦਿੱਤਾ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਸੁਪਰੀਮ ਕੋਰਟ ਦਾ ਦੇਖਣਾ ਕਿ ਕਿਵੇਂ ਉਹਨੇ ਹਿੰਦੂਆਈਜੇਸ਼ਨ 'ਚ ਹੈਲਪ ਕੀਤੀ ਹੈ, ਉਹਨੇ ਕਿਹਾ ਕਿ ਗੁਜਰਾਤ ਰਾਈਟਸ ਕੇਸ 2002 'ਚ ਸੁਪਰੀਮ ਕੋਰਟ ਸ਼ੋਡ ਸਿੰਪੈਥੀ ਬਟ ਡਿਡਨਟ ਐਗਜ਼ੈਕਟਲੀ ਸਪੋਰਟ ਦਾ ਮੁਸਲਿਮ ਐਕਸੈਪਟ ਔਨ ਨੈਰੋ ਪੁਆਇੰਟਸ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਬਹੁਤ ਮਾੜਾ ਹੋਇਆ, ਪਰ ਉਹਨਾਂ ਨੇ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ। ਦੈਟ ਮੈਂਟ ਕਿ ਈਵਨ ਹਿੰਦੂਆਈਜੇਸ਼ਨ ਕਰਨ ਲਈ ਜੇ ਵਾਇਲੈਂਸ ਵੀ ਹੁੰਦੀ ਹੈ ਔਰ ਹਜ਼ਾਰਾਂ ਮਾਰੇ ਜਾਂਦੇ ਨੇ, ਸੁਪਰੀਮ ਕੋਰਟ ਦੇ ਉੱਤੇ ਮੋਹਰ ਲਾ ਰਿਹਾ। ਵੈਨ ਜਜਮੈਂਟਸ ਕੋਆਪਟ ਏ ਮੂਵਮੈਂਟ ਯੂ ਫਾਈਂਡ the judiciary responding to running away from or running on to muscular nationalism। ਕਿ ਵੀ ਇੱਕ ਪਾਸੇ ਜੁਡੀਸ਼ਰੀ ਆਪਣੇ ਫਰਜ਼ ਤੋਂ ਵੀ ਦੌੜ ਰਹੀ ਹੈ ਔਰ ਜਿਹੜਾ ਮਸਕੂਲਰ ਨੈਸ਼ਨਲਿਜ਼ਮ ਹੈ ਜਿਹੜਾ ਅੱਜ ਦੇਖਣ ਚਾਹੁੰਦਾ ਹੈ ਉਸ ਨੂੰ ਉਹ ਕਰ ਰਹੇ ਨੇ। ਸੋ ਉਹਨਾਂ ਨੇ ਕਿਹਾ ਵੀ that is how a transformation in the country has taken place, mild at first, then it becomes stronger because the Hindu fundamentalism was always there, but its muscularity has suddenly made it offense। ਉਹਨਾਂ ਨੇ ਕਿਹਾ ਜੀ ਇੱਥੋਂ ਚਲਦੇ ਚਲਦੇ ਪਹੁੰਚ ਗਿਆ ਹੁਣ CA ਤੱਕ ਆ ਗਿਆ ਵੀ ਹਿੰਦੂ ਜਿਹੜਾ ਮਸਕੂਲਰਿਜ਼ਮ ਹੈ। ਫਿਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਕੋਟ ਜਿਹੜੀ ਅਸੀਂ ਕਈ ਵਾਰੀ ਵੈਸੇ ਆਪਣੀਆਂ ਸਪੀਚਸ ਤਾਂ ਕਹਿੰਦੇ ਹਾਂ ਕਿ ਭਾਈ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦਾ ਗੋਹਾ ਵੀ ਵਿਕਦਾ ਜੀ, ਉਹਨਾਂ ਦਾ ਦੀਆਂ ਗਾਵਾਂ ਦਾ ਮੂਤਰ ਵੀ ਵਿਕਦਾ। ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਲਫ਼ਜ਼ ਐਕਚੁਅਲੀ ਇੱਕ ਸੁਪਰੀਮ ਕੋਰਟ ਦੇ ਜੱਜ ਨੇ ਇੱਕ ਫੈਸਲੇ 'ਚ ਸੁਣਾਏ ਹੋਏ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਕਾਊ ਨੂੰ ਨਹੀਂ ਮਾਰਨਾ। ਇਸ ਮੁੱਦੇ ਦੇ ਉੱਤੇ ਜਿਹੜਾ ਇੱਕ ਕੇਸ
1958 ਇਹ 5 ਜੱਜ ਬੈਂਚ ਨੇ ਫੈਸਲਾ ਦਿੱਤਾ ਹੈ ਕਿ ਵੀ ਇਹ ਲੋਕਾਂ ਦਾ ਰਾਈਟ ਹੈ, ਕਨਸਟੀਟਿਊਸ਼ਨ 'ਚ ਕੋਈ ਉਹਨੂੰ ਸੈਕਰੇਡ ਐਨੀਮਲ ਨਹੀਂ ਬਣਾਇਆ ਹੋਇਆ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਕੇਸ ਦੇ ਵਿੱਚ ਜੱਜ ਨੇ ਜਿਹੜਾ ਹੈ ਗੁਜਰਾਤ ਦੇ ਉਹਨੇ ਕਿਹਾ the value of cow dung is much more than even the famous Kohinoor diamond। ਇਹ ਜੱਜ ਦਾ ਹੈ ਕਿ ਵੀ ਇਹ ਜਿਹੜੀ ਸਾਡੀ ਗਾਂ ਹੈ ਉਹਦੇ ਗੋਹੇ ਦੀ ਕੀਮਤ ਕੋਹਿਨੂਰ ਹੀਰੇ ਤੋਂ ਵੀ ਜ਼ਿਆਦਾ ਹੈ। ਸੋ ਜ਼ਾਹਰ ਹੈ ਜਦੋਂ ਅਸੀਂ ਜੁਡੀਸ਼ਰੀ ਨੇ ਕਿਵੇਂ ਹਿੰਦੂਆਈਜ਼ ਕੀਤਾ ਉਹਦੀ ਗੱਲ ਕਰਦੇ, ਫਿਰ ਉਹਨਾਂ ਨੇ ਕਿਹਾ ਵੀ what was going on in the country was not just Ayodhya। What was going on was that the cow movement, conversion movement, muscular nationalism was playing out against the minorities at various levels। ਅੱਡ-ਅੱਡ levels ਦੇ ਉੱਤੇ ਉਹ ਚੱਲ ਰਿਹਾ ਸੀ। ਫਿਰ ਉਹਨਾਂ ਨੇ ਐਂਡਿੰਗ ਦੇ ਵਿੱਚ ਇਹ ਕਿਹਾ ਕਸ਼ਮੀਰ, ਉਹਨਾਂ ਨੇ ਕਿਹਾ ਜੀ ਦੇਖੋ ਸੈਂਕੜਿਆਂ ਪੈਟੀਸ਼ਨ ਜਦੋਂ ਕਸ਼ਮੀਰ ਦਾ ਕਨਸਟੀਟਿਊਸ਼ਨਲ ਸਟੇਟਸ ਖਤਮ ਕੀਤੀਆਂ ਗਈ ਹੈ। The Supreme Court was fiddling with procedure while Kashmir was under a state of militarism। ਇਹ ਫੌਜੀ ਦੇ ਥੱਲੇ, ਔਰ ਅੱਜ ਤੱਕ ਵੀ ਹੁਣ 1 ਸਾਲ ਬਾਅਦ ਵੀ ਉਹਨਾਂ ਪੈਟੀਸ਼ਨਾਂ ਦਾ ਦੂਜੇ ਪਾਸੇ ਸ਼ਾਂਤੀ ਭੂਸ਼ਣ ਨੇ ਕੀ ਕਿਹਾ, ਸੂਮੋਟੋ ਲੈ ਲਿਆ ਕਿਸੇ ਹੋਰ ਨੇ, ਪਰ 1 ਸਾਲ ਬਾਅਦ hundreds of petitions NGOs ਦੀਆਂ ਹੋਣ ਦੇ ਬਾਵਜੂਦ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਉਹਨਾਂ ਨੇ ਕਿਹਾ CA ਕਿ ਜਦੋਂ ਪੈਟੀਸ਼ਨਸ ਪਹਿਲਾਂ ਗਈਆਂ ਵੀ ਰੋਕੋ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਔਰ ਇਹਦੇ ਤੇ ਵੀ ਸੁਪਰੀਮ ਕੋਰਟ ਨੇ ਕੁਛ ਨਹੀਂ ਕੀਤਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅੱਜ ਕੰਟੈਂਪਟ ਆਫ ਕੋਰਟ ਵਾਲੀ ਲਾਈਨ ਦੇ ਥੱਲੇ ਜਿਹੜੀ ਈਵਨ ਥੋੜੀ ਬਹੁਤ ਜਿਵੇਂ ਹੁਣ ਉਹਨੂੰ ਉਹਦਾ ਨਾਮ ਮੈਨੂੰ ਭੁੱਲ ਜਾਂਦਾ, ਪਿਓ ਪੁੱਤਰ ਨੇ, ਇੱਕ ਸ਼ਾਂਤੀ ਭੂਸ਼ਣ ਹੈ, ਇੱਕ ਸ਼ਸ਼ੀ ਭੂਸ਼ਣ ਹੈ, ਪਤਾ ਨਹੀਂ ਕਿਹੜਾ ਪਿਓ ਹੈ, ਪਰ ਦੋਨੋਂ ਹੈ ਯੋਧੇ ਨੇ ਕਨਸਟੀਟਿਊਸ਼ਨਲੀ ਲੜਾਈ ਲੜਨ ਵਾਲੇ। ਉਹਨਾਂ ਨੇ ਕਿਹਾ ਵੀ ਆ ਜਿਹੜਾ ਪਹਿਲਾਂ ਵੀ ਕਦੀ ਕਦਾਈ ਸੁਪਰੀਮ ਕੋਰਟ ਕੰਟੈਂਪਟ ਆਫ ਕੋਰਟ ਦੀ ਕਾਰਡ ਕੱਢਦਾ ਰਿਹਾ, ਬਟ ਹੁਣ ਤਾਂ ਇਹ ਬਣ ਗਿਆ ਕਿ ਵੀ ਜੋ ਫੈਸਲਾ ਦਿੱਤਾ ਹੈ ਉਹਨੂੰ ਤੁਸੀਂ ਰੱਬ ਦਾ ਹੁਕਮ ਮੰਨੋ ਔਰ ਉਹਦੇ ਤੇ ਤੁਸੀਂ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਔਰ ਇਸ ਸਾਰੇ ਤੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਐਂਡ ਕੀਤਾ ਕਿ ਵੀ ਇਹ ਜਿਹੜਾ ਸੁਪਰੀਮ ਕੋਰਟ ਤੋਂ ਲੋਕਾਂ ਦੀਆਂ ਐਕਸਪੈਕਟੇਸ਼ਨਸ ਅੱਜ ਤੱਕ ਵੀ ਰਹੀਆਂ ਨੇ, ਪਰ ਦਾ ਵੇ ਇਹ ਸਾਰਾ ਚੱਲ ਰਿਹਾ ਹੈ। ਔਰ ਜਿਵੇਂ ਬਿਗਨਿੰਗ 'ਚ ਹੀ ਕਿਹਾ ਸੀ ਇਹਨੇ ਰਾਜੀਵ ਧਵਨ ਨੇ ਕਿ ਜਜਮੈਂਟਸ ਹੈਵ ਕੰਟਰੀਬਿਊਟਡ ਟੂ ਹਿੰਦੂਆਈਜੇਸ਼ਨ ਆਫ ਇੰਡੀਆ। ਸੋ ਆਲਰੇਡੀ ਹਿੰਦੂਆਈਜ਼ ਹੁਣ ਤਾਂ ਜਸਟ ਇੱਕ ਸਟੈਪ ਅਵੇ ਹੈ ਕਿ ਕਨਸਟੀਟਿਊਸ਼ਨਲੀ ਵੀ ਇਸ ਕਨਸਟੀਟਿਊਸ਼ਨ ਦਾ ਭੋਗ ਪਾ ਕੇ ਤੇ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਡਿਕਲੇਅਰ ਕਰਨਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਕਿਸਮ ਦੇ ਲੋਕ ਵੀ ਨੇ। ਰਾਜੀਵ ਧਵਨ ਹਾਲਾਂਕਿ ਕੋਈ ਮੁਸਲਮਾਨ ਜਾਂ ਸਿੱਖ ਨਹੀਂ ਹੈ, ਪਰ ਉਹਨੇ ਇੱਕ ਕਨਸਟੀਟਿਊਸ਼ਨ ਦੇ ਥੱਲੇ ਹੀ ਵਕਤ ਦੇ ਵਿੱਚ 60-70 ਸਾਲ 'ਚ ਕਿੱਥੋਂ ਇਹ ਹਿੰਦੂਆਈਜੇਸ਼ਨ ਦਾ ਸਫ਼ਰ ਕਿੱਥੋਂ ਤੱਕ ਪਹੁੰਚਿਆ ਹੈ, ਬੜੇ ਉਹ ਸਾਰਿਆਂ ਨੂੰ ਉਹਨਾਂ ਨੇ ਇੱਕ ਮਜ਼ਬੂਤ ਅੰਦਾਜ਼ ਦੇ ਵਿੱਚ ਪੇਸ਼ ਕੀਤਾ। ਜੀ ਡਾਕਟਰ ਸਾਹਿਬ, ਬਿਲਕੁਲ ਜਿਹੜੇ ਸਾਡੇ ਦਰਸ਼ਕ ਇਸ ਵਕਤ ਜੁੜੇ ਹੋਏ ਆ ਵਿਊਅਰਸ, ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਦੁਬਾਰਾ ਜਿਹੜੀ ਇਹ ਵਿਚਾਰ ਚਰਚਾ ਹੈ ਇਹਨੂੰ ਅਸੀਂ ਜਾਰੀ ਰੱਖਾਂਗੇ। ਦੋ 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਗੱਲ ਕਰੀਏ ਥੋੜਾ ਜਿਹਾ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ, ਜਿਵੇਂ ਹੁਣ ਚੀਨ ਇਸ ਵਕਤ ਸੁਪਰ ਪਾਵਰ ਜਿਹੜਾ ਹੈ ਉਹ ਬਣ ਰਿਹਾ ਹੈ, ਜਾਂ ਇਹ ਕਹਿ ਲਿਆ ਜਾਵੇ ਵੀ ਬਣ ਚੁੱਕਿਆ ਅਮਰੀਕਾ ਦੇ ਬਰਾਬਰ। ਸੋ ਇਹਦੀ ਥੋੜੀ ਜਿਹੀ ਬੈਕਗਰਾਉਂਡ ਦੇ ਵਿੱਚ ਅਸੀਂ ਦੇਖਣਾ ਚਾਹਾਂਗੇ, ਜਿਹੜਾ ਅੱਜ ਦਾ ਟੌਪਿਕ ਵੀ ਦੂਜਾ ਚੂਜ਼ ਕੀਤਾ ਇਸ ਸੈਗਮੈਂਟ ਦੇ ਲਈ। ਇਹਦੇ ਵਿੱਚ ਜਿੱਥੇ ਇੱਕ ਤਿੱਬਤ ਤੇ ਦਲਾਈ ਲਾਮਾ ਦਾ ਰੋਲ ਕੀ ਰਿਹਾ, ਤੁਸੀਂ ਵੀ ਹਮੇਸ਼ਾ ਇਸ ਸ਼ੋਅ ਦੇ ਵਿੱਚ ਜ਼ਿਕਰ ਕਰਦੇ ਰਹੇ ਹੋ ਵੀ ਜਦੋਂ ਦਲਾਈ ਲਾਮਾ ਨੂੰ ਉੱਥੋਂ ਤਿੱਬਤ ਦੇ ਵਿੱਚੋਂ ਕੱਢਿਆ ਗਿਆ ਤੇ ਧਰਮਸ਼ਾਲਾ ਲਿਆ ਕੇ ਬਿਠਾਇਆ ਗਿਆ, ਉਹ ਭਾਰਤੀ ਏਜੰਸੀਆਂ ਦਾ ਤੇ CIA ਦਾ ਇੱਕ ਜੁਆਇੰਟ ਆਪਰੇਸ਼ਨ ਸੀ। ਸੋ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਅਸੀਂ ਅੱਜ ਇਹ ਟੌਪਿਕ ਚੂਜ਼ ਕੀਤਾ ਤੇ ਜਿਹੜੇ ਡੀਕਲਾਸੀਫਾਈ ਕੀਤੇ ਗਏ ਸੀ ਡਾਕੂਮੈਂਟਸ, ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਤੇ ਉਹਦੇ ਵਿੱਚ ਦਲਾਈ ਲਾਮਾ ਦਾ ਕੀ ਰੋਲ ਰਿਹਾ ਹੈ ਤੇ ਕਿਵੇਂ ਉਹਨਾਂ ਦੀ ਜਿਹੜੀ ਸਾਂਝ ਹੈ ਉਹ ਭਾਰਤ ਦੀਆਂ ਏਜੰਸੀਆਂ ਹੋਣ, ਹਕੂਮਤ ਹੋਵੇ ਜਾਂ ਅਮਰੀਕਾ ਦੀ ਉਹਦੇ ਵਿੱਚ ਸ਼ਮੂਲੀਅਤ ਹੈ, ਉਸ ਬਾਬਤ ਤੁਹਾਡੇ ਵਿਚਾਰ। ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਚਾਈਨਾ ਪਿਛਲੇ 5-6 ਹਜ਼ਾਰ ਸਾਲ ਤੋਂ ਬਹੁਤ ਵੱਡੀ ਸਿਵਲਾਈਜੇਸ਼ਨ ਪਾਵਰ, ਜੇ ਪਿਛਲਾ 1947 ਤੋਂ ਪਹਿਲਾਂ ਦੇ 200 ਸਾਲ ਜਿਹੜੇ ਉਹਨਾਂ ਦੀ ਗਿਰਾਵਟ ਜਾਂ ਉਹਨਾਂ ਦੀ ਜਿਹੜੀ ਸਾਰੀ ਸਿਵਲਾਈਜੇਸ਼ਨ ਜਿਸ ਨੂੰ ਇੱਕ ਸ਼ਰਮਿੰਦਗੀ ਮੰਨਦੀ ਹੈ ਅੱਜ ਵੀ, ਔਰ ਉਹਨੂੰ ਹੀ ਉਹਨਾਂ ਨੇ ਅੰਡੂ ਕਰ ਦਿੱਤਾ ਇਹਨਾਂ ਪਿਛਲੇ 70 ਸਾਲਾਂ 'ਚ, ਕਿ ਕਿਵੇਂ ਉਸ ਨੂੰ ਕੋਲੋਨਾਈਜ਼ ਕੀਤਾ, ਵੈਸਟਰਨ ਪਾਵਰਸ ਕਿਵੇਂ ਜਾ ਕੇ ਬੈਠੀਆਂ, ਕਿਵੇਂ ਸ਼ੰਘਾਈ ਹੋਏ, ਨੈਨਕਿੰਗ ਹੋਏ, ਉਹਨੂੰ ਬਾਲਕਨਾਈਜ਼ ਕੀਤਾ, ਉਹਨਾਂ ਨੂੰ ਫੀਮੀ ਬਣਾਇਆ, ਕਿਵੇਂ ਓਪੀਅਮ ਸਮਗਲ ਕਰਕੇ ਜੇ ਉਹਨਾਂ ਦੇ ਐਂਪਰਰ ਨੇ ਰੋਕਿਆ ਤੇ ਓਪੀਅਮ ਵਾਰਸ ਹੋਈਆਂ। ਸੋ ਚਾਈਨਾ ਹਿਸਟਰੀ ਦੇ ਵਿੱਚ ਉਹਨਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੇ ਲੋਕ ਚੀਨ ਬਾਰੇ ਘੱਟ ਜਾਣਦੇ ਨੇ, ਉਹ ਸਿਰਫ ਉਹਨਾਂ ਦੀ ਡਾਈਟ, ਖੁਰਾਕ ਜਾਂ ਸ਼ਕਲਾਂ ਦੇ ਉੱਤੇ ਜਨਰਲਾਈਜ਼ਡ ਕਮੈਂਟ ਕਰਕੇ ਆਪਣੀ ਜਿਹੜੀ ਹੈ ਉਹ ਅਗਿਆਨਤਾ ਦਿਖਾਉਂਦੇ ਨੇ ਜੀ। ਚਾਈਨਾ ਨੇ ਓਵਰਆਲ ਜੇ ਤੁਸੀਂ ਦੇਖੋ ਹਿਸਟਰੀ 'ਚ, ਉਹਨਾਂ ਨੇ ਪੇਪਰ ਦੀ ਕਾਢ ਕੱਢੀ, ਪ੍ਰਿੰਟਿੰਗ ਪ੍ਰੈਸ ਦੀ ਕੱਢੀ, ਰਾਕਟ ਦੀ ਕੱਢੀ, ਸਮੁੰਦਰ ਦੇ ਵਿੱਚ ਮੈਰੀਨਸ ਕੰਪੈਸ ਉਸ ਦੀ ਕੱਢੀ। ਉਹਨਾਂ ਦਾ ਇੱਕ ਇਹ ਵੀ ਇੱਕ ਆਰਗੂਮੈਂਟ ਹੈ ਕਿ ਈਵਨ ਕੋਲੰਬਸ ਤੋਂ ਵੀ ਪਹਿਲਾਂ ਉਹਨਾਂ ਦਾ ਬਹੁਤ ਵੱਡਾ ਨੇਵੀ ਫਲੀਟ ਸੀ, ਜਿਹਦੇ ਥੱਲੇ ਉਹਨਾਂ ਦਾ ਇੱਕ ਜਿਹੜਾ ਨੇਵਲ ਹੈੱਡ ਹੈ ਉਹਨੇ ਅਮਰੀਕਾ ਲੱਭ ਲਿਆ ਸੀ। ਹਾਲਾਂਕਿ ਹਿਸਟੋਰੀਅਨਸ ਦੀ ਡਿਬੇਟ ਦੀ ਗੱਲ ਹੁੰਦੀ ਹੈ। ਸੋ ਚਾਈਨੀਜ਼ ਨੂੰ ਜਿਸ ਹਿਊਮਿਲੇਸ਼ਨ ਦੇ ਵਿੱਚ, ਕਿਉਂਕਿ ਚਾਈਨਾ ਦੇ ਪੋਟੈਂਸ਼ੀਅਲ ਨੂੰ ਵੈਸਟਰਨ ਵਰਲਡ, ਜਦੋਂ ਕਿ ਸਾਡੀਆਂ ਇਹ ਸਿਵਲਾਈਜੇਸ਼ਨ ਚਾਈਨੀਜ਼ ਹੋਏ ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਹੋਏ, ਜਿਹੜੀ ਸਾਡੀ ਪੰਜਾਬ ਦੀ ਧਰਤੀ ਤੇ ਮੋਹਨਜੋਦਾੜੋ, ਹੜੱਪਾ, ਇਹ ਸਾਰਾ ਲਹਿੰਦਾ ਪੰਜਾਬ, ਟੈਕਸਲਾ ਤੋਂ ਲੈ ਕੇ ਇੱਧਰ ਰੋਪੜ ਸੀ, ਜਾਂ ਮਿਡਲ ਈਸਟ ਦੀਆਂ ਜਿਹੜੀਆਂ ਇਜਿਪਟ ਦੀ ਪਿਰਾਮਿਡਸ ਦੀ ਜਦੋਂ ਅਸੀਂ ਜਾਂ ਦੂਸਰੀਆਂ ਗੱਲ, ਇਹ ਬਹੁਤ ਐਡਵਾਂਸ ਸਿਵਲਾਈਜੇਸ਼ਨ ਸੀ। ਯੂਰਪ ਤਾਂ ਇਹਨਾਂ ਨੂੰ ਤਾਂ ਚੱਜ ਨਾਲ ਇਹ ਵੀ ਨਹੀਂ ਸੀ ਪਤਾ ਕਿ ਵੀ ਮਾਸ ਕਿਵੇਂ ਭੁੰਨਣਾ, ਜੇ ਮੀਟ ਈਟਰ ਹੀ ਸੀ, ਠੰਡ 'ਚ ਦੱਬੇ ਹੋਏ, ਨਾ ਨਹਾਉਣ ਦਾ ਪਤਾ ਸੀ। ਤੁਸੀਂ ਕਦੇ ਇਹ ਰਿਸਰਚਿਸ ਦੇਖੋ, ਟੈਲਕਮ ਪਾਊਡਰ ਹੈ, ਦੂਜਾ ਇਹ ਲਫ਼ਜ਼ ਹੀ ਅਰਬੀ ਦੇ ਨੇ। ਜਦੋਂ ਇਹ ਗਏ, ਇਹਨਾਂ ਦੀਆਂ ਅੱਖਾਂ ਖੁੱਲੀਆਂ ਕਿ ਵੀ ਉਹਨਾਂ ਦੇ ਕੀ ਕਨਸੈਪਟ ਨੇ, ਕਿਵੇਂ ਨੇ। ਹਾਲਾਂ ਅੱਜ ਕਿਸੇ ਨੂੰ ਕਹਿਣ ਲਈ ਭਾਵੇਂ ਅਰਬਾਂ ਨੂੰ ਜਾਂ ਦੂਜਿਆਂ ਨੂੰ ਇਹ ਨੈਗੇਟਿਵ ਟਰਮੀਨੋਲੋਜੀ 'ਚ ਆਪ ਸਿਵਲਾਈਜ਼ਡ ਬਣੇ ਹੋਏ ਨੇ। ਸੋ ਇਹ ਇੱਕ ਵੱਖਰਾ ਇੱਕ ਚੈਪਟਰ ਹੈ। ਸੋ ਚਾਈਨਾ ਨੇ ਹਮੇਸ਼ਾ ਉਹਨਾਂ ਦੇ ਅੰਦਰ ਆਪਣੀ ਹਿਸਟਰੀ ਦਾ ਪ੍ਰਾਈਡ ਹੈ, ਆਪਣੀ ਤਹਿਜ਼ੀਬ, ਆਪਣੇ ਕਲਚਰ, ਆਪਣੀ ਲੈਂਗੁਏਜ ਔਰ ਆਪਣੇ ਹੱਕਾਂ ਦੇ ਲਈ ਕਿਸੇ ਹੱਦ ਤੱਕ ਵੀ ਜਾ ਕੇ ਉਹ ਜਿਹੜੇ ਨੇ ਉਹ ਖਲੋਣ ਲਈ ਤਿਆਰ ਹੁੰਦੇ ਨੇ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ, ਉਹ ਅੱਜ ਦਾ ਜਿਹੜਾ ਕੌਨਟੈਕਸਟ ਹੈ ਉਹਨਾਂ ਦਾ ਅਮਰੀਕਾ ਨਾਲ ਟਕਰਾਅ ਜਾਂ ਭਾਰਤ ਜਿਹੜਾ ਇਹਨੇ ਐਵੇਂ ਹੀ ਆਪਣੀ ਉਹ ਪੂੰਛ ਨੂੰ ਅੱਗ ਲਵਾਈ ਹੋਈ ਹੈ
ਉਹਨਾਂ ਨੂੰ ਤਾਂ ਉਹ ਮੰਨਦੇ ਵੀ ਨਹੀਂ ਹੈ, ਉਹਨਾਂ ਤਾਂ ਵਿਦ ਕੰਟੈਂਪਟ ਦੇਖਦੇ ਹੋਣਗੇ ਵੀ ਇਹ ਕੀ ਹੈ। ਜਿਵੇਂ ਬ੍ਰਾਹਮਣ ਜਿਹੜਾ ਹੈ ਉਹ ਆਪਣੇ ਆਪ ਤੋਂ ਬਿਨਾਂ ਕਿਸੇ ਨੂੰ ਮੰਨਦਾ ਹੀ ਨਹੀਂ, ਬਾਕੀਆਂ ਨੂੰ ਸ਼ੂਦਰ ਹੀ ਮੰਨਦੇ ਨੇ। ਸੋ ਚਾਈਨੀਜ਼ ਦੇ ਲਈ ਜੇ ਇਹੀ ਲਫ਼ਜ਼ ਉਹਨਾਂ ਨੇ ਇਹਨਾਂ ਦੀ ਜ਼ੁਬਾਨ 'ਚ ਵਰਤਣਾ ਹੋਏ ਤਾਂ ਇਹੀ ਵਰਤਣਗੇ ਇਹਨਾਂ ਦੇ ਲਈ ਜੀ। ਹੁਣ ਇਸ ਸਾਰੇ ਕੰਟੈਕਸਟ ਦੇ ਵਿੱਚ ਜਿਵੇਂ ਅਸੀਂ ਤਿੱਬਤ ਦਾ ਜ਼ਿਕਰ ਪਹਿਲਾਂ ਵੀ ਕੀਤਾ ਹੈ ਕਿ 1842 ਦੀ ਜਿਹੜੀ ਟ੍ਰਾਈਪਾਰਟਾਈਟ ਟ੍ਰੀਟੀ ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਔਰ ਮੈਂ ਤਿੱਬਤ ਬਾਰੇ ਫਿਰ ਕਿਸੇ ਵੇਲੇ ਗੱਲ ਕਰਾਂਗਾ ਕਿ ਵੀ ਉੱਥੇ ਵੀ ਇਹ ਜਿਹੜਾ ਦਲਾਈ ਲਾਮਾ ਦਾ ਕਨਸੈਪਟ ਹੈ, ਕਿਵੇਂ ਇਹ ਮਿਕਸਚਰ ਆਫ ਪੋਲਿਟਿਕਸ ਐਂਡ ਰਿਲੀਜਨ, ਔਰ ਇਹ ਈਵਨ ਭਾਵੇਂ ਧਰਮ ਦਾ ਇਹਨਾਂ ਨੇ ਲਬਾਦਾ ਬੁੱਧਿਜ਼ਮ ਦਾ ਪਾਇਆ ਹੋਇਆ, ਪਰ ਇਹਨਾਂ ਦਾ ਮੇਨ ਸਟ੍ਰੀਮ ਬੁੱਧਿਜ਼ਮ ਨਾਲ ਕੋਈ ਤਾਲੁਕ ਨਹੀਂ ਹੈ। ਇਹ ਇਹਨਾਂ ਨੇ ਆਪਣਾ ਹੀ ਜਿਹੜਾ ਠਕਠਕਾ ਚਲਾਇਆ। ਮੇਨ ਸਟ੍ਰੀਮ ਬੁੱਧਿਜ਼ਮ ਮਹਾਯਾਨਾ, ਲਘੂਯਾਨਾ, ਹੀਨਾਯਾਨਾ, ਜਾਪਾਨ, ਚਾਈਨਾ ਜਾਂ ਭਾਰਤ, ਜਿੱਥੇ ਬ੍ਰਾਹਮਣਾਂ ਨੇ ਉਹਨੂੰ ਬਿਲਕੁਲ ਐਲੀਮੀਨੇਟ ਕਰ ਦਿੱਤਾ ਸ਼ਾਸਤਰ ਔਰ ਸ਼ਾਸਤਰ ਜ਼ੁਲਮ ਦੇ ਨਾਲ। ਸੋ ਇਹਨਾਂ ਦਾ ਇੱਕ ਠਕਠਕਾ ਜਿਹਾ ਚੱਲਿਆ ਹੋਇਆ ਸੀ ਧਰਮ ਦੇ ਨਾਂ ਥੱਲੇ ਬੁੱਧਿਜ਼ਮ ਦਾ, ਪਰ ਇਹਨਾਂ ਨੇ ਆਪਣਾ ਇੱਕ ਲਾਮਾ ਸਿਸਟਮ ਉਹਦੇ 'ਚ ਰੀਇਨਕਾਰਨੇਸ਼ਨ ਵੀ ਲਿਆ ਕੇ ਵਾੜ ਦਿੱਤੀ, ਔਰ ਅੱਗੇ ਤੋਂ ਅੱਗੇ ਜਿਹੜਾ ਉਹ ਪਾਵਰ ਰਹੀ। ਸੋ ਅੰਗਰੇਜ਼ ਜਦੋਂ 1947 ਦੇ ਵਿੱਚ ਸਬ ਕੰਟੀਨੈਂਟ 'ਚੋਂ ਨਿਕਲਦੇ ਨੇ, ਜ਼ਾਹਰ ਹੈ ਕਿ ਨਾਰਥ ਈਸਟ ਦੇ ਵਿੱਚ ਤਾਂ ਕੋਈ ਡਿਮਾਰਕੇਟਡ ਬਾਰਡਰ ਨਹੀਂ ਸੀ, ਮੈਕਮੋਹਨ ਲਾਈਨ ਖੜੀ ਕੀਤੀ ਹੋਈ ਸੀ ਜਿਹਨੂੰ ਚੀਨ ਨੇ ਕਦੇ, ਜਦੋਂ ਚੀਨ ਈਵਨ ਵੀਕੈਸਟ ਹਾਲਤ 'ਚ ਵੀ ਸੀ, ਉਹਨਾਂ ਨੇ ਚਾਈਨਾ ਦੀ ਜਿਹੜੀ ਬ੍ਰਿਟਿਸ਼ ਕਲੋਨੀਅਲਸ ਦੀ ਬਾਉਂਡਰੀ ਸੀ ਜਿਹੜੀ ਮੈਕਮੋਹਨ, ਜਿਹਦੇ 'ਚ ਅਸੀਂ ਅੱਜ 3500 ਕਿਲੋਮੀਟਰ ਦਾ ਭਾਰਤ ਚੀਨ ਦੇ ਨਾਲ ਸਰਹੱਦ ਦੇਖਦੇ ਹਾਂ, ਉਹਨੂੰ ਚੀਨ ਨੇ ਕਦੇ ਵੀ ਰੈਕਗਨਾਈਜ਼ ਨਹੀਂ, ਉਹਨਾਂ ਦੇ ਬਿਲਕੁਲ ਟੱਠੇ ਹੋਏ ਐਂਪਰਰਸ ਨੇ ਵੀ ਨਹੀਂ ਕੀਤਾ। ਔਰ ਮਾਓ ਸੇ ਤੁੰਗ ਤੋਂ ਬਾਅਦ ਤਾਂ ਜ਼ਾਹਰ ਹੈ ਉਹਨਾਂ ਨੇ ਆਪਣੇ ਆਪ ਨੂੰ ਐਸਰਟ ਕੀਤਾ। ਔਰ ਜਿਵੇਂ ਮੈਂ ਅਕਸਰ ਕਹਿੰਦਾ ਕਿ ਉਹ ਕਹਿੰਦੇ ਸੀ ਕਿ ਭਾਈ ਇਹ ਤਿੱਬਤ ਜਿਹੜਾ ਉਹ ਸਾਡੀ ਹਥੇਲੀ ਹੈ, ਔਰ ਨੇਪਾਲ, ਸਿੱਕਮ, ਭੂਟਾਨ, ਸਾਊਥ ਤਿੱਬਤ, ਇਹ ਸਾਰੀਆਂ ਜਿਹੜੀਆਂ ਨੇ ਇਹ ਮੇਰੀਆਂ ਫਿੰਗਰਸ ਨੇ ਉਹ ਸਾਰੇ ਦੀਆਂ। ਸੋ ਇਸ ਦੇ ਥੱਲੇ ਉਹਨਾਂ ਨੇ, ਜਿਵੇਂ ਅਸੀਂ ਚੌਨ ਲਾਈ ਦੇ ਜ਼ਮਾਨੇ 'ਚ ਪ੍ਰਾਈਮ ਮਿਨਿਸਟਰ ਸੀ ਚੌਨ ਲਾਈ, ਮਾਓ ਸੇ ਤੁੰਗ ਮੇਨ ਰੈਵੋਲੂਸ਼ਨਰੀ ਸੀ, ਇਹਨਾਂ ਨੂੰ ਇੰਡੀਆ ਨੂੰ ਕਹਿੰਦੇ ਗੁੰਦੇ ਰਹੇ ਕਿ ਭਾਈ ਤੁਸੀਂ ਕਰ ਲਓ। ਹੁਣ ਜਦੋਂ ਅਸੀਂ ਇਹਨਾਂ ਵੈਸਟਰਨ ਪਾਵਰਸ ਦੀ ਗੱਲ ਕਰਦੇ ਹਾਂ, ਬਹੁਤਿਆਂ ਨੂੰ ਲੱਗਦਾ ਵੀ ਸ਼ਾਇਦ ਹੁਣ ਹੀ ਅਮਰੀਕਾ ਚੀਨ ਟਕਰਾ, ਹੁਣ ਠੀਕ ਹੈ ਕਿਉਂਕਿ ਹੁਣ ਬਿਜ਼ਨਸ ਚਾਈਨਾ ਸਭ ਤੋਂ ਵੱਡੀ, ਦੂਸਰੀ ਵੱਡੀ ਇਕਨੋਮੀ ਦੁਨੀਆ ਦੇ ਵਿੱਚ ਬਣ ਗਿਆ। ਔਰ ਇਹ ਨਹੀਂ ਹੈ, ਕੱਲ ਮੈਂ ਦੇਖ ਰਿਹਾ ਸੀ ਕਿ ਫਰੀਦ ਜ਼ਕਾਰੀਆ ਜਾਂ ਜ਼ਕਰੀਆ ਫੋਰਨ ਅਫੇਅਰਸ ਦਾ ਇੱਕ ਚੰਗਾ ਐਕਸਪਰਟ ਹੈ ਇੰਡੀਅਨ ਓਰੀਜਨ ਦਾ, ਮੁਸਲਮਾਨ ਹੈ, ਬਹੁਤ ਵਾਰੀ ਪ੍ਰੋ ਇੰਡੀਆ ਗੱਲਾਂ ਕਰਦਾ। ਸੋ ਉਹਨੇ ਇੱਕ ਉਹਦੇ ਨਾਲ ਜਿਹੜਾ ਸ਼ੇਖਰ ਗੁਪਤਾ ਗੱਲਬਾਤ ਕਰ ਰਿਹਾ ਸੀ, ਤਾਂ ਫਰੀਦ ਜ਼ਕਾਰੀਆ ਨੇ ਕਿਹਾ, ਉਹਨੇ ਕਿਹਾ ਕਿ ਬਈ ਚਾਈਨਾ ਨੂੰ ਬਹੁਤੇ ਸਮਝ ਨਹੀਂ ਪਾ ਰਹੇ ਈਵਨ ਇਕਨੋਮਿਕਲੀ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ ਵੀ ਅਮਰੀਕਾ ਦੀ ਇਕਨੋਮੀ ਥੱਲੇ ਗਈ ਹੈ, ਅਮਰੀਕਾ ਤਾਂ ਉਹੀ ਹੈ, ਪਰ ਜੋ ਅਮਰੀਕਾ 30 ਸਾਲ 40 ਸਾਲ ਪਹਿਲਾਂ ਸੀ ਅੱਜ ਵੀ ਉਹੀ ਹੈ। ਪਰ ਚਾਈਨਾ ਦੀ ਇਕਨੋਮੀ 800% ਉਹਦੇ 'ਚ ਇਨਕਰੀਜ਼ ਹੋਇਆ ਹੈ, ਔਰ ਅੱਜ ਉਹ $15 ਟ੍ਰਿਲੀਅਨ ਦੀ ਦੁਨੀਆ ਦੀ ਦੂਸਰੀ ਵੱਡੀ ਇਕਨੋਮੀ ਹੈ। ਔਰ ਜਿਸ ਸਪੀਡ ਦੇ ਨਾਲ, ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਦੀ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜਿਹੜਾ ਉਹਨਾਂ ਨੇ $400 ਬਿਲੀਅਨ ਦੇ ਲਗਭਗ ਇਨਵੈਸਟਮੈਂਟ, ਔਰ 135 ਤੋਂ ਜ਼ਿਆਦਾ ਦੇਸ਼ ਉਹਨਾਂ ਦੇ ਨਾਲ ਲੱਗੇ, ਔਰ ਜਿਵੇਂ ਉਹਨਾਂ ਨੇ ਐਕਸਪੈਂਡ ਕੀਤਾ, ਕਲਟੀਵੇਟ ਕੀਤਾ, ਅਮਰੀਕਨ ਤਾਂ ਪਛੜ ਗਏ ਸਾਰੇ। ਇਹ ਤਾਂ ਉੱਪਰੋਂ ਦਬਕਾ ਮਾਰ ਕੇ ਹੀ ਰਹੇ, ਉਹਨਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ। ਸੋ ਮੈਂ ਕਈ ਵਾਰੀ ਹੈਰਾਨ ਵੀ ਹੁੰਦਾ, ਔਰ ਅੱਜ ਜਿਹੜਾ ਅਸੀਂ ਟੌਪਿਕ ਡਿਸਕਸ਼ਨ ਲਈ ਚੁਣਿਆ ਇਹ ਦਲਾਈ ਲਾਮਾ, ਜਿਹੜਾ ਕਿ ਜਿਵੇਂ ਤੁਸੀਂ ਕਿਹਾ ਉਹਨੂੰ ਇਕੱਲਾ ਧਰਮਸ਼ਾਲਾ ਹੀ ਨਹੀਂ ਬਿਠਾਇਆ, ਉਹਦੀ ਗਵਰਨਮੈਂਟ ਇਨ ਐਗਜ਼ਾਈਲ ਉਹਦੀ ਚਾਹਨਾ ਸੀ ਜਿਹਨੂੰ ਉਹਨਾਂ ਨੇ ਅੱਜ ਵੀ ਬਣਾਈ ਹੋਈ ਹੈ। ਪਰ ਮੈਂ ਦੇਖ ਰਿਹਾ ਸੀ ਵੀ ਇਹ ਨਹੀਂ ਵੀ ਅੱਜ ਜਦੋਂ ਹੁੰਦਾ ਹੈ ਕਿ ਚਾਈਨਾ ਦੇ, ਜਦੋਂ ਕਿ ਚਾਈਨਾ ਇੱਕ ਵੱਡੀ ਸਟਰੋਂਗ ਪਾਵਰ ਹੈ ਕਿ ਵੀ ਉਹ ਆਸਟ੍ਰੇਲੀਆ ਨੂੰ ਅਮਰੀਕਾ ਨੇ ਖੜਾ ਕਰਨਾ, ਜਾਂ ਉਹਨਾਂ ਨੇ ਵੀ ਕਿਹਾ ਜੇ ਅਸੀਂ ਐਕਸਟ੍ਰੀਮ ਦੀ ਦੁਸ਼ਮਣੀ ਨਹੀਂ ਲੈਣੀ, ਉਹਨਾਂ ਦਾ ਕੁਆਡ ਦੀ ਪ੍ਰੋਸੈਸ ਵੀ ਕਾਮਯਾਬ ਨਹੀਂ ਹੋਈ, ਹੋਰ ਮੁੱਦਿਆਂ ਤੇ ਵੀ ਬਾਰਿੰਗ ਇੱਕ ਅੱਧੇ ਮੁਲਕ ਦੇ, ਕੋਈ ਫਿਲੀਪੀਨਸ ਵੀ ਦੌੜ ਗਿਆ, ਦੂਜਾ ਵੀ। ਲੇਕਿਨ ਮੈਂ ਦੇਖਦਾ ਵੀ 1960ਵਿਆਂ ਦੇ ਵਿੱਚ, 1959 ਦੇ ਵਿੱਚ ਦਲਾਈ ਲਾਮੇ ਨੂੰ ਤਿੱਬਤ ਤੋਂ, ਜਦੋਂ ਕਿ ਚੀਨ ਨੇ ਉਹਨੂੰ ਐਨੈਕਸ ਕਰ ਲਿਆ ਤਿੱਬਤ ਨੂੰ, ਤੇ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ, ਉਦੋਂ ਰਾਹ ਨਹੀਂ ਸੀ, ਇਹ ਜੁਆਇੰਟ ਆਪਰੇਸ਼ਨ ਸੀ ਉਹਨੂੰ ਕੱਢਣ ਦਾ। ਲੇਕਿਨ ਉਸ ਪੀਰੀਅਡ 'ਚ ਵੀ ਇੱਥੋਂ ਦੇ ਥਿੰਕ ਟੈਂਕਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਚਾਈਨਾ ਕਿੰਨੀ ਵੱਡੀ ਪਾਵਰ ਬਣਨ ਜਾ ਰਿਹਾ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਉਹਨਾਂ ਨੇ ਦਲਾਈ ਲਾਮੇ ਨੂੰ ਕਿਵੇਂ ਇਸਤੇਮਾਲ ਕੀਤਾ, ਚਾਈਨਾ ਨੂੰ ਜਿਹੜਾ ਉਹਦਾ ਡਿਫੈਂਸਿਵ ਕਰਨ ਲਈ, ਜਿਵੇਂ ਉਹਨਾਂ ਨੇ ਤਾਈਵਾਨ ਨੂੰ ਕੀਤਾ, ਜਿਵੇਂ ਅੱਜ ਹਾਂਗਕਾਂਗ ਨੂੰ ਕੀਤਾ ਜਾ ਰਿਹਾ। ਔਰ ਕਿਉਂਕਿ ਜਿਹੜੇ ਇਹਨਾਂ ਦੇ ਖੁਫੀਆ ਡਾਕੂਮੈਂਟ ਹੁੰਦੇ ਨੇ 30 ਸਾਲ ਬਾਅਦ
ਉਹਨਾਂ ਨੂੰ ਡੀਕਲਾਸੀਫਾਈ ਕੀਤਾ ਜਾਂਦਾ। ਔਰ ਮੈਂ ਹੈਰਾਨ ਹੈ ਕਿ ਇਸ ਰਿਪੋਰਟ ਤੇ ਮੈਨੂੰ ਕਿਤੇ ਬਹੁਤੀ ਡਿਸਕਸ਼ਨ ਦੇਖਣ 'ਚ ਨਹੀਂ ਮਿਲੀ। ਇਹ 2001 ਦੇ ਵਿੱਚ CIA ਦਾ ਜਿਹੜਾ ਹੈ ਉਹ ਡੀਕਲਾਸੀਫਾਈਡ ਡਾਕੂਮੈਂਟ ਹੈ, ਜਿਹਦਾ ਜਿਹੜਾ ਉਨਵਾਨ ਹੀ ਜਿਹੜਾ ਦਾ ਦਲਾਈ ਲਾਮਾ ਹੈ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਇਹ ਮੈਂ ਪਿਛਲੇ ਹਫਤੇ ਹੀ ਸਾਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜਿਆ ਵੀ ਸੀ, ਮੈਂ ਅੱਗੇ ਇੱਕ ਵਾਰੀ ਦੇਖਿਆ ਸੀ, ਪਰ ਪਤਾ ਨਹੀਂ ਕਿਉਂ ਮੇਰੀ ਵੀ ਇਹ ਮੈਮਰੀ 'ਚ ਜਾਂ ਮੈਨੂੰ ਇਸ ਤੇ ਕਿਉਂ ਗੱਲ ਨਹੀਂ ਕੀਤੀ ਸਾਰੇ ਇਸ ਪਿਛਲੇ ਪੀਰੀਅਡ। ਤੇ ਅੱਜ ਜਦੋਂ ਮੈਂ ਇਹ ਦੇਖਿਆ ਕਿ ਬਈ ਦਲਾਈ ਲਾਮੇ ਨੇ ਇੱਕ ਵਰਚੁਅਲ ਕਾਨਫਰੰਸ ਕੀਤੀ ਹੈ 5-6 ਲਾਅ ਯੂਨੀਵਰਸਿਟੀਜ਼ ਦੇ ਸਟੂਡੈਂਟਸ ਦੇ ਨਾਲ, ਔਰ ਦਲਾਈ ਲਾਮਾ ਬੁੱਧਿਜ਼ਮ ਕੈਨ ਬ੍ਰਿਜ ਇੰਡੀਆ ਚਾਈਨਾ ਡਿਫਰੈਂਸਿਸ, ਔਰ ਉਹ ਇਸ ਦੇ ਉੱਤੇ ਗੱਲ ਕਰ ਰਿਹਾ ਹੈ ਕਿ ਜੀ ਇੰਡੀਆ ਡੈਮੋਕ੍ਰੇਸੀ ਹੈ ਤੇ ਫਲਾਣਾ ਟਿਮਕਾ ਹੈ। ਸੋ ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਵੀ ਇਹ ਇੱਕ ਸਪਿਰਿਚੁਅਲ ਬੰਦਾ ਜਦੋਂ ਇਹ ਕਹਿੰਦਾ ਹੈ ਵਾਕਿਆ ਇੰਡੀਆ ਕਿੰਨਾ ਵੱਡਾ ਹੈ। ਹਾਲਾਂ ਹੁਣ ਜਿੱਥੇ ਉਹ ਬੈਠਾ ਹੋਇਆ ਧਰਮਸ਼ਾਲਾ, ਇਹ ਅੰਮ੍ਰਿਤਸਰ ਤੋਂ ਜਿਹੜਾ ਹੈ ਤੁਸੀਂ ਦੇਖਦੇ ਹੋ ਕਿ ਵੀ ਆਲਮੋਸਟ 150 ਕਿਲੋਮੀਟਰ ਦੇ ਲਗਭਗ ਹੈ, ਕਿਉਂਕਿ ਉੱਥੋਂ 56 ਮਾਈਲਸ ਪਠਾਨਕੋਟ ਹੈ, ਪਠਾਨਕੋਟ ਤੋਂ ਇੰਨਾ ਕੁ ਜਿਹੜਾ ਅੰਮ੍ਰਿਤਸਰ ਹੈ। ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਟੈਂਕਾਂ ਤੋਪਾਂ ਦੇ ਨਾਲ, ਔਰ ਇਹਨੂੰ ਦਲਾਈ ਲਾਮੇ ਨੂੰ 1969 'ਚ ਵੀ ਦਰਬਾਰ ਸਾਹਿਬ 500 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਲਈ ਸੱਦਿਆ ਜਾ, ਇਹਨੂੰ ਕੋਈ ਤਕਲੀਫ ਨਹੀਂ ਹੋਈ ਕਿ ਭਾਈ ਕੀ ਹੈਗਾ ਹੈ। ਜੇ ਧਾਰਮਿਕ ਬੰਦਾ ਹੈ ਕਿ ਟੈਂਕਾਂ ਵੈਟੀਕਨ ਦੇ ਵਿੱਚ ਬੈਠਾ ਪੋਪ ਬੋਲ ਸਕਦਾ ਹੈ, ਇਹਦਾ ਮੂੰਹ ਨਹੀਂ ਖੁੱਲਿਆ ਹੈ। ਬਾਬਰੀ ਮਸਜਿਦ ਅਸੀਂ ਦੇਖਿਆ ਢਾਈ ਗਈ, ਮੁਸਲਮਾਨਾਂ ਦੇ ਨਾਲ ਕੀ ਜ਼ੁਲਮ ਹੋ ਰਹੇ ਨੇ, ਕਿਵੇਂ ਹੈ, ਕਿੰਨੀਆਂ ਤੁਸੀਂ ਦਲਾਈ ਲਾਮਾ ਉਹ ਗੁਣ ਗਾਈ ਜਾਂਦਾ ਜੀ ਇਹ ਯੂਨਿਟੀ ਇਨ ਡਾਈਵਰਸਿਟੀ ਔਰ ਮੇਰਾ ਤਜਰਬਾ ਔਰ ਫਲਾਣਾ। ਪਰ ਮੈਂ ਕੁਇਕਲੀ ਜਿਹੜੀ CIA ਰਿਪੋਰਟ ਇਸ ਦੇ ਉੱਤੇ ਸੀ ਉਹਦੇ 'ਚ ਮੈਂ ਇਹੀ ਦੱਸਣਾ ਚਾਹੁੰਦਾ ਵੀ ਕਿਵੇਂ ਇਹਨਾਂ ਨੂੰ ਜਿਹੜਾ ਉਹ ਡਿਮਾਂਡਸ ਉਹਦੀਆਂ ਕਿੰਨੀਆਂ ਸੀ ਦਲਾਈ ਲਾਮੇ ਦੀਆਂ ਕਿ ਜੀ ਮੈਨੂੰ ਮੇਰੀ ਗਵਰਨਮੈਂਟ ਇਨ ਐਗਜ਼ਾਈਲ ਨੂੰ ਰੈਕਗਨਾਈਜ਼ ਕਰੋ, ਔਰ ਜਿਹੜੀਆਂ ਅਮਰੀਕਾ ਲੌਬੀ ਦੀਆਂ ਕੰਟਰੀਜ਼ ਨੇ ਉਹਨਾਂ 'ਚ ਮੈਨੂੰ ਐਜ਼ ਏ ਸਟੇਟ ਗੈਸਟ ਮੈਂ ਆਫੀਸ਼ੀਅਲੀ ਰਿਪਰੈਜ਼ੈਂਟ ਕਰਾਂ। ਔਰ ਅਮਰੀਕਾ ਨੇ ਟਿੱਲ ਲਾ ਲਿਆ ਸਿਵਾਏ ਸਾਊਥ ਕੋਰੀਆ ਤੋਂ, ਉਹ ਵੀ ਸਾਊਥ ਕੋਰੀਆ ਬਾਅਦ 'ਚ ਦੌੜ ਗਿਆ, ਕੋਈ ਉਹਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ ਸੀ। ਈਵਨ ਉਦੋਂ ਵੀ ਚਾਈਨਾ ਦਾ ਅਸੀਂ 1960ਵਿਆਂ ਦੀ ਗੱਲ ਕਰ ਰਹੇ ਹਾਂ, ਆਲਮੋਸਟ 60 years ago। ਔਰ ਉਹਦੇ 'ਚ ਮੈਂ ਕੁਇਕਲੀ ਇਸ ਨੂੰ ਔਰ ਬਹੁਤ ਸਾਰੇ ਜਿਹੜੇ ਇੰਟਰਸਟਿਡ ਹੋਣਗੇ ਇਹਨੂੰ ਡਿਟੇਲ 'ਚ ਪੜ੍ਹਨ 'ਚ ਜੀ ਉਹ ਜਾ ਕੇ CIA ਦੇ ਵੈਬਸਾਈਟ ਤੇ ਜਾਂ ਡੀਕਲਾਸੀਫਾਈਡ ਡਾਕੂਮੈਂਟ ਨੂੰ ਦੇਖ ਸਕਦੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਐਜ਼ ਏ ਰਿਜ਼ਲਟ ਆਫ ਰੀਸੈਂਟ ਤਿਬਤਨ ਡਿਵੈਲਪਮੈਂਟ ਪ੍ਰਾਈਮ ਮਿਨਿਸਟਰ ਨਹਿਰੂ ਇਨ ਏ ਡਿਲੇਮਾ caught between widespread Indian sympathy for Tibetans and the seek to conciliate Chinese communists whose military position on India's border is increasingly strong। ਉਦੋਂ ਵੀ ਇਹਨਾਂ ਨੂੰ ਪਤਾ ਸੀ ਕਿ ਵੀ ਇਹ ਜੇ ਇਹ ਈਵਨ ਉਦੋਂ ਪਤਾ ਸੀ ਫਿਰ ਉਹਨੂੰ ਨਹਿਰੂ ਨੂੰ ਸਮਝਾ ਦਿੰਦੇ ਵੀ ਜੁੱਤੀਆਂ ਕਿਉਂ ਖਾਣੀਆਂ ਨੇ, ਤੁਸੀਂ ਫਾਰਵਰਡ ਈਸਟ ਪਾਲਿਸੀ ਬਣਾ ਕੇ ਥਰੋ them ਆਊਟ ਦੀ ਲਾਈਨ ਕਿਉਂ ਦੇਣੀ ਸੀ। ਹੁਣ ਨਹਿਰੂ's answer has been to maintain carefully limited Indian government's position of giving asylum to Dalai Lama and follow refugees while avoiding any public support which would imply political sponsorship। ਕਿ ਨਹਿਰੂ ਬੜਾ cautiously ਚੱਲ ਰਿਹਾ ਹੈ, political ਉਹਨੂੰ ਅਸਾਈਲਮ ਦੇ ਦਿੱਤੀ ਹੈ ਲੇਕਿਨ ਬਹੁਤ ਪਬਲਿਕ ਸਪੋਰਟ ਜਿਹੜਾ ਹੈ ਰਿਫਿਊਜੀ ਸਟੇਟਸ ਵੀ ਦੇ ਦਿੱਤਾ ਬਾਕੀਆਂ ਨੂੰ। ਲੇਕਿਨ ਦਲਾਈ ਲਾਮਾ ਫॉर ਹਿਸ ਪਾਰਟ ਹੈਜ਼ ਫੈਲਟ ਹਿਸ ਵੇ cautiously towards a strong role as exiled political leader of his people। ਕਿ ਦਲਾਈ ਲਾਮਾ ਆਪਣਾ ਰੋਲ ਐਜ਼ ਏ ਪੋਲੀਟੀਕਲ ਲੀਡਰ ਦੇਖਦਾ ਹੈ। ਫਿਰ ਉਹਨਾਂ ਨੇ ABC ਬਣਾਇਆ। Nehru has urged limitation to purely spiritual activities, but Dalai Lama has taken steadily stronger public as well as behind the scene position in advocating Tibetan case both to the world at large and to the governments of India and United States। Nehru ਚਾਹੁੰਦਾ ਹੈ ਕਿ ਵੀ ਠੀਕ ਹੈ ਇਹ ਸਪਿਰਿਚੁਅਲ ਐਕਟੀਵਿਟੀ ਕਰੇ, ਪਰ ਉਹ ਤਾਂ ਪੋਲੀਟੀਕਲੀ ਚਾਹੁੰਦਾ ਵੀ ਮੈਂ ਵਰਲਡ ਸਟੇਜ ਦੇ ਉੱਤੇ ਜਿਹੜਾ ਹੈ ਉਹ ਕਰਾਂ। The Nehru's distress on July 20th, Dalai Lama came close to proclaiming government in exile when he said, wherever I am accompanied by my government which the Tibetan people recognize as the government of Tibet। quote unquote ਹੈ। ਉਹਨੇ ਕਿਹਾ ਮੈਂ ਜਿੱਥੇ ਵੀ ਹਾਂ ਮੈਂ ਹੀ ਹਾਂ ਤਿੱਬਤ ਦੀ ਸਰਕਾਰ, ਕਿਉਂਕਿ ਲੋਕ ਤਿੱਬਤੀਨ ਮੈਨੂੰ ਰੈਕਗਨਾਈਜ਼ ਕਰਦੇ ਨੇ। Dalai Lama might have gone further and sooner had he been more certain of finding support elsewhere if his position in India became untenable। ਉਹਨੇ ਕਿਹਾ ਵੀ ਦਲਾਈ ਲਾਮੇ ਨੇ ਅੱਗੇ ਲੰਘਣਾ ਸੀ, ਪਰ ਕਿਉਂਕਿ ਉਸ ਗੱਲ ਨੂੰ ਸਪੋਰਟ ਨਹੀਂ ਮਿਲੀ ਤੇ ਉਹ ਇੰਡੀਆ 'ਚ ਵੀ ਆਪਣਾ ਹਾਲਾਂ ਉਹ ਕੰਟੈਂਪਲੇਟ ਕਰ ਰਿਹਾ ਸੀ ਇਸ ਡਾਕੂਮੈਂਟ ਦੇ ਮੁਤਾਬਕ
ਕਿ ਜੇ ਇਹ ਇੰਡੀਅਨ ਗਵਰਨਮੈਂਟ ਉਹਨੂੰ ਉਵੇਂ ਨਹੀਂ ਕਰਦੀ ਤੇ ਫਿਰ ਉਹ ਕਿਸੇ ਹੋਰ ਥਾਂ ਤੇ ਬੈਠ ਕੇ ਆਪਣਾ ਲੌਬੀ ਕਰੇ। ਫਿਰ ਉਹਨਾਂ ਕਿਹਾ ਵੀ ਦਲਾਈ ਲਾਮਾ went as far as he did only after receiving assurances from Washington that if his position became untenable, the US government would help him find other asylum. ਉਹਨਾਂ ਨੇ ਕਿਹਾ ਵੀ ਦਲਾਈ ਲਾਮਾ ਐਜੀਟੇਟਡ ਸੀ, ਪਰ ਅਮਰੀਕਾ ਨੇ ਉਹਨੂੰ ਕਿਹਾ ਵੀ ਫਿਕਰ ਨਾ ਕਰ। ਹੁਣ ਤੁਸੀਂ ਇਹ ਦੇਖੋ 60 ਸਾਲ ਪਹਿਲਾਂ ਦੀ ਗੱਲ ਹੈ, ਇਹੀ ਨਹੀਂ ਵੀ ਅੱਜ ਇੰਡੀਆ ਟੋ ਕਰ ਰਿਹਾ ਲਾਈਨ। ਉਹਨਾਂ ਨੇ ਕਿਹਾ ਵੀ ਜੇ ਤੈਨੂੰ ਇਹਨਾਂ ਨੇ ਨਾ ਚੱਲਿਆ ਤੇ ਅਸੀਂ ਤੈਨੂੰ ਤੇਰਾ ਪ੍ਰਬੰਧ ਕਰਾਂਗੇ, would help him find other asylum. Dalai Lama was urged in the same message to present his case to the world as strongly as possible while seeking to avoid a rupture of relations with government of India. ਉਹਨੇ ਕਿਹਾ ਵੀ ਤੂੰ ਆਪਣਾ ਕੰਮ ਕਰੀ। ਹੁਣ ਇਹ ਬਿਹਾਈਂਡ ਵੀ ਜਾ ਕੇ ਵੀ ਸੀ, ਕੁਝ ਤਾਂ ਇੰਡੀਅਨ ਇੰਟੈਲੀਜੈਂਸ ਨਾਲ ਸ਼ੇਅਰ ਕਰ ਰਹੇ ਸੀ, ਉਧਰੋਂ ਉਹਨੂੰ ਕਹਿ ਰਹੇ ਸੀ ਵੀ ਤਗੜਾ ਹੋ, ਤੂੰ ਆਪਣਾ ਕੰਮ ਕਰ, ਬਸ ਇਸ ਹੱਦ ਤੱਕ ਨਾ ਜਾਈਂ ਕਿ ਇੰਡੀਆ ਦੇ ਨਾਲ ਬਿਲਕੁਲ ਤੋੜ ਵਿਛੋੜ ਹੋ ਜਾਏ। On Tuesday 28 July, a message came from Dalai Lama stated he hopes to obtain recognition for his government in exile from some nation, even though it be one with unimportant or no relations with government in India, in order to set a precedent. ਉਹਨੇ ਕਿਹਾ ਇਹਨਾਂ ਨੂੰ ਕਿ ਜੀ ਮੈਨੂੰ ਘੱਟੋ ਘੱਟ ਇੱਕ ਦੇਸ਼ ਹੀ ਇਹ ਰੈਕਗਨਾਈਜ਼ ਕਰ ਲੈ ਤਾਂ ਕਿ ਇੱਕ ਪ੍ਰੈਸੀਡੈਂਟ ਬਣ ਜਾਏ, ਫਿਰ ਉਹਦੇ ਆਧਾਰ ਦੇ ਉੱਤੇ ਦੂਜੇ ਬਣਨਗੇ। Dalai Lama specifically requested US government assistance in obtaining such recognition. ਉਹਨੇ ਕਿਹਾ ਜੀ ਤੁਸੀਂ ਕਿਸੇ ਮੁਲਕ ਨੂੰ ਕਹੋ। He asked whether if no government is willing to extend his recognition while he remains in India, the US government would recommend that he establish a government in exile elsewhere, said if so where. ਉਹਨੇ ਕਿਹਾ ਜੇ ਇੰਡੀਆ ਨਹੀਂ ਕਰਦਾ ਤਾਂ US ਅਰੇਂਜ ਕਰੇ ਕਿ ਮੈਂ ਕਿਤੇ ਹੋਰ ਚਲਾ ਜਾਣਾ, ਆਪਣੀ ਗਵਰਨਮੈਂਟ ਇਨ ਐਗਜ਼ਾਈਲ ਮੈਂ ਬਣਾ ਲੈਣਾ ਜੀ। At present, active study being given to problems of presenting Tipton case before the United Nations, to legal basis for doing so, and to means of finding a sponsor. ਹੁਣ ਇਹ ਡਿਸਕਸ ਕਰ ਰਹੇ ਨੇ ਕਿ ਤਿੱਬਤ ਦਾ ਕੇਸ UN 'ਚ ਜੇ ਲਿਜਾਣਾ ਹੈ ਤੇ ਲੀਗਲ ਸਪਾਂਸਰ ਵੀ ਕੋਈ ਮੁਲਕ ਚਾਹੀਦਾ ਹੈ। UN ਦੇ ਵਿੱਚ ਕੇਸ ਤਾਂ ਕੋਈ ਮੈਂਬਰ ਕੰਟਰੀ ਕਰ ਸਕਦਾ ਹੈ ਔਰ ਉਹਦੇ ਲਈ ਕੋਈ ਲੀਗਲ ਬੇਸਿਸ ਚਾਹੀਦਾ ਹੈ। While no decision reached on any of these issues, it is clear that Dalai Lama will feel greatly let down if at least some of the free world nations do not take an active role in presenting his case and in seeking some concrete action such as condemnation by the General Assembly. ਉਹ ਕਹਿੰਦੇ ਜੀ ਜੋ ਸਾਡੇ ਨਾਲ ਹੋਇਆ ਘੱਟੋ ਘੱਟ UN ਜਨਰਲ ਅਸੈਂਬਲੀ ਉਹਨੂੰ ਕੰਡੈਮ ਕਰਦੇ। ਹੁਣ ਉਹ ਪੀਰੀਅਡ ਹੈ ਜਦੋਂ ਬਾਈਪੋਲਰ ਵਰਲਡ ਹੈ, ਪੂਰਾ ਅਮਰੀਕਾ ਪਾਵਰ ਹੈ, ਦਲਾਈ ਲਾਮਾ ਦੇ ਨਾਲ ਇਹਨਾਂ ਦੀ ਚੱਲ ਰਹੀ ਹੈ ਗੱਲਬਾਤ। Dalai Lama is well educated in Tibetan terms. In our terms, however, while deeply patriotic, he is politically unsophisticated person who cannot be expected to comprehend complex issues which must be considered by various free world governments in deciding their positions, even in this clear-cut case of communist wrongdoing. ਇਹ ਦਲਾਈ ਲਾਮੇ ਦਾ ਬਾਅਦ ਭਾਵੇਂ ਉਹਨੂੰ ਨੋਬਲ ਇਨਾਮ ਦਵਾਇਆ, ਪਰ ਇਹ ਅਮਰੀਕਨਾਂ ਦੀ ਅਸੈਸਮੈਂਟ ਹੈ ਉਹਦੇ ਬਾਰੇ ਕਿ ਠੀਕ ਹੈ ਉਹ ਚੱਕਰ ਚੁੱਕਰ ਘੁਮਾ ਲੈਂਦਾ ਆਪਣੀ, ਉਹਦੀ ਰਿਲੀਜੀਅਸ ਐਜੂਕੇਸ਼ਨ ਹੋਈ ਹੋਏਗੀ, ਦੁਨੀਆ ਅਨਸੋਫਿਸਟੀਕੇਟ ਹੈ, ਇਹਦਾ ਮਤਲਬ ਹੈ ਗਧਾ ਹੈ, ਉਹਨੂੰ ਕੋਈ ਪਤਾ ਨਹੀਂ ਹੈ ਕਿ ਦੁਨੀਆ 'ਚ ਕਿਵੇਂ ਵਰਕਆਊਟ ਹੁੰਦਾ। ਪਰ ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਵਜੂਦ ਕਿ ਕਮਿਊਨਿਸਟਾਂ ਨੇ ਜੋ ਕੀਤਾ ਗਲਤ ਕੀਤਾ, ਪਰ ਦਲਾਈ ਲਾਮੇ 'ਚ ਕੈਪੇਬਿਲਿਟੀ ਨਹੀਂ ਹੈਗੀ, ਅਨਸੋਫਿਸਟੀਕੇਟ ਹੈ ਉਹ ਕਿ ਉਹ ਕੋਈ ਆਰਟੀਕੂਲੇਟ ਨਹੀਂ ਕਰ ਸਕਦਾ ਜੀ। There would be two possible bases for a case before the United Nations: a charge of Chinese communist violation of human rights provisions of United Nations Charter, or a charge of violating the Genocide Convention, a United Nations agreement. ਉਹਨਾਂ ਨੇ ਕਿਹਾ ਦੋ ਤਰੀਕੇ ਨਾਲ UN ਜਨਰਲ ਅਸੈਂਬਲੀ 'ਚ ਆ ਸਕਦਾ ਹੈ ਕਿ ਵੀ ਕਮਿਊਨਿਸਟ ਗਵਰਨਮੈਂਟ ਦੇ ਉੱਤੇ ਚਾਈਨਾ ਦੀ ਹਿਊਮਨ ਰਾਈਟਸ ਵਾਇਲੇਸ਼ਨ ਪ੍ਰੂਵ ਕੀਤੀ ਜਾਏ, ਔਰ ਦੂਸਰਾ ਜਿਹੜੀ ਜੈਨੋਸਾਈਡ ਕਨਵੈਨਸ਼ਨ ਹੈ ਜਨੀਵਾ ਦੀ, ਉਹਦੇ ਥੱਲੇ ਕੀਤਾ ਜਾਏ। ਹੁਣ ਉਹਦੇ 'ਚ ਕਿਹਾ ਕਿ ਪ੍ਰੋਬੇਬਿਲਿਟੀ ਆਫ ਸਮ ਫਾਰਮ ਆਫ ਐਕਸ਼ਨ ਇਨ ਦਾ ਯੂਨਾਈਟਿਡ ਨੇਸ਼ਨਸ ਐਟ ਲੀਸਟ ਔਨ ਜੈਨੋਸਾਈਡ ਬੇਸਿਸ ਇਜ਼ ਹਾਈਟਨਡ ਬਾਈ ਅ 206 ਪੇਜ ਰਿਪੋਰਟ ਡਾਕੂਮੈਂਟਿੰਗ ਜੈਨੋਸਾਈਡ ਚਾਰजेस ਇਸ਼ੂਡ ਲਾਸਟ ਫਰਾਈਡੇ। ਆਲਰੇਡੀ ਉਹਨਾਂ ਨੇ ਰਿਪੋਰਟ ਵੀ ਜਿਹੜੀ ਆ ਰਿਲੀਜ਼ ਕੀਤੀ ਹੋਈ ਸੀ ਵੀ ਕਿਵੇਂ ਹੋਇਆ, ਔਰ ਇਹ ICG ਨੇ ਕੀਤੀ ਸੀ ਰਿਪੋਰਟ ਰਿਲੀਜ਼, ਇੰਟਰਨੈਸ਼ਨਲ ਕਮਿਸ਼ਨ ਫਾਰ ਜੂਰਿਸ, ਐਂਡ ਸਬਮਿਟਡ ਟੂ ਦਾ ਯੂਨਾਈਟਿਡ ਨੇਸ਼ਨ ਸੈਕਟਰੀ। ਪਰ ਹੁਣ ਤੁਸੀਂ ਦੇਖੋ, ਅਸੀਂ ਕਈ ਵਾਰੀ ਸਾਡੇ ਕਈ ਵੀਰ ਭੈਣਾਂ ਕਹਿਣਗੇ
ਕਿ ਜੀ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ, UN ਕਿਉਂ ਨਹੀਂ ਚੁੱਕਦਾ, ਉਹ ਕਿਉਂ ਨਹੀਂ। ਹੁਣ ਇਹ ਤਿੱਬਤ ਦਾ ਦੇਖ ਲਓ, ਜਿਹਨੂੰ ਇੰਡੀਆ ਵੀ ਸਪੋਰਟ ਕਰ ਰਿਹਾ, ਅਮਰੀਕਾ ਵੀ ਕਰ ਰਿਹਾ ਹੈ, ਜੈਨੋਸਾਈਡ ਵੀ ਹੋਇਆ, ਉਹਦੇ ਕੋਈ ਸ਼ੱਕ ਨਹੀਂ ਹੈ, ਉੱਥੇ ਉਹਨਾਂ ਦੇ ਉੱਤੇ ਜ਼ੁਲਮ ਹੋਏ ਨੇ। ਔਰ ਲੇਕਿਨ ਇਹਦੇ ਬਾਵਜੂਦ ਕਿਵੇਂ ਦੁਨੀਆ ਕੋਈ ਹਿਊਮਨ ਰਾਈਟ ਜਾਂ ਜੈਨੋਸਾਈਡ ਦੇ ਉੱਤੇ ਡਿਸਾਈਡ ਨਹੀਂ ਕਰਦੀ, ਅਲਟੀਮੇਟਲੀ ਕਿਹਦੇ ਕੀ ਇੰਟਰਸਟ ਨੇ। ਪਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਨਫੋਰਚੂਨੇਟਲੀ the soundings taken in a various far western countries indicate that with the exception of governments of South Vietnam and Republic of China, no Asian government is willing to take the lead in sponsoring the Tibetan case at the United Nations or in granting asylum to Dalai Lama should he have to leave India. ਹੁਣ ਜਿਹੜਾ ਪੀਪਲਜ਼ ਰਿਪਬਲਿਕ ਆਫ ਚਾਈਨਾ ਕਹਿ ਰਿਹਾ, ਇਹ ਫਾਰਮੂਸਾ ਜਿਹੜਾ ਅੱਜ ਤਾਈਵਾਨ ਹੈ, ਉਹਨੇ ਕਿਹਾ ਵੀ ਸਾਊਥ ਵਿਤਨਾਮ ਤੋਂ ਬਿਨਾਂ, ਕਿਉਂਕਿ ਉਹ ਅਮਰੀਕਾ ਦੇ, ਉਹ ਕੋਈ ਅਸਾਈਲਮ ਵੀ, ਉਹਦਾ ਕੇਸ ਵੀ UN 'ਚ ਖੜਨ ਨੂੰ ਤਿਆਰ ਨਹੀਂ ਹੈ। ਇਹਦੇ ਬਾਵਜੂਦ ਕਿ ICG ਦੀ ਰਿਪੋਰਟ ਹੈ ਕਿ ਜੈਨੋਸਾਈਡ ਕਨਵੈਨਸ਼ਨ। ਫਿਰ ਸਾਊਥ ਵਿਤਨਾਮ ਬਾਰੇ ਵੀ ਉਹਨਾਂ ਨੇ ਕਿਹਾ ਸਾਊਥ ਵਿਤਨਾਮ ਇਜ਼ ਆਫ ਕੋਰਸ ਨਾਟ ਅ ਮੈਂਬਰ ਆਫ ਦਾ ਯੂਨਾਈਟਿਡ ਨੇਸ਼ਨ। ਹੁਣ ਖੜੇਗਾ ਕਿਵੇਂ, ਕਿਉਂਕਿ ਉਹ ਤਾਂ ਮੈਂਬਰ ਵੀ ਨਹੀਂ ਹੈ। ਸੋ ਕੁਡ ਨਾਟ ਬੀ ਅ ਸਪਾਂਸਰ। Sponsorship by Chinese nationalists should be avoided if the Tibetan case is to have its fullest impact on Asians in general. ਹੁਣ ਉਹ ਇਹ ਵੀ ਦੇਖ ਰਹੇ ਨੇ ਕਿ ਜੇ ਤਾਈਵਾਨ ਤੋਂ, ਉਹਦੇ ਤੋਂ ਫਾਰਮੂਸਾ ਤੋਂ, ਚਿਆਂਕਾਈ ਸ਼ੇਕ ਤੋਂ ਕਰਵਾਇਆ ਤੇ ਉਹ ਵੀ ਗੱਲ ਬਣਨੀ ਨਹੀਂ ਹੈ ਉਹਦੀ ਹਕੂਮਤ ਤੋਂ, ਫਿਰ ਤੋਂ ਏਸ਼ੀਅਨ ਸਪੋਰਟ ਵੀ ਲੂਜ਼ ਕਰ ਜਾਣਗੇ। ਔਰ ਫਿਰ ਉਹਨਾਂ ਨੇ ਕਿਹਾ ਵੀ ਕਿਉਂ ਏਸ਼ੀਅਨਸ, ਕਿਉਂ ਅਨਵਿਲਿੰਗਨੈਸ ਨੇ। ਬਰਮਾ ਡਜ਼ਨਟ ਵਿਸ਼ ਟੂ compound its difficulties with the Chinese communists over Burma's disputed northern border, ਜਿਹੜਾ ਅੱਜ ਮਿਆਂਮਾਰ ਹੈ। ਬਰਮਾ ਨੇ ਕਿਹਾ ਵੀ ਮੈਨੂੰ ਕੀ ਪਿਆ, ਮੈਂ ਇਹਨਾਂ ਦਾ ਲੈ ਕੇ ਆਲਰੇਡੀ ਚੀਨ ਨਾਲ ਚੱਲ ਰਿਹਾ, ਵੀ ਮੈਂ ਜੁੱਤੀਆਂ ਖਾਵਾਂ ਉਹਨਾਂ ਤੋਂ ਨਾ ਜੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ Thailand's feet dragging are not entirely clear but involve among other factors the different form of Buddhism practiced there. ਉਹਨਾਂ ਨੇ ਕਿਹਾ ਵੀ ਥਾਈਲੈਂਡ ਦਾ ਹਾਲਾਂਕਿ ਧਰਮ ਬੁੱਧ ਧਰਮ ਹੈ, ਉਹ ਕਹਿੰਦੇ ਹੁਣ ਇਹ ਤਾਂ ਵੈਸੇ ਹੀ ਬੁੱਧਿਸਟ ਨਹੀਂ ਹੈਗਾ ਦਲਾਈ ਲਾਮਾ, ਇਹ ਕੋਈ ਰਿਪਰੈਜ਼ੈਂਟ ਨਹੀਂ ਕਰ। ਉਹਨਾਂ ਨੇ ਕਿਹਾ ਇਸ ਲਈ ਥਾਈਲੈਂਡ ਜਿਹੜਾ ਉਹ ਵੀ ਆਪਣੇ ਪੈਰ ਉਹਨੇ ਪਿੱਛੇ ਖਿੱਚ ਲਏ। ਮੁਸਲਿਮ ਕੰਟਰੀਜ਼ ਐਂਡ ਦਾ ਕੈਥੋਲਿਕ ਫਿਲੀਪੀਨਸ ਆਰ ਨਾਟ ਵਿਲਿੰਗ ਟੂ ਟੇਕ ਐਨੀ ਇਨੀਸ਼ੀਏਟਿਵ ਐਜ਼ ਲੌਂਗ ਐਜ਼ ਦਾ ਬੁੱਧਿਸਟ ਕੰਟਰੀਜ਼ ਰਿਮੇਨ ਔਨ ਦਾ ਸਾਈਡ ਲਾਈਨਸ। ਉਹਨਾਂ ਨੇ ਕਿਹਾ ਜਿਹੜੇ ਇਹ ਬੁੱਧਿਸਟ ਹੈ, ਇੰਨੇ ਬੁੱਧਿਸਟ ਮੁਲਕ ਨੇ ਏਸ਼ੀਆ 'ਚ, ਉਹ ਨਹੀਂ ਚੁੱਕਦੇ। ਮੁਸਲਮਾਨ ਕੰਟਰੀਜ਼ ਕਹਿੰਦੀਆਂ ਨੇ ਵੀ ਸਾਡੀ ਕਿਹੜੀ ਦਾੜ ਦੁਖਦੀ ਜੀ। ਫਿਲੀਪੀਨ ਕ੍ਰਿਸਚਨ ਹੈ, ਉਹਨਾਂ ਨੇ ਕਿਹਾ ਬੁੱਧਿਸਟ ਹੈ, ਉਹ ਚੁੱਕਣ, ਫਿਰ ਦੇਖਦੇ ਹਾਂ ਅਸੀਂ ਕੀ ਕਰਨਾ। The lack of support by Asian governments has extended even to an unwillingness to offer the Dalai Lama official invitations to visit their countries. ਉਹ ਕਹਿੰਦਾ ਜੀ ਕੇਸ ਤਾਂ ਉਹਨਾਂ ਨੇ ਕੀ ਖੜਨਾ ਸੀ, ਉਹਨਾਂ ਨੂੰ ਉਹ ਇਨਵਾਈਟ, ਇਹ CIA ਦੀ ਡੀਕਲਾਸੀਫਾਈਡ ਰਿਪੋਰਟ ਹੈ, ਬਾਹਰਲੇ ਜੋ ਮਰਜੀ ਗੁੱਡਾ ਬੰਨੂ, ਦਲਾਈ ਲਾਮਾ ਫਲਾਣਾ ਤੇ ਟਮਕਾ, ਇਹ ਉਦੋਂ ਦਾ ਹਾਲ ਹੈ। ਸੋ ਐਂਡ 'ਚ ਉਹਨਾਂ ਨੇ ਕਿਹਾ although the United Nations has interfered, although the United States has inferred the Dalai Lama that we consider an early visit to Asian capitals desirable, he has refused to do so except in response to an official initiative from one or more, probably feeling that an unofficial visit might cut the ground from under his feet, claim to bring the head of ਅਮਰੀਕਾ ਨੇ ਕਿਹਾ ਕੋਈ ਨਹੀਂ, ਅਸੀਂ ਅਫੀਸ਼ੀਅਲ ਤਾਂ ਨਹੀਂ ਤੈਨੂੰ ਕਿਸੇ ਨੇ ਇਨਵਾਈਟ ਕਰਨਾ, ਅਨਅਫੀਸ਼ੀਅਲ। ਦਲਾਈ ਲਾਮਾ ਕਹਿੰਦਾ ਮੇਰੀ ਤਾਂ ਫਿਰ ਕੋਈ ਹੋਂਦੇ ਨਹੀਂ। ਹੀ ਹੈਜ਼ ਹੋਏਵਰ indicated willingness to send delegates representing him to countries which extend unofficial invitations. So ਇਹ ਬਹੁਤ ਸਾਰੇ ਜਿਹੜੇ ਨੇ ਉਹ ਉਹਨੇ ਕੀ ਡੀਕਲਾਸੀਫਾਈਡ ਕਰਦੇ ਨੇ ਜਿਹੜੇ ਹਾਰਮਲੈਸ ਹੋਣ। ਬਾਕੀ ਅਮਰੀਕਾ ਪੈਸਾ ਕਿਵੇਂ ਭੇਜ ਰਿਹਾ ਹੈ, ਕਿੰਨੇ ਮਿਲੀਅਨ ਦੇ ਰਿਹਾ ਹੈ, ਜਿਹੜੇ ਹੁਣ ਤੱਕ ਵੀ ਦਿੰਦਾ ਰਿਹਾ। ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਿੰਨੇ ਮਰਜ਼ੀ ਅਸੀਂ ਕ੍ਰਿਟਿਸਾਈਜ਼ ਕਰੀਏ, ਉਹਨੇ ਪਿਛਲੇ 3 ਸਾਲ 'ਚ ਇਹਨਾਂ ਦੀ ਤਿੱਬਤ ਵਾਲਿਆਂ ਦੀ ਏਡ ਕਾਫੀ ਘੱਟ ਕਰ ਦਿੱਤੀ। ਉਹਨੇ ਕਿਹਾ ਵੀ ਇਹ ਸਾਡਾ ਨਹੀਂ ਹੈ, ਹਾਲਾਂਕਿ ਹੋ ਸਕਦਾ ਹੈ ਜੇ ਉਹਨਾਂ ਨੇ ਪਹਿਲਾਂ ਇਹ ਦੇਖਿਆ ਹੁੰਦਾ ਕਿ ਚੀਨ ਨਾਲ ਇਵੇਂ ਹੀ ਇੰਨੀ ਹੌਸਟਾਈਲ ਲਾਈਨ ਲੈਣੀ ਹੈ, ਫਿਰ ਸ਼ਾਇਦ ਉਹ ਇੱਕ ਹੋਰ ਜਿਹੜਾ ਨਾ ਘੱਟ ਕਰਦੇ। ਪਰ ਟਰੰਪ ਨਾ ਉਹਨੂੰ ਮਿਲਿਆ ਦਲਾਈ ਲਾਮੇ ਨੂੰ, ਉਹ ਵੀ ਪ੍ਰਾਈਵੇਟਲੀ ਪਿਛਲੇ ਪ੍ਰੈਜ਼ੀਡੈਂਟਸ ਨਾਲ ਮਿਲਦਾ ਸੀ ਔਰ ਈਵਨ ਉਹਦੀ ਏਡ ਵੀ ਘੱਟ ਕੀਤੀ ਹੈ। ਸੋ ਇਹ ਹੈ ਕਿ ਕਿਸ ਲੈਵਲ ਦੀ ਇਹਨਾਂ ਦੀ ਜਿਹੜੀ ਹੈ ਉਹ ਐਕਟੀਵਿਟੀ ਸੀ ਬਿਹਾਈਂਡ ਦਾ ਸੀਨ ਔਨ ਦਾ ਦਲਾਈ ਲਾਮਾ ਇਸ਼ੂ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਕਸ਼ਮੀਰ ਬਾਰੇ ਗੱਲ ਕਰਾਂਗੇ, ਕਿਵੇਂ 1 ਸਾਲ ਪੂਰਾ ਹੋਣ ਜਾ ਰਿਹਾ ਹੈ ਜਦੋਂ ਤੋਂ ਧਾਰਾ 370 ਹਟਾ ਕੇ 2 ਹਿੱਸਿਆਂ ਦੇ ਵਿੱਚ ਕਸ਼ਮੀਰ ਨੂੰ ਵੰਡ ਕੇ ਉਹਨੂੰ ਯੂਨੀਅਨ ਟੈਰੀਟਰੀ ਦੇ ਥੱਲੇ ਸੈਂਟਰ ਗਵਰਨਮੈਂਟ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ।
ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰਚਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਕਸ਼ਮੀਰ ਦੀ ਗੱਲ ਕਰੀਏ। 1 ਸਾਲ ਪੂਰਾ ਹੋਣ ਜਾ ਰਿਹਾ ਹੈ ਕਸ਼ਮੀਰ ਦੇ ਵਿੱਚ ਜਦੋਂ ਤੋਂ ਧਾਰਾ 370 ਹਟਾਈ ਗਈ ਹੈ, ਤੇ ਸਿਚੁਏਸ਼ਨ ਉਦੋਂ ਤੋਂ ਲੈ ਕੇ ਜਿਹੜੀ ਹੈ ਉਹ ਬਦ ਤੋਂ ਬਦਤਰ ਹੋਈ ਹੈ ਹਰ ਇੱਕ ਆਸਪੈਕਟ ਤੋਂ। ਭਾਵੇਂ ਇਕਨੋਮਿਕਲ ਪਾਰਟ ਹੋਵੇ, ਲੋਕਾਂ ਦੀ ਆਮ ਜਿਹੜੀ ਜ਼ਿੰਦਗੀ ਹੈ ਉਹਦੀ ਡਿਸਰਪਸ਼ਨ ਹੋਵੇ, ਉੱਥੇ ਇੰਟਰਨੈਟ ਨੂੰ ਲੈ ਕੇ ਕੀ ਹਾਲਾਤ ਬਣੇ ਹੋਏ ਆ। ਇਹ ਹੈ ਇੰਟਰਨੈਟ ਦਾ ਹਾਲ ਇੱਥੇ ਤੱਕ ਮਾੜਾ ਹੈ ਕਿ ਸਟੂਡੈਂਟਸ ਨੇ ਜਿਹੜੇ ਲੱਖਾਂ ਦੀ ਤਾਦਾਦ ਦੇ ਵਿੱਚ, ਉਹਨਾਂ ਮਤਲਬ 1 ਸਾਲ ਤੋਂ ਸਕੂਲ ਬੰਦ ਨੇ, ਉਹਨਾਂ ਦੀ ਪੜ੍ਹਾਈ ਖਤਮ ਹੋ ਗਈ। ਉਹਨਾਂ ਦਾ ਜਿਹੜਾ ਭਵਿੱਖ ਹੈ ਉਹਦੇ ਉੱਤੇ ਬੜਾ ਵੱਡਾ ਜਿਹੜਾ ਸਵਾਲੀਆ ਨਿਸ਼ਾਨ ਹੈ ਉਹ ਲੱਗ ਰਿਹਾ ਹੈ। ਸੋ ਕਸ਼ਮੀਰ ਬਾਬਤ ਜਿਹੜੇ ਇਹ ਹਾਲਾਤ ਬਣੇ ਹੋਏ ਨੇ, ਧਾਰਮਿਕ ਤੌਰ ਤੇ ਇੰਨਾ ਕੁ ਹੋਇਆ ਵੀ ਹੁਣ ਈਦ ਦੇ ਜਿਹੜੇ ਦਿਨ ਨੇ, ਈਦ ਤੱਕ ਨਹੀਂ ਮਨਾਉਣ ਦੀ ਇਜਾਜ਼ਤ ਕਸ਼ਮੀਰ ਦੇ ਵਿੱਚ ਦਿੱਤੀ ਗਈ। ਸੋ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਜ਼ਿਕਰ ਕੀਤਾ ਹੈ ਕਿ ਸਭ ਤੋਂ ਪਹਿਲਾਂ ਤਾਂ ਕਸ਼ਮੀਰੀ ਭਰਾਵਾਂ ਭੈਣਾਂ ਦੀ ਬਹਾਦਰੀ ਨੂੰ ਸਲਾਮ, ਸੈਲੂਟ। ਜਿਸ ਬਹਾਦਰੀ ਦੇ ਨਾਲ ਉਹ ਪਿਛਲੇ 1 ਸਾਲ ਤੋਂ ਇਹਨਾਂ ਤੰਗੀਆਂ ਦੇ ਬਾਵਜੂਦ ਜਿਹੜੀਆਂ ਤੁਸੀਂ ਬਿਆਨੀਆਂ ਨੇ, ਇਸ ਤੋਂ ਵੀ ਹਾਲਤ ਵਰਸਟ ਹੈ। ਇਸ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਕਿ ਵੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਇੰਨਾ ਲੰਬਾ ਲਾਕਡਾਊਨ, ਪਹਿਲਾਂ ਲਾਕਡਾਊਨ ਦੇ ਨਾਂ ਤੇ ਓਪਨ ਜੇਲ੍ਹ ਬਣਾਉਣਾ, ਫਿਰ ਕੋਵਿਡ-19 ਦੀ ਆੜ ਦੇ ਵਿੱਚ, ਔਰ ਫਿਰ ਜਿਵੇਂ ਫੌਜ ਇੱਕ ਵੱਡਿਓਂ ਜ਼ੁਲਮ ਕਰ ਰਹੀ ਹੈ। ਔਰ ਮੈਂ ਇਹ ਦੱਸਦਿਆਂ ਪਹਿਲੇ ਸੈਗਮੈਂਟ 'ਚ ਵੀ ਦੱਸਿਆ ਸੀ ਕਿ ਪਰਸੋਂ 5 ਅਗਸਤ ਹੈ, ਜਿਸ ਦਿਨ ਆਫੀਸ਼ੀਅਲੀ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਆਰਟੀਕਲ 370-35A ਹੀ ਖਤਮ ਨਹੀਂ ਕੀਤਾ, ਉਸ ਦਾ ਸਟੇਟ ਦਾ ਰੁਤਬਾ ਵੀ ਖਤਮ ਕਰਕੇ ਉਹਨੂੰ 2 ਯੂਨੀਅਨ ਟੈਰੀਟਰੀਜ਼ 'ਚ ਬਦਲ ਦਿੱਤਾ ਹੈ। ਇੱਕ ਪ੍ਰੋਟੈਸਟ ਜਿਹੜੇ ਕਿ ਰਾਜਾ ਰਜ਼ਾਕ ਜੀ ਔਰ ਉਹਨਾਂ ਦੀ ਨਾਲ ਜਿਹੜੇ ਸਾਰੇ ਉਹਨਾਂ ਦਾ ਸਪੋਰਟ ਬੇਸ ਹੈ, ਉਹਨਾਂ ਵੱਲੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ 43rd ਸਟਰੀਟ ਔਰ 1st ਐਵਨਿਊ ਤੇ 1 ਵਜੇ ਤੋਂ 3 ਵਜੇ ਤੱਕ ਰੱਖਿਆ ਹੋਇਆ। ਉਹਨੂੰ TV 84 ਵੱਲੋਂ ਕਵਰ ਵੀ ਕੀਤਾ ਜਾਏਗਾ, ਅਸੀਂ ਵੀ ਉਸ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ। ਔਰ ਇਸ ਤਰ੍ਹਾਂ ਸ਼ਾਮ ਨੂੰ ਟਾਈਮ ਸਕੁਏਅਰ 7 ਤੋਂ 9, ਜਿੱਥੇ ਕਿ ਇਹਨਾਂ ਨੇ ਰਾਮ ਮੰਦਿਰ ਬਣਾਉਣ ਦੇ ਨਾਂ ਥੱਲੇ ਜਿਹੜੀ ਸੈਲੀਬ੍ਰੇਸ਼ਨ ਰੱਖੀ ਹੈ, ਕਿਉਂਕਿ 5 ਅਗਸਤ ਦਾ ਦਿਨ ਕਸ਼ਮੀਰ ਮੁੱਦੇ ਤੋਂ ਬਹੁਤ ਅਹਿਮ ਹੈ ਔਰ ਇਹਨਾਂ ਨੇ ਵੀ ਉਸ ਡਾਈਵਰਟ ਕਰਨ ਦੇ ਲਈ ਧਿਆਨ ਇਸ ਦਿਨ ਨੂੰ ਚੁਣਿਆ। ਉੱਥੇ ਵੀ ਜਿਹੜਾ ਸਿੱਖ ਕਮਿਊਨਿਟੀ ਵੱਲੋਂ ਔਰ ਜਿਹਦੇ ਵਿੱਚ ਕਸ਼ਮੀਰੀ ਜੁਆਇਨ ਕਰਨਗੇ, ਇੱਕ ਪ੍ਰੋਟੈਸਟ ਜਿਹੜਾ 7 ਤੋਂ 9 ਵਜੇ ਤੱਕ ਟਾਈਮ ਸਕੁਏਅਰ ਨਿਊਯਾਰਕ ਦੇ ਵਿੱਚ ਰੱਖਿਆ ਹੋਇਆ ਹੈ। ਸੋ ਅਸੀਂ ਟਰਾਈ ਸਟੇਟ ਦੇ ਵੀਰਾਂ ਭੈਣਾਂ ਨੂੰ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਇਸ ਸ਼ਮੂਲੀਅਤ ਕਰਨ।
ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਅਗਸਤ ਦੇ ਮਹੀਨੇ 'ਚ ਅਸੀਂ ਵੱਧ ਤੋਂ ਵੱਧ ਕਸ਼ਮੀਰ ਫੋਕਸਡ ਗੱਲ ਵੀ ਕਰੀਏ। ਹਾਲਾਂ ਜਿੱਥੇ ਦੁਨੀਆ 'ਚ ਕੋਵਿਡ-19 ਦਾ ਕਹਿਰ ਬਰਾਬਰ ਭਰਪ ਹੈ, ਉੱਥੇ ਕੋਈ ਅਦਰ ਦੈਨ ਕਿ ਬਿਆਨਬਾਜ਼ੀਆਂ ਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਮੂਵਮੈਂਟ ਇਸ ਪੱਖ ਤੋਂ ਕਸ਼ਮੀਰੀਆਂ ਦੇ ਹੱਕ 'ਚ ਇੰਟਰਨੈਸ਼ਨਲ ਲੌਬਿੰਗ 'ਚ ਹੋ ਰਹੀ ਹੈ ਜਾਂ ਹੋਏਗੀ। ਹਾਲਾਂ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਜ਼ਰੂਰ ਕਿਹਾ ਜੀ ਕਿ ਅਸੀਂ ਸੜਕ ਦਾ ਨਾਂ ਸ੍ਰੀਨਗਰ ਤੱਕ ਹੋਏਗਾ, ਤੇ ਇਸ ਕਿਸਮ ਦਾ ਜਸਟ ਇੱਕ ਚੀਅਰ ਅਪ ਕਰਨ ਦੇ ਲਈ ਚੰਗਾ ਬਿਆਨ ਹੈ। ਬਟ ਜਿਵੇਂ ਉਹ ਕਹਿੰਦੇ ਨੇ ਕਿ ਵਾਕ ਦਾ ਟਾਕ ਔਰ ਟਾਕ ਦਾ ਵਾਕ, ਜਿਸ ਪਾਸਿਓਂ ਇਹਨੂੰ ਮਰਜ਼ੀ ਲਾ ਲਓ, ਲੇਕਿਨ ਕਸ਼ਮੀਰੀਆਂ ਦੀ ਹਾਲਤ ਜਿਹੜੀ ਹੈ ਉਹ ਬਹੁਤ ਮਾੜੀ ਹੈ ਇੱਕ ਸਾਲ ਦੇ ਵਿੱਚ। ਔਰ ਮੈਂ ਜੇ ਮੇਰੇ ਸਾਹਮਣੇ ਘੱਟੋ ਘੱਟ 8 ਖਬਰਾਂ ਨੇ ਇਸ ਨਾਲ ਰਿਲੇਟਡ, ਪਰ ਵਕਤ ਕਰਕੇ ਮੈਂ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਡਿਸਕਸ ਕਰਨਾ। ਈਵਨ ਕਮਿਊਨਿਸਟ ਪਾਰਟੀ ਦਾ ਜਿਹੜਾ ਇਸ ਵੇਲੇ ਪ੍ਰੈਜ਼ੀਡੈਂਟ ਹੈ ਮਿਸਟਰ ਸੀਤਾਰਾਮ ਯੈਚੁਰੀ, ਉਹਨਾਂ ਦੀ CPIM ਦੀ ਜਿਹੜੀ ਸੈਂਟਰਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸਿਚੁਏਸ਼ਨ ਇਨ ਕਸ਼ਮੀਰ ਕ੍ਰਿਟੀਕਲ ਈਵਨ ਏ ਈਅਰ ਆਫਟਰ ਐਬਰੋਗੇਸ਼ਨ, ਕਿ ਵੀ ਇਹ 1 ਸਾਲ ਬਾਅਦ ਵੀ ਜਿਹੜੀ ਹਾਲਤ ਹੈ ਕਸ਼ਮੀਰ ਦੇ ਵਿੱਚ ਉਹ ਬੜੀ ਬਦਤਰ ਹੈ। ਔਰ ਜਿਵੇਂ ਇਹਨਾਂ ਦੀ BBC ਦੀ ਖਬਰ ਹੈ ਕਿ ਕਸ਼ਮੀਰ 5 ਅਗਸਤ ਤੋਂ ਪਹਿਲਾਂ ਸ੍ਰੀਨਗਰ 'ਚ ਕਰਫਿਊ, ਔਰ ਉਹ ਸਾਰੇ ਦਾ ਦਰਸ਼ਕ ਦੇਖ ਸਕਦੇ ਨੇ ਬੈਕਗਰਾਊਂਡ 'ਚ ਕਿ ਐਜੂਕੇਸ਼ਨ ਇੰਸਟੀਟਿਊਸ਼ਨਸ ਦੂਸਰੀ ਤੀਸਰੀ ਤਾਂ ਪਹਿਲਾਂ ਹੀ ਬੰਦ ਚੱਲ ਰਹੇ ਨੇ। ਈਵਨ ਬਾਜ਼ਾਰ ਲੋਕਾਂ ਨੂੰ, ਕਿਉਂਕਿ ਈਦ ਵੀ ਆਲਮੋਸਟ 2 ਦਿਨ ਪਹਿਲਾਂ ਸੀ, ਜਿਹੜਾ 1 ਜਾਂ 2 ਦਿਨ ਦੀ ਵੇਰੀਏਸ਼ਨ ਸੀ ਅੱਡ-ਅੱਡ ਥਾਵਾਂ ਤੇ, ਲੇਕਿਨ ਮਸਜਿਦਾਂ ਦੇ ਬਾਹਰ ਵੀ ਜੰਦੇ ਲਾ ਦਿੱਤੇ ਗਏ, ਲੋਕਾਂ ਨੂੰ ਘਰਾਂ 'ਚੋਂ ਨਹੀਂ ਨਿਕਲਣ ਦਿੱਤਾ ਗਿਆ, 2 ਦਿਨ ਦਾ ਕਰਫਿਊ ਲਾਇਆ ਗਿਆ। ਔਰ ਇਸ ਸਾਰੇ ਦੇ ਨਾਲ ਜਿਹੜਾ ਪੂਰਾ ਉਹਨਾਂ ਨੇ ਬਹੁਤ ਸਾਰੀਆਂ ਪਿਕਚਰਸ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ ਨੇ ਐਸੋਸੀਏਟਡ ਪ੍ਰੈਸ ਜਾਂ ਰਾਇਟਰ ਦੇ ਹਵਾਲੇ ਨਾਲ, ਔਰ ਇਸ ਦੇ ਨਾਲ ਜੇ ਅਸੀਂ ਦੇਖੀਏ ਕਿ ਵੀ ਆਉਣ ਵਾਲੀ ਨੀਤੀ ਉੱਥੇ ਕੀ ਹੋਏਗੀ, ਤੇ ਫਿਰ ਜਿਹੜਾ BJP ਦਾ ਪ੍ਰੈਜ਼ੀਡੈਂਟ ਹੈ ਜੰਮੂ ਕਸ਼ਮੀਰ ਦਾ, ਉਸ ਦਾ ਬਿਆਨ ਹੈ ਸਟੇਟਹੁੱਡ ਓਨਲੀ ਆਫਟਰ ਰੈਕਟੀਫਾਈਂਗ ਬਲੰਡਰਸ ਆਫ ਪ੍ਰੀਵੀਅਸ ਰਿਜੀਮਸ, ਕਿ ਜਿਹੜੀ ਪੁਰਾਣੀ ਸਰਕਾਰਾਂ ਨੇ ਬਲੰਡਰ ਕੀਤੇ ਨੇ, ਜਦੋਂ ਤੱਕ ਉਹਨੂੰ ਅਸੀਂ ਦਰੁਸਤ ਨਹੀਂ ਕਰ ਲੈਂਦੇ ਉਦੋਂ ਤੱਕ ਜੰਮੂ ਕਸ਼ਮੀਰ ਦਾ ਸਟੇਟ ਦਾ ਰੁਤਬਾ ਵੀ, ਕਿਉਂਕਿ ਹੁਣ ਉਮਰ ਅਬਦੁੱਲਾ, ਫਾਰੂਕ ਅਬਦੁੱਲਾ ਤੇ ਦੇਖ ਰਹੇ ਨੇ ਕਿ ਜੀ ਸਟੇਟ ਬਣਾਓ, ਆਰਟੀਕਲ 370 ਤਾਂ ਭੁੱਲ ਗਏ ਜੀ। ਉਹ ਕਹਿੰਦੇ ਨੇ ਜੀ ਸਟੇਟ ਬਣਾਓ ਤੇ ਅਸੀਂ ਹਕੂਮਤ ਕਰੀਏ। ਉਹ ਕਹਿੰਦੇ ਆ ਮਤਲਬ ਉਹਨਾਂ ਦਾ ਇਹ ਹੈ ਕਿ ਜਦੋਂ ਤੱਕ ਅਸੀਂ ਜੰਮੂ ਕਸ਼ਮੀਰ ਨੂੰ ਇੱਕ ਹਿੰਦੂ ਸਟੇਟ ਨਹੀਂ ਬਣਾ ਦਿੰਦੇ, ਉਹਦੀਆਂ ਡੈਮੋਗ੍ਰਾਫਿਕਸ ਨਹੀਂ ਬਦਲ ਦਿੰਦੇ, 25,000 ਤੋਂ ਜ਼ਿਆਦਾ ਡੋਮਿਸਾਈਲ ਦੇ ਗੈਰਾਂ ਨੂੰ 1 ਹਫ਼ਤੇ ਦੇ ਵਿੱਚ ਸਰਟੀਫਿਕੇਟ ਦਿੱਤੇ ਗਏ। ਸੋ ਇਹ ਵੀ ਲੰਬੀ ਚੌੜੀ ਖਬਰ ਹੈ। ਉਹਨੇ ਕਿਹਾ ਕਿ ਵੀ a decision in this regard would be taken only after rectifying the historic blunders committed by the successive state governments, ਕਿ ਵੀ ਅਸੀਂ ਪਹਿਲਾਂ ਇਹਦਾ ਹਿੰਦੂਕਰਨ ਕਰਾਂਗੇ, ਫਿਰ ਇਹਨੂੰ ਅਸੀਂ ਸੂਬਾ ਬਣਾਵਾਂਗੇ। ਔਰ ਇਹ ਅਸੀਂ ਜਦੋਂ ਨਿਊਜ਼ ਦੇਖਦੇ ਹਾਂ, ਇੰਡੀਆ ਬਾਰਸ ਮੁਸਲਿਮਸ ਫਰਮ ਆਫਰਿੰਗ ਈਦੋ ਅਦਾ ਪ੍ਰੇਅਰਸ ਇਨ ਆਕੂਪਾਈਡ ਕਸ਼ਮੀਰ, ਕਿ ਭਾਈ ਕਿਵੇਂ ਉੱਥੇ ਉਹਨਾਂ ਨੂੰ ਜਿਹੜਾ ਉਹ ਈਦ ਦੇ ਲਈ ਮਸਜਿਦਾਂ 'ਚ ਵੀ ਨਹੀਂ ਜਾਣ ਦਿੱਤਾ ਗਿਆ। ਔਰ ਫਿਰ ਇਹਨਾਂ ਦੀਆਂ ਆਪਣੀਆਂ ਏਜੰਸੀਆਂ ਹੀ ਦੱਸ ਰਹੀਆਂ ਨੇ ਉੱਥੇ ਕਿੰਨੀ ਕੁ ਨਾਰਮਲ ਹੈ ਹਾਲਤ। restrictions imposed in Kashmir Valley, markets shut while officials maintain the restrictions are in view of COVID situation. Mehbooba Mufti's daughter says they are being undertaken to ensure that anger and frustration felt by the people against the centre's decision remain hidden. ਉਹਨੇ ਕਿਹਾ ਜੀ ਲੱਖਾਂ ਲੋਕਾਂ ਨੇ ਸੜਕਾਂ ਤੇ ਹੋਣਾ ਸੀ, ਔਰ ਉਹ ਇਹ ਕਹਿ ਕੇ ਜੀ COVID-19 ਕਰਕੇ ਉਹਨਾਂ ਨੇ 5 ਅਗਸਤ ਇੱਧਰ ਮੰਦਿਰ ਬਣਾਉਣ ਦੇ ਨਾਂ ਥੱਲੇ ਵੀ ਇਸ ਲਈ ਚੁਣਿਆ ਵੀ ਸਾਰਾ ਮੀਡੀਆ ਧਿਆਨ ਉੱਧਰ ਹੈ, ਔਰ ਕਸ਼ਮੀਰੀਆਂ ਨੂੰ ਘਰਾਂ ਦੇ ਅੰਦਰ ਕਰਫਿਊ ਲਾ ਕੇ ਤਾੜ ਦਿੱਤਾ ਗਿਆ ਜੀ। ਔਰ ਇਸ ਸਾਰੇ ਚੋਂ ਜਿਹੜੀ ਜੇ ਲਾਈ ਆਫ ਦਾ ਸੈਂਚੁਰੀ ਕਹਿਣਾ ਹੋਏ ਇਸ ਕੰਟੈਕਸਟ 'ਚ, ਤੇ ਫਿਰ ਜਿਹੜਾ ਜੰਮੂ ਕਸ਼ਮੀਰ ਦਾ ਪੁਲਿਸ ਦਾ DGP ਹੈ, ਉਹਦੀ ਸਟੇਟਮੈਂਟ ਹੈ, ਉਹਨੇ ਇੰਟਰਵਿਊ ਦਿੱਤਾ ਟ੍ਰਿਬਿਊਨ ਨੂੰ, ਔਰ ਇਹ ਹੈ ਪੀਸ ਮੇਨਟੇਨਡ ਵਿਦਆਊਟ ਫਾਇਰਿੰਗ ਏ ਸਿੰਗਲ ਬੁਲੇਟ। ਡਾਇਰੈਕਟਰ ਜਨਰਲ ਪੁਲਿਸ, ਉਹਨਾਂ ਨੇ ਕਿਹਾ ਪਾਕਿਸਤਾਨ ਅਲੋਨ ਰਿਸਪੌਂਸਿਬਲ ਫਾਰ ਫੋਮੈਂਟਿੰਗ ਟਰਬਲ ਇਨ ਕਸ਼ਮੀਰ, ਕਿ ਵੀ ਇਹ ਪਾਕਿਸਤਾਨ ਕਰ ਰਿਹਾ, ਬਾਕੀ ਤਾਂ ਅਸੀਂ ਇੱਕ ਗੋਲੀ ਵੀ ਦਾਗੀ ਨਹੀਂ। ਹਾਲਾਂ ਰੋਜ਼ਾਨਾ ਤੁਹਾਡੇ ਪੁਲਸੀਏ, ਪਰਸੋਂ ਵੀ ਕੱਲ ਦੀ ਇੱਕ ਖਬਰ ਸੀ ਕਿ ਜੀ ਆਫ ਡਿਊਟੀ ਜਿਹੜਾ ਆਫੀਸਰ ਸੀ ਉਹਦੀ ਕਾਰ ਸਾੜ ਦਿੱਤੀ, ਉਹਨੂੰ ਚੁੱਕ ਕੇ ਲੈ ਗਏ ਅਗਵਾ ਕਰਕੇ। ਕਿੰਨੇ ਤੁਸੀਂ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ, ਲੇਕਿਨ ਜੇ ਝੂਠ ਬੋਲਣਾ ਹੀ ਹੈ ਇੰਨਾ ਧੜੱਲੇ ਨਾਲ ਬੋਲੋ ਕਿ ਕੋਈ ਯਕੀਨ ਹੀ ਨਾ ਕਰੇ ਕਿ ਵੀ ਇਹ ਝੂਠ ਹੋ ਸਕਦਾ ਹੈ।
ਸੋ ਅਸੀਂ ਵਕਤ ਦੀ ਹੱਦ ਨੂੰ ਦੇਖਦੇ ਹਾਂ ਅੱਗੇ ਨਹੀਂ ਜਾਵਾਂਗੇ ਜੀ। ਔਰ ਅਸੀਂ ਇਹ ਆਸ ਵੀ ਕਰਾਂਗੇ ਕਿ ਜਿਹੜੇ ਦੋਨੋਂ ਹੀ ਪ੍ਰੋਟੈਸਟ ਨੇ UN ਦੇ ਸਾਹਮਣੇ 1 ਤੋਂ 3 ਪਰਸੋਂ ਔਰ 7 ਤੋਂ 9 ਟਾਈਮ ਸਕੁਏਅਰ ਦੇ ਵਿੱਚ ਉਹਦੇ 'ਚ ਸਾਡੇ ਵੀਰ ਭੈਣਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਣ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਵਿਊਅਰਸ, ਇੱਕ ਇੱਥੇ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਹੜੀਆਂ ਅਸੀਂ ਚੀਨ ਦਾ ਜਾਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਵੀ ਤੁਸੀਂ ਗੱਲ ਕੀਤੀ ਹੈ, ਜਦੋਂ ਦਲਾਈ ਲਾਮਾ ਦਾ ਦੂਜੇ ਸੈਗਮੈਂਟ ਦੇ ਵਿੱਚ ਜ਼ਿਕਰ ਕੀਤਾ, ਇੱਕ ਹੋਰ ਖਬਰ ਜਿਹੜੀ ਇਹ ਸਾਰੇ ਨਾਲ ਰਿਲੇਟ ਕਰਦੀ, ਮੈਂ ਕਹੂੰਗਾ ਨੇਪਾਲ ਅਸੀਂ ਦੇਖ ਰਹੇ ਹਾਂ ਪਿਛਲੇ ਸਮੇਂ ਦੇ ਵਿੱਚ, ਜਿੱਥੇ ਪਹਿਲਾਂ ਭਾਰਤ ਦੇ ਨੇੜੇ ਸੀ ਪਰ ਹੁਣ ਉਹ ਚੀਨ ਦੇ ਖੇਮੇ ਦੇ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਹੁਣ ਜਿਹੜੀ ਖਬਰ ਇੱਕ ਸਾਹਮਣੇ ਆਈ ਹੈ, ਇੱਕ ਜਿਹੜੀ ਇਹਨਾਂ ਦੀ ਨੇਪਾਲੀ ਗੋਰਖਿਆਂ ਦੀ ਸ਼ਮੂਲੀਅਤ ਹੁੰਦੀ ਹੈ ਜਾਂ ਉਹਨਾਂ ਦੀ ਭਰਤੀ ਹੁੰਦੀ ਹੈ ਭਾਰਤ ਦੀ ਫੌਜ ਦੇ ਵਿੱਚ ਤੇ UK ਦੀ ਫੌਜ ਦੇ ਵਿੱਚ ਹੁੰਦੀ ਹੈ, ਤੇ ਹੁਣ ਉਹ ਰੀਕਨਸੀਡਰ ਕੀਤਾ ਜਾ ਰਿਹਾ ਹੈ ਨੇਪਾਲ ਦੀ ਹਕੂਮਤ ਦੇ ਵੱਲੋਂ ਕਿ ਅਸੀਂ ਇਹ ਭਰਤੀ ਦੇਣੀ ਹੈ ਜਾਂ ਨਹੀਂ ਦੇਣੀ। ਕਿਵੇਂ ਦੇਖਦੇ ਹੋ ਇਹ ਖਬਰ ਨੂੰ? ਇਹਦਾ ਮਤਲਬ ਕੀ ਹੈ, ਕੀ ਇਹ ਸਾਰੀ ਖਬਰ ਮਸਲਾ ਕੀ ਹੈ, ਤੇ ਇਵੈਂਚੁਅਲੀ ਕੀ ਜਿਹੜਾ ਨੇਪਾਲ ਹੈ ਉਹ ਹੁਣ ਚੀਨ ਦੇ ਖੇਮੇ ਦੇ ਵਿੱਚ ਹੀ ਉਹਨੂੰ ਸਮਝਿਆ ਜਾਵੇ, ਜਿਹਦੇ ਕਰਕੇ ਇਹ ਜਿਹੜੀ ਡਿਵੈਲਪਮੈਂਟ ਹੈ ਉਹ ਹੋ ਰਹੀ ਹੈ? ਦੇਖੋ, ਜਿੰਨੀ ਦੇਰ ਨੇਪਾਲੀ ਕਿੰਗਡਮ ਰਿਹਾ, ਬੇਸ਼ੱਕ ਉੱਥੇ ਬਾਦਸ਼ਾਹਤ ਲਗਭਗ 240 ਸਾਲ ਤੋਂ ਜ਼ਿਆਦਾ ਰਹੀ, ਅੰਗਰੇਜ਼ਾਂ ਨੇ ਉਹਨਾਂ ਨੂੰ 1947 ਤੱਕ ਐਜ਼ ਐਨ ਇੰਡੀਪੈਂਡੈਂਟ, ਜਿਵੇਂ ਇੱਕ ਮੁਲਕ ਹੁੰਦਾ ਹੈ ਉਵੇਂ ਹੀ ਟ੍ਰੀਟ ਕੀਤਾ, ਉਹਨਾਂ ਦੇ ਮਾਮਲਿਆਂ 'ਚ ਇੰਟਰਫੇਅਰ ਨਹੀਂ ਕੀਤਾ ਜੀ। ਕਿਉਂਕਿ ਦੇਖੋ, ਜਿਹੜੇ ਬਹਾਦਰ ਲੋਕ ਹੁੰਦੇ ਨੇ ਉਹ ਪੈਸੇ ਦੀ ਪਰਵਾਹ ਨਹੀਂ ਕਰਦੇ, ਆਨਰ ਉਹਨਾਂ ਨੂੰ ਪਿਆਰਾ ਹੁੰਦਾ। ਗੋਰਖਿਆਂ ਦੇ ਵਿੱਚ ਵੀ, ਜਿਵੇਂ ਸਿੱਖਾਂ ਦੇ ਵਿੱਚ ਹੈ ਜਾਂ ਪਠਾਣਾਂ ਦੇ ਵਿੱਚ ਹੈ, ਜਿਹੜਾ ਕਰੈਕਟਰ ਹੈ, ਜੇ ਤੁਸੀਂ ਕਿਸੇ ਨੂੰ ਹੰਬਲ ਕਰੋ ਜਾਂ ਕਿਸੇ ਨੂੰ ਬੇਇੱਜ਼ਤ ਕਰੋ ਤੇ ਫਿਰ ਉਹਦੇ ਲਈ ਉਹ ਕੋਈ ਵੀ ਕੀਮਤ ਜਿਹੜੀ ਹੈ ਉਹਦੀ ਉਹ ਪਰਵਾਹ ਨਹੀਂ ਕਰਦਾ ਉਹਦਾ ਬਦਲਾ ਲੈਣ ਦੇ ਲਈ। 47 ਤੋਂ ਬਾਅਦ ਭਾਰਤ ਨੇ ਜਿਸ ਕਿਸਮ ਦਾ ਨੇਪਾਲ ਨੂੰ ਇੱਕ, ਇਹਦੇ ਬਾਵਜੂਦ ਕਿ ਨੇਪਾਲ ਇੱਕ ਡਿਕਲੇਅਰਡ ਹਿੰਦੂ ਸਟੇਟ ਸੀ, ਪਰ ਜਿਸ ਕਿਸਮ ਦੀਆਂ ਨੀਤੀਆਂ ਇਹਨਾਂ ਨੇ ਰੱਖੀਆਂ, ਲੈਂਡਲੌਕਡ ਸੀ ਜਿਵੇਂ ਚਾਹਿਆ, ਔਰ ਜਦੋਂ ਉਹਨਾਂ ਨੇ ਨੇਪਾਲੀ ਲੋਕ ਖਲੋਤੇ ਆਪਣੀ ਕਿੰਗਡਮ ਮੋਨਾਰਕੀ ਦੇ ਖਿਲਾਫ, ਕਿਵੇਂ ਇੰਡੀਆ ਨੇ ਐਕਸਟਰਾ ਮਾਈਲ ਜਾ ਕੇ
ਜਿਹੜੀ ਹੈ ਉਹ ਜਿਹੜੀ ਰੈਵੋਲੂਸ਼ਨ ਤੋਂ ਬਾਅਦ ਉਹਨਾਂ ਦੀ ਸਿਵਲ ਵਾਰ ਚੱਲੀ 10-15 ਸਾਲ 50,000 ਤੋਂ ਜ਼ਿਆਦਾ ਮਰੇ ਔਰ ਜਦੋਂ ਉਹ ਨਵਾਂ ਕਨਸਟੀਟਿਊਸ਼ਨ ਲਿਖਣਾ ਚਾਹੁੰਦੇ ਸੀ ਇਹਨਾਂ ਨੇ ਇੰਟਰਫੀਅਰ ਕਰਕੇ ਉੱਥੇ ਆਪਣੀ ਚਲਾਣੀ ਚਾਹੀ ਉਹ ਫਿਰ ਅੜ ਗਏ। ਇਹਨਾਂ ਨੇ ਫਰਦਰ 2015 ਦੇ ਵਿੱਚ ਜਿਵੇਂ ਲੋਕਡਾਊਨ ਕਰਕੇ ਉਹਨਾਂ ਦਾ ਬੁਰਾ ਹਾਲ ਕੀਤਾ, ਉਹ ਲੋਕ ਬੱਚੇ ਵੀ ਉੱਥੇ ਮਰੇ, ਦਵਾਈਆਂ ਵੀ ਨਹੀਂ ਸੀ ਜਾਂਦੀਆਂ। ਸੋ ਨੇਪਾਲੀਆਂ ਨੇ ਇਹ ਦੇਖ ਲਿਆ ਕਿ ਵੀ ਨਹੀਂ ਹੁਣ ਤੁਹਾਡੇ ਵੱਲ ਨਹੀਂ ਹੈ ਔਰ ਉਹਨਾਂ ਨੇ ਫਿਰ ਜਿਵੇਂ ਭਾਰਤ ਤੋਂ ਦੂਰੀਆਂ ਬਣਾਈਆਂ ਔਰ ਅੱਜ ਹਾਲ ਇਹ ਹੈ ਕਿ ਵੀ ਉਹਨਾਂ ਦੀ ਫੌਜ ਵੀ ਲਿਆ ਕੇ ਉਹਨਾਂ ਨੇ ਭਾਰਤ ਦੇ ਬਾਰਡਰ ਤੇ ਖੜੀ ਕੀਤੀ ਹੈ ਔਰ ਲਿਪੂ ਲੇਕ ਹੋਏ, ਕਾਲਾ ਪਾਣੀ ਹੋਏ ਔਰ ਇਹ ਇੱਕ ਹੋਰ ਏਰੀਆ ਜਿਹੜਾ ਉਹਨਾਂ ਨੇ ਪਰਮਾਨੈਂਟਲੀ ਆਪਣੇ ਮੈਪ ਦਾ ਹਿੱਸਾ ਬਣਾਇਆ। ਪਰ ਅੱਜ ਜਿਹੜੀ ਖਬਰ ਵੀਕਐਂਡ ਦੀ ਸੀ, ਹੁਣ ਚੀਨ ਇਸੇ ਪੀਰੀਅਡ 'ਚ ਲਗਭਗ 65 ਸਾਲ ਪਹਿਲਾਂ ਜੇ ਅਸੀਂ ਦੇਖੀਏ ਕਿ 1955 ਦੇ ਨੇੜੇ 1955 'ਚ ਚੀਨ ਨੇ ਔਰ ਨੇਪਾਲ ਨੇ ਆਪਣੇ ਡਿਪਲੋਮੈਟਿਕ ਰਿਲੇਸ਼ਨਸ ਕਾਇਮ ਕੀਤੇ ਸੀ। ਉਦੋਂ ਤੱਕ ਉਹਨਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਨਹੀਂ ਸੀ ਕਿਉਂਕਿ ਲੰਬਾ ਵਕਤ ਤਾਂ ਭਾਰਤ ਨੇ ਹੀ ਵਿੱਚ ਉਸ ਕਿਸਮ ਦਾ ਰੱਖਿਆ, ਪਰ ਇਹਦੇ ਬਾਵਜੂਦ ਕਿ ਡਿਪਲੋਮੈਟਿਕ ਰਿਲੇਸ਼ਨ ਸੀ ਨੇਪਾਲ ਨੂੰ ਭਾਰਤ ਨਿਕਲਣ ਨਹੀਂ ਸੀ ਦਿੰਦਾ ਆਪਣੀ ਪੈਰੀਫਰੀ ਚੋਂ ਜੀ। ਲੇਕਿਨ ਹੁਣ ਕਿਉਂਕਿ ਨੇਪਾਲ ਨੇ ਭਾਰਤ ਨੂੰ ਚੈਲੰਜ ਕੀਤਾ ਹੈ ਬਾਰਡਰ ਦੇ ਉੱਤੇ ਵੀ, ਈਵਨ ਰਾਮ ਮੰਦਿਰ ਦੇ ਮੁੱਦੇ ਤੇ ਵੀ ਜਿਵੇਂ ਮਿਸਟਰ ਓਲੀ ਨੇ ਲਾਈਨ ਲਈ ਹੈ ਔਰ ਚੀਨ ਸ਼ੀ ਜਿਨਪਿੰਗ ਔਰ ਨੇਪਾਲ ਦੇ ਇਸ ਵੇਲੇ ਬਹੁਤ ਵਾਰਮ ਰਿਲੇਸ਼ਨਸ਼ਿਪਸ ਨੇ ਔਰ ਇਹ ਜਿਹੜੀ 65th ਐਨੀਵਰਸਰੀ ਸੀ ਡਿਪਲੋਮੈਟਿਕ ਸੰਬੰਧ ਕਾਇਮ ਕਰਨ ਦੀ, ਸ਼ੀ ਜਿਨਪਿੰਗ ਨੇ ਕਾਲ ਕੀਤਾ ਉਹਨਾਂ ਦੇ ਨੇਪਾਲੀਜ਼ ਕਾਊਂਟਰਪਾਰਟ ਵਿਦਿਆ ਦੇਵੀ ਭੰਡਾਰੀ ਹੈ ਜਿਹੜੀ ਉਹਨਾਂ ਦੀ ਪ੍ਰੈਜ਼ੀਡੈਂਟ, ਉਹਨਾਂ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨੇ ਬੋਥ ਨੇਸ਼ਨਸ ਟ੍ਰੀਟ ਈਚ ਅਦਰ ਐਜ਼ ਇਕੁਅਲਸ, ਹੈਵ ਰਿਟਨ ਏ ਨਿਊ ਚੈਪਟਰ ਆਫ ਫਰੈਂਡਸ਼ਿਪ। ਔਰ ਇਹ ਬੜਾ ਇੰਪੋਰਟੈਂਟ ਹੈ ਜਦੋਂ ਤੁਸੀਂ ਇੱਕ ਆਨਰ ਵਾਲੀ ਇੱਕ ਫਖਰ ਵਾਲੀ ਕੌਮ ਦੇ ਨਾਲ ਡੀਲ ਕਰਦੇ ਹੋ, ਉਹਨੂੰ ਤੁਸੀਂ ਇਨਫੀਰੀਅਰ ਸਮਝ ਕੇ ਨਹੀਂ। ਔਰ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ, ਚੀਨ ਦੇ ਸ਼ੀ ਜਿਨਪਿੰਗ ਨੇ ਕਿਹਾ ਕਿ establishment of diplomatic ties, the two countries have always respected each other, treated each other as equals, enhanced political mutual trust and deepened mutually beneficial cooperation। ਔਰ ਇਸ ਵੇਲੇ ਉਹਨਾਂ ਦੀ ਤਿੱਬਤ ਦੀ ਕੈਪੀਟਲ ਲਹਾਸਾ ਤੋਂ ਕਾਠਮੰਡੂ ਤੱਕ ਸੜਕ ਬਣ ਰਹੀ ਹੈ, ਰੇਲਵੇ ਲਾਈਨ, ਦੂਜਾ ਤੀਜਾ ਭਾਰਤ ਦੀ ਡਿਪੈਂਡੈਂਸ ਉਹ ਸਮਝਦੇ ਨੇ ਕੱਲ ਨੂੰ ਜੇ ਇਹਨਾਂ ਦੇ ਨਾਲ ਬਾਰਡਰ ਕੱਟ ਆਫ ਵੀ ਹੋ ਜਾਏ ਤੇ ਨੇਪਾਲ ਸਸਟੇਨ ਕਰ ਸਕੇ। ਸੋ ਇਹ ਤਾਂ ਔਰ ਇਹਦੇ ਚ ਵਾਂਟ ਟੂ ਪੁਸ਼ ਫॉर ਬੈਟਰ ਚਾਈਨਾ ਨੇਪਾਲ ਟਾਈਜ਼। ਹੁਣ ਇਸ ਕੰਟੈਕਸਟ ਦੇ ਵਿੱਚ ਹੀ ਇੱਕ ਪਾਰਟ ਜਿਹਦੇ ਥੱਲੇ ਭਾਰਤ ਨੇ ਕਿਤੇ ਬੇਰੁਜ਼ਗਾਰੀ ਤਾਂ ਰਹੀ ਹੈ ਉੱਥੇ ਨੇਪਾਲ ਚ ਅੱਜ ਵੀ ਹੋਇਆ ਹੈ, ਹੁਣ ਉਹਦੇ ਚ ਜਿਹੜੇ ਨੇਪਾਲੀ ਗੋਰਖੇ ਨੇ ਉੱਥੇ ਕੋਈ ਹੁਣ ਪਹਾੜੀ ਏਰੀਆ ਵੀ ਬੜਾ ਹੈ, ਕੋਈ ਖੇਤੀਬਾੜੀ ਵੀ ਬਹੁਤੀ ਨਹੀਂ ਹੈ, ਹੋਰ ਕਾਰੋਬਾਰ ਵੀ ਨਹੀਂ ਹੈ। ਸੋ ਸ਼ੋਲਜਰਿੰਗ ਉਹਨਾਂ ਦਾ ਕਿੱਤਾ ਰਿਹਾ ਫਖਰ ਦੇ ਨਾਲ ਉਹ ਲੜੇ ਨੇ, ਜਿਹਦੇ ਨਾਲ ਵੀ ਵਫਾਦਾਰੀ ਦਿਖਾਈ ਹੈ, ਜਿਸ ਤੇ ਵੀ ਉਹ ਹਾਮੀ ਰਹੇ ਨੇ, ਜਿਹਦੇ ਖਿਲਾਫ ਲੜੇ, ਉਹਨਾਂ ਨੂੰ ਸਬਕ ਸਿਖਾਇਆ। ਹੁਣ ਉਹਦੇ ਥੱਲੇ ਹੀ ਬੇਸ਼ੱਕ ਨੇਪਾਲੀਆਂ ਦੇ ਨਾਲ ਗੋਰਖਿਆਂ ਦੀ ਨੇਪਾਲ ਦੇ ਗੋਰਖਿਆਂ ਨਾਲ ਅੰਗਰੇਜ਼ਾਂ ਦੀ ਵੀ ਜੰਗ ਹੋਈ ਸੀ 1815 ਦੇ ਵਿੱਚ ਜਿਹੜੀ ਫਿਰ ਸੰਗੋਲੀ ਟ੍ਰੀਟੀ ਹੋਈ, ਜਿਹਦੇ ਚ ਅੰਗਰੇਜ਼ਾਂ ਨੇ ਦੇਖ ਲਿਆ ਉਹਨਾਂ ਨੇ ਜਿਹੜੇ ਅੱਜ ਕੁਝ ਇਲਾਕਾ ਇਹਨਾਂ ਨੇ ਲਿਆ ਭਾਰਤ ਦੇ ਕੋਲ ਹੈ, ਹੁਣ ਉਹ ਅੰਗਰੇਜ਼ਾਂ ਨੇ ਨੇਪਾਲ ਤੋਂ ਲੈ ਲਿਆ ਐਜ਼ ਏ ਪਨਿਸ਼ਮੈਂਟ। ਜਿਵੇਂ ਉਹਨਾਂ ਨੇ ਸਿੱਖਾਂ ਦੇ ਨਾਲ 1846 ਦੀ ਟ੍ਰੀਟੀ ਤੋਂ ਬਾਅਦ ਜੰਮੂ ਕਸ਼ਮੀਰ ਖੋਹ ਲਿਆ, ਉਹਨੂੰ ਟ੍ਰੇਟਰ ਗੁਲਾਬ ਸਿੰਘ ਨੂੰ ਇਨਾਮ ਚ ਦਿੱਤਾ, ਸ਼ਿਮਲਾ ਕਾਂਗੜਾ ਹਿਲਸ ਜਿਹੜੀਆਂ ਆਪਣੇ ਕੰਟਰੋਲ ਚ ਕਰ ਲਈਆਂ। ਲੇਕਿਨ ਜਿਹੜਾ ਨੇਪਾਲ ਦੇ ਨਾਲ ਅੰਗਰੇਜ਼ਾਂ ਦੇ ਦੋਸਤਾਨਾ ਸੰਬੰਧ ਰਹੇ ਕਿਉਂਕਿ ਨਾਨ ਇੰਟਰਫੀਅਰਿੰਗ ਨੇ ਨੇਪਾਲੀ ਵੀ ਕਿਸੇ ਦੇ ਮਾਮਲੇ। 1947 ਜਦੋਂ ਉਹਨਾਂ ਨੇ ਸਬ ਕੰਟੀਨੈਂਟ ਵੰਡਿਆ, ਉਹਨਾਂ ਨੇ ਇਹ ਕਿਹਾ ਕਿ ਵੀ ਠੀਕ ਹੈ ਅਸੀਂ ਗੋਰਖਿਆਂ ਨੂੰ ਆਪਣੀ ਯੂਕੇ ਫੌਜ ਦੇ ਵਿੱਚ ਵੀ ਰੱਖਾਂਗੇ, ਉਹਨਾਂ ਦੀ ਇੱਕ ਰੈਜੀਮੈਂਟ ਜਾਂ ਕਿੰਨੇ ਨੇ ਨੰਬਰ ਵੇਰੀ ਕਰਦਾ ਰਹਿੰਦਾ, ਅੱਜ ਵੀ ਉਹ ਉੱਥੋਂ ਜਾ ਕੇ ਭਰਤੀ ਕਰਕੇ ਉਹਨਾਂ ਨੂੰ ਲਿਆਉਂਦੇ ਨੇ। ਤੇ ਭਾਰਤ ਦੇ ਨਾਲ ਤਾਂ ਉਹਨਾਂ ਦੇ ਸਬੰਧ ਇਸ ਕਿਸਮ ਦੇ ਸੀ ਕਿਉਂਕਿ ਜਿਹੜੇ ਅੰਗਰੇਜ਼ ਆਣ ਲੱਗੇ ਕੋਈ ਫੌਜ ਤਾਂ ਨਹੀਂ ਉੱਥੋਂ ਦੀ ਆਪਣੇ ਨਾਲ ਲੈ, ਗੋਰੇ ਹੀ ਆਏ। ਸੋ ਜਿਹੜੀ ਨੇਪਾਲੀ ਰੈਜੀਮੈਂਟਸ ਇੰਡੀਅਨ ਆਰਮੀ ਦੇ ਵਿੱਚ ਸੀ ਉੱਥੇ ਹੀ ਰਹੀਆਂ ਔਰ ਉਸ ਤੋਂ ਬਾਅਦ ਵੀ ਉਹਦੀ ਭਰਤੀ ਇੰਡੀਅਨ ਗਵਰਨਮੈਂਟ ਉਸੇ ਤਰ੍ਹਾਂ ਹੀ ਇੱਕ ਐਗਰੀਮੈਂਟ ਹੋਇਆ 47 ਚ ਜਿਹੜਾ ਇਹਨਾਂ ਤਿੰਨਾਂ ਦੇ ਵਿੱਚ। ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ 32,000 ਤੋਂ ਜ਼ਿਆਦਾ ਜਿਹੜੇ ਨੇਪਾਲੀ ਗੋਰਖੇ ਨੇ, ਨੇਪਾਲੀ ਸਿਟੀਜ਼ਨ ਜੀ, ਇੱਕ ਉਹ ਗੋਰਖੇ ਨੇ ਜਿਹੜੇ ਇੰਡੀਅਨ ਸਿਟੀਜ਼ਨ ਨੇ ਐਂਡ ਵਿਦਨ ਦਾ ਇੰਡੀਅਨ ਆਰਮੀ ਨੇ, ਲੇਕਿਨ ਇਹ ਨੇਪਾਲੀ ਸਿਟੀਜ਼ਨ ਨੇ 32,000 ਤੋਂ ਜ਼ਿਆਦਾ ਔਰ ਇਹਨਾਂ ਦੀ ਭਰਤੀ ਉੱਥੋਂ ਹੁੰਦੀ ਹੈ ਨੇਪਾਲ ਤੋਂ। ਹੁਣ ਨੇਪਾਲ ਇਹ ਮੈਸੇਜ ਵੀ ਦੇ ਰਿਹਾ ਇੰਡੀਆ ਨੂੰ ਵੀ ਅਸੀਂ ਤੁਹਾਡੇ ਮਰਸਨਰੀ ਬਣਨ ਨੂੰ ਤਿਆਰ ਨਹੀਂ। ਔਰ ਇਹ ਖਬਰ ਉਹਨਾਂ ਦੇ ਹਿੰਦੀ ਮੀਡੀਆ ਨੇ ਖਾਸ ਕਰਕੇ ਬੜੀ ਪ੍ਰੋਮੀਨੈਂਸ ਨਾਲ ਲਾਈ ਕਿ ਚੀਨ ਦੇ ਦਬਾਅ 'ਚ ਆ ਕੇ ਗੋਰਖਾ ਐਗਰੀਮੈਂਟ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਲੱਗਾ ਨੇਪਾਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਨੇਪਾਲ ਨੇ ਕਿਹਾ ਕਿ ਜਿਹੜਾ 1947 ਦਾ ਸਮਝੌਤਾ ਸੀ
ਇਹ ਸਟੋਰੀ ਆਫ ਦਾ ਪਾਸਟ ਹੈ ਔਰ ਇਹਨੂੰ ਲੈ ਕੇ ਅਸੀਂ ਯੂਨਾਈਟਿਡ ਕਿੰਗਡਮ ਔਰ ਭਾਰਤ ਦੇ ਨਾਲ ਜਿਹੜਾ ਦੁਬਾਰਾ ਰੀਨੈਗੋਸ਼ੀਏਟ ਕਰਨਾ ਚਾਹੁੰਦੇ ਹਾਂ। ਹੁਣ ਉਹਦਾ ਸਮਝੌਤੇ ਦੀਆਂ ਕੀ ਟਰਮਸ ਨੇ ਉਹ ਸਾਡੇ ਸਾਹਮਣੇ ਨਹੀਂ ਨੇ, ਲੇਕਿਨ ਜੇ ਡਿਟੇਲ ਮਿਲੀ ਤਾਂ ਮੈਂ ਜ਼ਰੂਰ ਡਿਸਕਸ ਕਰਾਂਗਾ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਮਝੌਤਾ ਹੈ ਇਹ ਹੁਣ ਬੇਅਰਥ ਹੋ ਗਿਆ ਔਰ ਇਹਨੂੰ ਜਿਹੜਾ ਹੁਣ ਦੇ ਹਾਲਾਤ ਦੇ ਵਿੱਚ ਇੱਕ ਸ਼ੱਕੀ ਹੈ। ਔਰ ਇੱਕ ਵੀਡੀਓ ਰਾਹੀਂ ਇੱਕ ਚਰਚਾ ਹੋਈ ਜਿਹਨੂੰ ਨੇਪਾਲੀ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਨੇ ਕਰਵਾਇਆ, ਜਿਹਦੇ 'ਚ ਕਿ ਭਾਈ ਕੀ ਸਾਡੀ ਫੋਰਨ ਪਾਲਿਸੀ ਬਦਲ ਰਹੀ ਹੈ ਬ੍ਰਿਟਨ ਔਰ ਭਾਰਤ ਦੇ ਨਾਲ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਗੋਰਖਿਆਂ ਦੀ ਭਰਤੀ ਹੈ ਇਹ ਅਤੀਤ ਦੀ ਵਿਰਾਸਤ ਹੈ, ਕਿ ਇਹ ਸਟੋਰੀ ਆਫ ਦਾ ਪਾਸਟ ਹੈ, ਇਹਦੇ ਅੱਡ-ਅੱਡ ਪਹਿਲੂ ਨੇ। ਔਰ ਅਸੀਂ ਬੇਸ਼ੱਕ ਇਹਦੇ ਨਾਲ ਸਾਡੇ ਨੇਪਾਲੀ ਨੌਜਵਾਨ ਬਾਹਰ ਜਾਣ ਦਾ ਉਹਨਾਂ ਦੇ ਲਈ ਰਸਤਾ ਖੁੱਲ੍ਹਿਆ, ਇਹਨੇ ਨੌਕਰੀਆਂ ਵੀ ਪੈਦਾ ਕੀਤੀਆਂ, ਲੇਕਿਨ ਹੁਣ ਦੇ ਕੰਟੈਕਸਟ ਦੇ ਵਿੱਚ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ ਵੀ ਇਹਦੇ 'ਚ ਜਿਹੜੇ ਆਬਜੈਕਸ਼ਨੇਬਲ ਪਾਰਟ ਨੇ ਉਹਨੂੰ ਅਸੀਂ ਕੱਢਣਾ ਚਾਹੁੰਦੇ ਹਾਂ ਕਿ ਵੀ ਇਹ ਜਿਹੜਾ ਹੁਣ 1947 ਦਾ ਸਮਝੌਤਾ ਹੈ ਇਹ ਬੇਮਾਨੇ ਹੋ ਗਿਆ। ਸੋ ਇਸ ਕੰਟੈਕਸਟ ਦੇ ਵਿੱਚ ਮੈਂ ਸਮਝਦਾ ਹਾਂ ਵੀ ਨੇਪਾਲ ਨੇ ਇੱਕ ਹੋਰ ਕਰੇਜੀਅਸ ਲਾਈਨ ਲਈ ਹੈ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਡੇ ਤੇ ਡਿਪੈਂਡੈਂਟ ਨਹੀਂ ਹੈ। ਤੇ ਕਲੋਜ਼ਿੰਗ 'ਚ ਜਿਵੇਂ ਅਸੀਂ ਬਾਬਾ ਫਰੀਦ ਜੀ ਗੰਜ ਸ਼ੱਕਰ ਉਹਨਾਂ ਦੀ ਬਾਣੀ ਤੇ ਵਿਚਾਰ ਕਰਦੇ ਹਾਂ, 2 ਸ਼ਲੋਕ ਕਿਉਂਕਿ ਵਕਤ ਦੀ ਸੀਮਾ ਹੈ ਮੈਂ ਜ਼ਿਆਦਾ ਵੇਰਵਾ ਨਹੀਂ ਦਿਆਂਗਾ, ਪਰ ਇਹ ਫੀਚਰ ਜਿਹੜਾ ਸਾਡਾ ਹਿੱਸਾ ਹੈ ਉਹਨੂੰ ਮੈਂ ਕਾਇਮ ਰੱਖਣਾ ਚਾਹੁੰਦਾ। ਔਰ ਇਹ 2 ਸ਼ਲੋਕ ਜਿਹੜੇ ਬਾਬਾ ਫਰੀਦ ਜੀ ਦੇ ਨੇ, ਸ਼ਲੋਕ ਨੰਬਰ 99 ਔਰ 90, ਉਹਦੇ 'ਚ ਪਹਿਲਾ ਤਾਂ ਇਹ ਹੈ ਭਾਈ ਰੱਬ ਦੀਆਂ ਬਖਸ਼ਿਸ਼ਾਂ ਜੋ ਸਾਨੂੰ ਚੰਗੀ ਵਧੀਆ ਮਿੱਠੀ ਖੁਰਾਕ ਮਿਲਦੀ ਹੈ ਅਸੀਂ ਉਹਦੇ 'ਚ ਭੁੱਲ ਜਾਂਦੇ ਹਾਂ ਔਰ ਉਹਦੇ 'ਚ ਸਾਨੂੰ ਇਹ ਵੀ ਭੁੱਲ ਜਾਂਦਾ ਵੀ ਸਾਡੀ ਜ਼ਿੰਦਗੀ ਬੀਤਦੀ ਜਾ ਰਹੀ ਹੈ। ਔਰ ਦੂਸਰਾ ਸ਼ਲੋਕ ਜਿਹੜਾ ਹੈ ਇਸ ਗੱਲ ਦਾ ਸਾਨੂੰ ਰਿਮਾਈਂਡਰ ਕਰਵਾਇਆ ਕਿ ਭਾਈ ਦੇਖੋ ਅਲਟੀਮੇਟਲੀ ਉਹ ਬੁਢਾਪੇ ਦਾ ਵਕਤ ਆ ਜਾਂਦਾ ਹੈ ਔਰ ਉਦੋਂ ਸਾਨੂੰ ਧਿਆਨ ਆਉਂਦਾ ਹੈ ਕਿ ਭਾਈ ਅਸੀਂ ਰੱਬ ਦੀ ਕੁਰਬਤ ਕਿਉਂ ਨਹੀਂ ਲਈ। ਔਰ ਪਹਿਲਾ ਸ਼ਲੋਕ ਹੈ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਕਿ ਦੇਖੋ ਰੱਬ ਦੀਆਂ ਬਖਸ਼ਿਸ਼ਾਂ ਕਿੰਨੀਆਂ ਮਿੱਠੀਆਂ ਖਜੂਰਾਂ ਰੱਬ ਨੇ ਬਖਸ਼ੀਆਂ ਨੇ ਔਰ ਮਾਖਿਓਂ ਦੀਆਂ ਹਨੀ ਦੀਆਂ ਸ਼ਹਿਦ ਦੀਆਂ ਨਹਿਰਾਂ ਵਗ ਰਹੀਆਂ, ਅਬੰਡੈਂਸ ਹੈ ਇਹ। ਔਰ ਵਾਕਈ ਜੋ ਖਜੂਰ ਦਾ ਸਵਾਦ ਹੈ ਜੋ ਮਾਖਿਓਂ ਦਾ ਸਵਾਦ ਹੈ ਇਹ ਰੱਬ ਦੀ ਨਿਹਮਤ ਹੈ। ਤੇ ਬਾਬਾ ਫਰੀਦ ਕਹਿੰਦੇ ਨੇ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਈ ਵਹਨ। ਔਰ ਖਜੂਰਾਂ ਔਰ ਮਾਖਿਓਂ ਇਹ ਅਬੰਡੈਂਟ ਹੈ ਜੋ ਜੋ ਵੰਜੈ ਡੀਹੜਾ, ਡੀਹੜਾ ਦਿਨ ਵੰਜੈ ਜਾ ਰਿਹਾ ਕਿ ਦੇਖੋ ਜ਼ਿੰਦਗੀ ਬੀਤਦੀ ਜਾ ਰਹੀ ਹੈ ਜੋ ਜੋ ਵੰਜੈ ਡੀਹੜਾ ਸੋ ਉਮਰ ਹੱਥ ਪਵਨ। ਇਸ ਗੱਲ ਦਾ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਭਾਈ ਇਹ ਜਿਹੜੇ ਦਿਨ ਨੇ ਇਹਨੇ ਸਾਡੀ ਉਮਰ ਨੂੰ ਹੱਥ ਪਾਇਆ ਹੋਇਆ ਕਿ ਬਈ ਸਾਡੀ ਉਮਰ ਮੁੱਕਦੀ ਜਾ ਰਹੀ ਹੈ। ਜਦੋਂ ਕਬੀਰ ਸਾਹਿਬ ਨੇ ਫਰਮਾਇਆ ਸੀ ਕਿ ਬਈ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਕਿ ਮਾਂ ਸਮਝਦੇ ਹੈ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਉਹਨੂੰ ਇਹ ਨਹੀਂ ਪਤਾ ਹੈ ਵੀ ਦਿਨ ਦਿਨ ਉਹਦੀ ਉਮਰ ਘਟ ਰਹੀ ਹੈ, ਜਿੰਨੇ ਸਾਲ ਖਾ ਕੇ ਆਇਆ ਉਸ ਚੋਂ ਉਹ ਸਾਵਾਂ ਦੀ ਪੂੰਜੀ ਵਰਤੀ ਜਾ ਰਹੀ ਹੈ। ਸੋ ਔਰ ਦੂਸਰੇ ਸ਼ਲੋਕ 'ਚ ਫਿਰ ਬਾਬਾ ਫਰੀਦ ਜੀ ਰਿਮਾਈਂਡ ਕਰਵਾਉਂਦੇ ਨੇ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੈ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਤੇਰੀ ਖਜੂਰਾਂ ਖਾਂਦਿਆਂ ਤੇ ਹਨੀ ਤੇ ਬਾਕੀ ਐਸ਼ੋ ਇਸ਼ਰੇ ਤੇਰੀ ਜ਼ਿੰਦਗੀ ਲੰਘ ਜਾਣੀ ਹੈ, ਫਿਰ ਉਹ ਵਕਤ ਆ ਜਾਣਾ ਹੈ ਕਿ ਤਨ ਸੁੱਕਾ ਪਿੰਜਰ ਥੀਆ ਜੀ। ਜਦੋਂ ਅਸੀਂ ਬੁਢਾਪੇ ਵੱਲ ਦੇਖਦੇ ਹਾਂ ਵੀ ਜਦੋਂ ਮਾਸ ਗਾਇਬ ਹੋ ਜਾਂਦਾ ਹੈ ਕਿਵੇਂ ਜਿਵੇਂ ਸੁੱਕਾ ਪਿੰਜਰ ਹੁੰਦਾ ਹੈ, ਉਹਨੂੰ ਕਈ ਆਮ ਕਹਿਣਗੇ ਕੀ ਗੱਲ ਹੈ ਵੀ ਸੁੱਕੇ ਤੀਲਾ ਹੋਇਆ ਹੋਇਆ ਤੂੰ, ਨਹੀਂ ਉਹ ਤੀਲਾ ਹੋਣਾ ਪਿੰਜਰ ਹੋਣਾ ਹੀ ਹੈ। ਪਿੰਜਰ ਇਵੇਂ ਹੀ ਹੁੰਦਾ ਜਿਵੇਂ ਉਹ ਤੀਲਾ ਖੜਾ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੇ ਕਾਗ। ਕਿ ਹੁਣ ਹਾਲਾਤ ਇਹ ਹੈ ਕਿ ਇੰਨੀ ਕਿ ਬੇਬਸੀ ਹੈ, ਮੱਖੀਆਂ ਵੀ ਨਹੀਂ ਉਡਾਈਆਂ ਜਾਂਦੀਆਂ ਜਿਵੇਂ ਉਹਨੂੰ ਕਹਿੰਦਾ ਕਿ ਤਲੀਆਂ ਨੂੰ ਵੀ ਕਾਂ ਜਿਹੜੇ ਨੇ ਉਹ ਠੁੰਗੇ ਮਾਰ ਰਹੇ ਨੇ। ਜੇ ਹੁਣ ਬਾਹਰ ਬੈਠਾ ਬੰਦਾ ਧੁੱਪੇ ਕੁਰਸੀ ਤੇ ਉੱਤੇ ਹਿਲਜੁਲ ਵੀ ਨਹੀਂ ਹੈ, ਇਹ ਬਹੁਤ ਵਾਰੀ ਜਿਹੜੀ ਹੈ ਉਹਨੂੰ ਮਰਨ ਤੋਂ ਬਾਅਦ ਦੇ ਨਾਲ ਗੱਲ ਕਰਦੇ ਨੇ ਜਾਂ ਦੂਜੇ ਨਾਲ। ਇਹ ਹੈ ਕਿ ਬੁਢਾਪੇ 'ਚ ਜਦੋਂ ਬੇਬਸੀ ਹੁੰਦੀ ਹੈ ਸਿਰ ਕੰਪਿਓ ਪੱਗ ਡੱਗ ਮਗੈ ਨੈਣ ਜੋਤ ਤੇ ਹੀਨ ਕਹੋ ਨਾਨਕ ਇਹ ਬਿੱਦ ਪਈ ਤਉ ਨਾ ਹਰ ਰਸਲੀਨ। ਸਿਰ ਵੀ ਕੰਬ ਰਿਹਾ ਹੈ, ਪੈਰ ਵੀ ਡਗਮਗਾ ਰਹੇ ਨੇ, ਅੱਖਾਂ 'ਚੋਂ ਨਜ਼ਰ ਨਹੀਂ ਆਉਂਦਾ। ਸੋ ਤਲੀਆਂ ਖੁੰਡੇ ਕਾਗ ਜਿਹੜੇ ਕਾਂ ਨੇ ਉਹ ਤਲੀਆਂ ਨੂੰ ਠੁੰਗੇ ਮਾਰ ਰਹੇ ਨੇ। ਅਜੈ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ।
ਕਿ ਦੇਖੋ ਅਜੀਬ ਵਕਾਰਾਂ 'ਚ ਫਸੇ ਆਦਮੀ ਦੀ ਕਿਸਮਤ ਹੈ ਕਿ ਅਜੇ ਵੀ ਉਹਨੂੰ ਇਹ ਰੀਅਲਾਈਜੇਸ਼ਨ ਨਹੀਂ ਹੈ ਕਿ ਮੈਂ ਰੱਬ ਦੇ ਨਜ਼ਦੀਕ ਹੋਣਾ ਹੈ, ਉਹਦੇ ਜੀ। ਅੰਦਰ ਵੈਰਾਗ ਨਹੀਂ ਹੈ, ਚਾਹਨਾ ਨਹੀਂ ਹੈ, ਜ਼ਿੰਦਗੀ ਸਾਰੀ ਉਸਨੇ ਐਸ਼ੋ ਇਸ਼ਰਤ 'ਚ ਗਵਾ ਦਿੱਤੀ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਅੱਜ ਦੇ ਵਿਚਾਰ ਲਈ ਤੇ ਅਦਰਵਾਈਜ਼ ਸਾਰੇ ਇਸ਼ੂਜ਼ ਦੇ ਉੱਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਵਿਊਅਰਸ, ਅਸੀਂ ਇੱਥੇ ਹੀ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਸੋ ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।